ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿੱਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 23 ਮਾਰਚ 2020 10 ਚੇਤ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਚਿਨ ਕੇਬਲ, ਬੈਲ5 ਕੇਬਲ ਇਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਸੀਂ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਵੀਕਐਂਡ ਬਾਰੇ ਮੈਂ ਤਾਂ ਇਹੀ ਕਹਾਂਗੀ ਕਿ ਮੈਂ ਆਪਣਾ ਤੁਹਾਨੂੰ ਵੀਕਐਂਡ ਕੀ ਦੱਸਾਂ ਔਰ ਤੁਹਾਡਾ ਵੀਕਐਂਡ ਮੈਂ ਤੁਹਾਡੇ ਤੋਂ ਕੀ ਪੁੱਛਾਂ, ਕਿਉਂਕਿ ਆਪਾਂ ਸਾਰੇ ਹੀ ਜਿੱਥੇ ਜਿੱਥੇ ਵੀ ਬੈਠੇ ਹਾਂ ਆਪਣੇ ਘਰਾਂ ਦੇ ਵਿੱਚ ਬੈਠੇ ਹਾਂ ਉਹ ਇਸ ਕਰਕੇ ਕਿ ਕਰੋਨਾ ਵਾਇਰਸ ਤੋਂ ਬਚਣ ਦੇ ਲਈ। ਸੋ ਇਹੀ ਪਲ ਪਲ ਸੋਚ ਰਹੇ ਹਾਂ ਕਿ ਜਿਹੜੀ ਇਹ ਵਾਇਰਸ ਹੈ, ਕਰੋਨਾ ਵਾਇਰਸ ਹੈ, ਸੋ ਇਸ ਦਾ ਖਾਤਮਾ ਕਦੋਂ ਹੋਵੇ, ਕਿਉਂਕਿ ਇਸ ਦਾ ਜੋ ਦਿਨ ਬ ਦਿਨ ਜਿਹੜੇ ਲੋਕ ਨੇ ਉਹ ਪੀੜਤ ਹੋ ਰਹੇ ਨੇ, ਬਾਅਦ ਇਹਦੀ ਸੰਖਿਆ ਜਿਹੜੀ ਹੈ ਸੋ ਇਹਦੀ ਵੱਧ ਰਹੀ ਹੈ। ਸੋ ਇਹੀ ਅਰਦਾਸਾਂ ਬੇਨਤੀਆਂ ਵਾਹਿਗੁਰੂ ਅੱਗੇ, ਅੱਲਾ ਅੱਗੇ, ਗੋਡ ਅੱਗੇ ਚੱਲ ਰਹੀਆਂ ਨੇ ਕਿ ਵਾਹਿਗੁਰੂ ਇਸ ਜੋ ਕਰੋਨਾ ਵਾਇਰਸ ਹੈ ਇਸ ਦਾ ਜੋ ਖਾਤਮਾ ਹੈ ਜਾਂ ਇਹਦੀ ਜੋ ਵੈਕਸੀਨ ਹੈ ਉਹ ਜਲਦ ਤੋਂ ਜਲਦ ਨਿਕਲੇ ਔਰ ਸਾਰੀ ਦੁਨੀਆ ਬੜੇ ਹੀ ਖੁਸ਼ੀ ਨਾਲ ਜਿਸ ਤਰ੍ਹਾਂ ਆਪਣਾ ਜੀਵਨ ਬਤੀਤ ਕਰਦੀ ਸੀ ਉਸੇ ਤਰ੍ਹਾਂ ਹੀ ਬਤੀਤ ਕਰੇ। ਸੋ ਆਪਾਂ ਅੱਜ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ 99 ਵਰ੍ਹੇ ਬੀਤ ਚੁੱਕੇ ਨੇ। ਸੋ ਅੱਜ ਦੇ ਦਿਨ ਸ਼ਹੀਦ ਭਗਤ ਸਿੰਘ ਜੀ, ਰਾਜਗੁਰੂ ਜੀ ਅਤੇ ਸੁਖਦੇਵ ਜੀ ਨੂੰ ਅੱਜ ਦੇ ਦਿਨ ਹੀ ਉਹ ਸ਼ਹੀਦ ਹੋਏ ਸਨ। ਸੋ ਇਹਨਾਂ ਜੋ ਕ੍ਰਾਂਤੀਕਾਰੀ ਯੋਧਿਆਂ ਨੂੰ ਲਾਹੌਰ ਦੀ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ ਅੱਜ ਦੇ ਦਿਨ। ਸੋ ਜੋ ਸਾਡਾ ਜੋ ਅੱਜ ਦਾ ਸਮੁੱਚਾ ਪ੍ਰੋਗਰਾਮ ਹੈ ਇਹਨਾਂ ਸ਼ਹੀਦਾਂ ਦੀ ਯਾਦ ਨੂੰ ਹੀ ਸਮਰਪਿਤ ਹੋਏਗਾ। ਸੋ ਸਾਡਾ ਪ੍ਰਣਾਮ ਹੈ ਇਹਨਾਂ ਸ਼ਹੀਦਾਂ ਨੂੰ। ਐਂਡ ਫਿਰ ਦੁਬਾਰਾ ਕਹਿੰਦੇ ਨੇ ਕਿ ਮੁੜ ਘੋੜ ਕੇ ਗੱਲ ਉੱਥੇ ਆਉਂਦੀ ਹੈ ਜਿਹੜਾ ਵੀ ਮੀਡੀਆ ਦੇਖ ਲਓ, ਜੋ ਵੀ ਖਬਰਾਂ ਤੁਸੀਂ ਦੇਖ ਲਓ, ਚੱਕ ਲਓ, ਸੁਣ ਲਓ, ਸੋ ਉੱਥੇ ਕਰੋਨਾ ਵਾਇਰਸ ਦੀ ਹੀ ਗੱਲ ਹੋ ਰਹੀ ਹੈ। ਸੋ ਦੁਨੀਆ ਦੇ 186 ਦੇਸ਼ਾਂ ਵਿੱਚ ਕਰੋਨਾ ਵਾਇਰਸ ਪਹੁੰਚ ਚੁੱਕਾ ਹੈ ਔਰ 15,000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ ਔਰ 3.5 ਲੱਖ ਦੇ ਕਰੀਬ ਜਿਹੜੇ ਲੋਕ ਨੇ ਉਹ ਕਰੋਨਾ ਵਾਇਰਸ ਤੋਂ ਪੀੜਤ ਨੇ। ਸੋ ਸਿੱਖ ਕੌਮ ਦੇ ਲਈ ਬੜੀ ਹੀ ਫਖਰ ਵਾਲੀ ਗੱਲ ਹੈ ਕਿ ਉਹ ਇਸ ਮੁਸੀਬਤ ਦੀ ਘੜੀ ਦੇ ਵਿੱਚ ਜੋ ਉਹਨਾਂ ਨੇ ਦੀ ਜੋ ਇਨਸਾਨੀਅਤ ਹੈ, ਉਹਨਾਂ ਨੇ ਆਪਣੀ ਇਨਸਾਨੀਅਤ ਦਿਖਾਈ ਹੈ ਸਾਰੇ ਪਾਸੇ ਕਿ ਦੁਨੀਆ ਭਰ ਦੇ ਵਿੱਚ ਲੰਗਰ ਦਾ ਵਰਤਾਰਾ ਜਾਰੀ ਹੈ। ਉਹ ਨਾ ਦਿਨ ਦੇਖ ਰਹੇ ਨੇ, ਨਾ ਉਹ ਰਾਤ ਦੇਖ ਰਹੇ ਨੇ, ਨਾ ਉਹ ਆਪਣਾ ਟਾਈਮ ਕਿਸੇ ਤਰ੍ਹਾਂ ਦਾ ਵੀ ਦੇਖ ਰਹੇ ਨੇ। ਉਹ ਦਿਨ ਰਾਤ ਸੇਵਾ ਦੇ ਵਿੱਚ ਲੱਗੇ ਹੋਏ ਨੇ, ਲੰਗਰ ਦੇ ਵਿੱਚ ਲੱਗੇ ਹੋਏ ਨੇ। ਔਰ ਨਿਊਯਾਰਕ ਸਿਟੀ ਦੇ ਕਹਿਣ ਤੇ ਯੂਨਾਈਟਿਡ ਸਿੱਖ ਅਤੇ ਵਰਲਡ ਸਿੱਖ ਪਾਰਲੀਮੈਂਟ ਰੋਜ਼ਾਨਾ 30,000 ਤੋਂ ਜ਼ਿਆਦਾ ਲੋਕਾਂ ਤੱਕ ਜੋ ਲੰਗਰ ਹੈ ਮੁਹੱਈਆ ਕਰਵਾ ਰਹੀ ਹੈ। ਸੋ ਇਹ ਬੜੇ ਹੀ ਫਖਰ ਵਾਲੀ ਗੱਲ ਹੈ ਜੋ ਇਹ ਸੇਵਾ ਨਿਭਾ ਰਹੇ ਨੇ। ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ। ਐਂਡ ਦੂਸਰੇ ਪਾਸੇ ਜਿੱਥੇ ਸਾਇੰਸ ਲਈ ਇਹ ਵੱਡਾ ਚੈਲੰਜ ਹੈ ਕਿ ਉੱਥੇ ਜੋ ਭਾਰਤ ਦੇ ਹਿੰਦੂ ਤਵੀ ਹਾਕਮਾਂ ਦੇ ਕਹਿਣ ਤੇ ਭਾਰਤ ਦੇ ਲੋਕਾਂ ਨੇ ਥਾਲੀਆਂ ਖੜਕਾ ਕੇ ਤੇ ਤਾਲੀਆਂ ਵਜਾ ਕੇ ਕਰੋਨਾ ਵਾਇਰਸ ਦੇ ਭੂਤ ਨੂੰ ਡਰਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ। ਇਹ ਕੋਸ਼ਿਸ਼ ਕਿੰਨੀ ਕੁ ਕਾਮਯਾਬ ਹੋਏਗੀ ਇਸ ਬਾਰੇ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੀ ਜ਼ੁਬਾਨੀ ਸੁਣਾਂਗੇ। ਐਂਡ ਬਾਕੀ ਜੋ ਕਰੋਨਾ ਚਾਰੇ ਪਾਸੇ ਜਿਸ ਤਰ੍ਹਾਂ ਫੈਲਿਆ ਹੋਇਆ ਹੈ, ਲੋਕਾਂ ਨੂੰ ਇਸ ਨੇ ਪੀੜਤ ਕੀਤਾ ਹੋਇਆ ਹੈ, ਇਸ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਐਂਡ ਦੂਸਰਾ, ਜਿੱਥੇ ਕਰੋਨਾ ਵਾਇਰਸ ਇੱਕ ਵੱਡੀ ਆਫਤ ਬਣ ਕੇ ਆਇਆ ਹੈ ਉੱਥੇ ਜਿਵੇਂ ਕਿਹਾ ਜਾਂਦਾ ਹੈ ਕਿ ਕੁੱਬੇ ਦੇ ਲੱਤ ਵੱਜ ਕੇ ਲੱਕ ਸਿੱਧਾ ਹੋਣ ਵਾਂਗ ਹੋ ਰਿਹਾ ਹੈ। ਇਸ ਦੇ ਜੋ ਪੋਜ਼ਿਟਿਵ ਜਿਹੜੇ ਪੱਖ ਨੇ ਉਹ ਵੀ ਦੇਖਣ ਨੂੰ ਮਿਲ ਰਹੇ ਨੇ। ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਉਹ ਪੱਖ ਕਿਹੜੇ ਨੇ। ਐਂਡ ਥਰਡ ਵਿੱਚ ਆਪਾਂ ਕਸ਼ਮੀਰ ਮੁੱਦੇ ਤੇ ਗੱਲਬਾਤ ਕਰਾਂਗੇ, ਜਿਸ ਤਰ੍ਹਾਂ ਕਿ ਕਸ਼ਮੀਰ ਨੂੰ 7.5 ਮਹੀਨੇ ਹੋ ਚੁੱਕੇ ਨੇ ਲਾਕਡਾਊਨ ਹੋਇਆ ਨੂੰ। ਹੁਣ ਉਹਨਾਂ ਦੇ ਉੱਪਰ ਡਬਲ ਲਾਕਡਾਊਨ
ਹੋ ਚੁੱਕੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ, ਤੁਹਾਡੀਆਂ ਲਿਖਤਾਂ ਸ਼ੇਅਰ ਕਰਾਂਗੇ ਐਂਡ ਪ੍ਰੋਗਰਾਮ ਦੇ ਐਂਡ ਵਿੱਚ ਆਪਾਂ ਗੱਲਬਾਤ ਕਰਾਂਗੇ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਇਹ ਸ਼ੁਭ ਕਾਮਨਾ ਹੀ ਕਰ ਸਕਦੇ ਹਾਂ ਔਰ ਦੁਆ ਕਰ ਸਕਦੇ ਹਾਂ, ਅਰਦਾਸ ਕਰਦੇ ਹਾਂ ਕਿ ਜਿਹੜੀ ਇਹ ਮੁਸੀਬਤ ਕੋਰੋਨਾ ਦੀ ਇਨਸਾਨੀਅਤ ਦੇ ਉੱਤੇ ਹੈ ਔਰ ਇਸ ਵੇਲੇ ਜਿਹੜੀਆਂ ਫਿਗਰਸ ਵਰਲਡ ਹੈਲਥ ਆਰਗੇਨਾਈਜੇਸ਼ਨ ਜਾਂ ਯੂਨੈਸਕੋ ਵੱਲੋਂ ਨੇ ਦੁਨੀਆ ਦੇ 186 ਦੇਸ਼ਾਂ ਦੇ ਵਿੱਚ ਇਸ ਦੇ ਜਿਹੜੇ ਮਰੀਜ਼ ਨੇ ਆਈਡੈਂਟੀਫਾਈ ਹੋਏ ਨੇ, ਉਹਨਾਂ ਦੀ ਪ੍ਰੈਜ਼ੈਂਸ ਔਰ ਇਹਨਾਂ ਸਾਰਿਆਂ ਨੂੰ ਟੈਕਲ ਕਰਨ ਦੇ ਲਈ ਜਿਸ ਕਿਸਮ ਦਾ ਇਨਫਰਾਸਟ੍ਰਕਚਰ ਮੈਡੀਕਲ ਜਾਂ ਅਦਰ ਵੇ ਚਾਹੀਦਾ ਸੀ ਉਹ ਨਹੀਂ ਹੈ। ਔਰ ਅਨਫੋਰਚੂਨੇਟਲੀ ਜਿੱਥੇ ਦੁਨੀਆ ਨੇ ਨਿਊਕਲੀਅਰ ਵਾਰ ਹੋਏ ਤੇ ਕੀ ਕਰਨਾ ਹੈ, ਮਿਸਲ ਵਾਰ ਹੋਏ ਤੇ ਕੀ ਕਰਨਾ ਹੈ, ਮਿਸਲਸ ਦੇ ਆਪੋਜ਼ਿਟ ਮਿਸਲ ਉਹਨੂੰ ਰੋਕਣ ਲਈ ਕੀ ਕਰਨਾ ਹੈ, ਇਹਦੇ ਲਈ ਤਾਂ ਹੰਡਰਡਸ ਆਫ ਬਿਲੀਅਨਸ ਆਫ ਡਾਲਰਸ ਇਨਵੈਸਟ ਕੀਤੇ। ਬਟ ਇਹ ਵਾਰਨਿੰਗ ਕਿ ਇਸ ਕਿਸਮ ਦਾ ਜਿਹੜਾ ਹੈ ਉਹ ਕਹਿਰ ਵੀ ਵਾਪਰ ਸਕਦਾ ਹੈ, ਜਿਸ ਨੂੰ ਲਗਭਗ 5 ਸਾਲ ਪਹਿਲਾਂ ਬਿਲ ਗੇਟਸ ਜਿਹੜਾ ਦੁਨੀਆ ਦਾ ਇੱਕ ਸਟੇਜ ਤੇ ਸਭ ਤੋਂ ਅਮੀਰ ਆਦਮੀਆਂ ਚੋਂ ਸੀ, ਹੁਣ ਵੀ ਸ਼ਾਇਦ ਦੂਸਰੇ ਜਾਂ ਤੀਸਰੇ ਨੰਬਰ ਤੇ ਹੋਏਗਾ, ਜਿਹਦੀ ਬਿਲ ਗੇਟਸ ਫਾਊਂਡੇਸ਼ਨ ਨੇ ਦੁਨੀਆ ਦੇ ਵਿੱਚ ਮਿਲੀਅਨਸ ਆਫ ਡਾਲਰਸ ਜਿਹੜੇ ਨੇ ਉਹ ਕੈਂਸਰ ਨੂੰ ਲੜਨ ਦੇ ਲਈ ਦਿੱਤੇ ਹੋਏ ਨੇ। ਔਰ ਇਸੇ ਤਰ੍ਹਾਂ ਗਰੀਬ ਦੇਸ਼ਾਂ ਦੇ ਵਿੱਚ ਕਿਤੇ ਐਜੂਕੇਸ਼ਨ ਪ੍ਰੋਗਰਾਮ, ਕਿਤੇ ਵੈਕਸੀਨੇਸ਼ਨ ਪ੍ਰੋਗਰਾਮ, ਇਹ ਸਾਰੇ ਦੇ ਵਿੱਚ ਮਾਈਕਰੋਸਾਫਟ ਦਾ ਫਾਦਰ ਹੈ ਬਿਲ ਗੇਟਸ ਔਰ ਫਿਲੈਂਥਰੋਪਿਸਟ ਵੀ ਹੈ। ਔਰ ਦਿਲਚਸਪ ਗੱਲ ਇਹ ਹੈ ਕਿ 2015 ਦੇ ਵਿੱਚ ਇੱਕ ਟੈਡ ਸੀਰੀਜ਼ ਜਿਹੜੀ ਆਉਂਦੀ ਹੈ ਉਸ ਦੇ ਵਿੱਚ ਇੱਕ ਬਿਲ ਗੇਟਸ ਦਾ ਇੰਟਰਵਿਊ ਸੀ, ਕਿਉਂਕਿ 2014 ਦੇ ਵਿੱਚ ਤਾਜ਼ਾ ਈਬੋਲਾ ਵਾਇਰਸ ਹੋ ਕੇ ਹਟਿਆ ਸੀ ਔਰ ਇਹ ਭਾਵੇਂ ਅਫਰੀਕਾ ਦੇ 3 ਮੁਲਕਾਂ ਤੱਕ ਹੀ ਮਹਿਦੂਦ ਸੀ, 10,000 ਤੋਂ ਜ਼ਿਆਦਾ ਲੋਕ ਉਹਦੇ 'ਚ ਮਰੇ ਸਨ, ਉਹ ਫੈਲਿਆ ਨਹੀਂ। ਲੇਕਿਨ ਉਸ ਤੋਂ ਇੱਕਦਮ ਬਾਅਦ 2015 ਦੇ ਵਿੱਚ ਬਿਲ ਗੇਟਸ ਦਾ ਇੰਟਰਵਿਊ ਆਉਂਦਾ ਹੈ ਜਿਸ 'ਚ ਉਹ ਵਾਰਨ ਕਰਦਾ ਹੈ ਕਿ ਵੀ ਅਸੀਂ ਆਉਣ ਵਾਲੇ ਪੀਰੀਅਡ 'ਚ ਕੀ ਚੈਲੰਜ ਫੇਸ ਕਰ ਸਕਦੇ ਹਾਂ। ਮੈਂ ਉਸ ਬਾਰੇ ਵੀ ਗੱਲ ਕਰਾਂਗਾ, ਪਰ ਉਸ ਤੋਂ ਪਹਿਲਾਂ ਅਸੀਂ ਜਿਹੜਾ ਅੱਜ ਜਿਵੇਂ ਤੁਸੀਂ ਮੈਂਸ਼ਨ ਕੀਤਾ ਹੈ ਕਿ ਅੱਜ ਤੋਂ ਠੀਕ 99 ਸਾਲ ਪਹਿਲਾਂ 23 ਮਾਰਚ 1931 ਨੂੰ ਲਾਹੌਰ ਦੀ ਜੇਲ੍ਹ ਦੇ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਇਹਨਾਂ ਤਿੰਨਾਂ ਨੂੰ ਹੀ ਫਾਂਸੀ ਦਿੱਤੀ ਗਈ ਸੀ। ਉਹਨਾਂ ਦਾ ਅੱਜ ਸ਼ਹੀਦੀ ਦਿਨ ਵੀ ਹੈ ਔਰ ਬੇਸ਼ੱਕ ਕਿ ਸਾਡਾ ਪੰਜਾਬ ਵੀ ਇਸ ਵੇਲੇ ਪੂਰਾ ਲਾਕਡਾਊਨ ਦੇ ਥੱਲੇ ਹੈ ਔਰ 4 ਚੁਫੇਰੇ ਕਰਫਿਊ ਲੱਗੇ ਹੋਏ ਨੇ ਔਰ ਇਸ ਵਾਰ ਸ਼ਾਇਦ ਕਿਤੇ ਵੀ ਕੋਈ ਈਵਨ ਸਮਾਗਮ ਨਹੀਂ, ਕਿਉਂਕਿ 50 ਤੋਂ ਜ਼ਿਆਦਾ ਬੰਦਿਆਂ ਦੇ ਇਕੱਠੇ ਹੋਣ ਤੇ ਵੈਸੇ ਹੀ ਪਾਬੰਦੀ ਸੀ। ਹੁਣ ਤਾਂ ਵੈਸੇ ਹੀ ਦਫਾ 144 ਲੱਗ ਗਈ ਹੈ ਔਰ ਮੈਂ ਅੱਜ ਦੇਖ ਰਿਹਾ ਸੀ ਕਿ ਈਵਨ ਦਰਬਾਰ ਸਾਹਿਬ ਸਮੇਤ ਜਿਹੜੇ ਗੁਰਦੁਆਰਾ ਸਾਹਿਬਾਨ, ਬੇਸ਼ੱਕ ਸਾਡੀ ਪਰੰਪਰਾ ਉਹਨਾਂ ਨੂੰ ਖੁੱਲ੍ਹੇ ਰੱਖਣ ਦੀ ਹੈ, ਪਰ ਹੁਣ ਉੱਥੇ ਜਿਹੜੇ ਯਾਤਰੂ ਨੇ ਜਾਂ ਪਿਲਗ੍ਰਿਮ ਨੇ ਉਹ ਬਹੁਤ ਘੱਟ ਨੇ ਔਰ ਇਹ ਇੱਕ ਚੰਗੀ ਗੱਲ ਵੀ ਹੈ। ਔਰ ਸਾਡੇ ਭੈਣ ਜੀ ਅਮਨਜੋਤ ਕੌਰ ਜਿਹੜੇ ਸਾਨੂੰ ਲਗਾਤਾਰ ਲਿਖਦੇ ਨੇ, ਹੁਣ ਵੀ ਉਹਨਾਂ ਨੇ ਲਿਖਿਆ, ਉਹਨਾਂ ਨੂੰ ਇਸ ਗੱਲ ਦਾ ਜਿਹੜਾ ਹੈ ਉਹ ਜ਼ੋਰਦਾਰ ਤੌਰ ਦੇ ਉੱਤੇ ਪ੍ਰੋਟੈਸਟ ਵੀ ਕਰਦੇ ਨੇ ਕਿ ਭਾਈ ਸਾਡੀ ਲੀਡਰਸ਼ਿਪ ਜਾਂ ਸਾਡੇ ਲੋਕ ਕਿਉਂ ਸਿਆਣਪ ਤੋਂ ਕੰਮ ਨਹੀਂ ਲੈਂਦੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੱਕ ਹੁਣ ਇਹ ਜਿਹੜਾ ਸੱਚਮੁੱਚ ਦਾ ਚੈਲੰਜ ਜਿਹੜਾ ਕਿ ਜਿਹਨੂੰ ਕਹਿੰਦੇ ਨੇ ਕਿ ਮੂੰਹ ਦੇ ਸਾਹਮਣੇ ਆ ਕੇ ਹੀ ਨਹੀਂ ਵੱਜਾ, ਬਹੁਤਿਆਂ ਨੇ ਨਾ ਪ੍ਰੀਕਾਸ਼ਨਰੀ ਮੈਸ਼ਰ ਲਏ, ਨਾ ਜਿਹੜਾ ਪੀਰੀਅਡ ਸੀ ਕਿ ਜਿਹਦੇ 'ਚ ਕਿ ਈਵਨ ਸਰਕਾਰੀ ਪੱਖ ਤੋਂ ਵੀ ਇਹ ਲਾਕਡਾਊਨ ਅਰਲੀਅਰ ਹੋਣਾ ਚਾਹੀਦਾ ਸੀ, ਲੇਕਿਨ ਇਹਦੇ ਬਾਵਜੂਦ ਵੱਡੇ ਇਕੱਠ ਵੀ ਜਾਰੀ ਰਹੇ ਔਰ ਇਹਦੇ ਬਾਵਜੂਦ ਕਿ ਪੰਜਾਬ ਇੱਕ ਐਸਾ ਸੂਬਾ ਹੈ ਜਿੱਥੋਂ ਲੱਖਾਂ ਲੋਕ ਜਿਹੜੇ ਨੇ ਉਹ ਦੁਨੀਆ ਭਰ ਦੇ ਦੇਸ਼ਾਂ 'ਚ ਬੈਠੇ ਨੇ, 5 ਮਿਲੀਅਨ ਦੇ ਕਰੀਬ ਸਿੱਖ ਡਾਇਸਪੋਰਾ ਹੀ ਹੈ ਔਰ ਇਹ ਸਾਰੇ ਪੀਰੀਅਡ 'ਚ ਆਲਮੋਸਟ 13-14 ਮਾਰਚ ਤੱਕ ਕਹਿਣ ਨੂੰ ਉਹਨਾਂ ਨੇ ਕਹਿ ਦਿੱਤਾ ਕਿ ਜੀ ਅਸੀਂ ਏਅਰਪੋਰਟ ਤੇ ਦੂਜਿਆਂ ਤੇ ਹੈ। ਅੱਜ ਹੀ ਮੇਰੀ ਸੁਰਿੰਦਰ ਸਿੰਘ ਗਿੱਲ ਜਿਹੜੇ ਆਪਣੇ ਪਰਿਵਾਰ ਨਾਲ ਪੰਜਾਬ ਗਏ ਹੋਏ ਸਨ, ਡਾਲਸ ਟੈਕਸਸ ਬੇਸਡ ਨੇ, ਤੇ ਉਹ ਦੱਸ ਰਹੇ ਸੀ ਉਹ ਸ਼ਾਇਦ ਹਫਤਾ ਪਹਿਲਾਂ 10 ਦਿਨ ਪਹਿਲਾਂ ਆਏ ਨੇ। ਉਹ ਕਹਿੰਦੇ ਨੇ ਜੀ ਕੋਈ ਨਾ ਏਅਰਪੋਰਟ ਤੇ ਟੈਂਪਰੇਚਰ ਤੱਕ ਵੀ ਕਿਸੇ ਨੇ ਚੈੱਕ ਨਹੀਂ ਕੀਤਾ, 2 ਥਾਵਾਂ ਤੇ ਸਿੱਧਾ ਹੀ ਆਏ। ਸੋ ਜ਼ਾਹਿਰ ਹੈ ਕਿ ਇਸ ਸਾਰੇ ਪੀਰੀਅਡ ਦੇ ਵਿੱਚ ਹੁਣ ਤਾਂ ਜਿੱਥੇ ਕੇਸ ਵੀ ਡਿਟੈਕਟ ਹੋਏ ਨੇ ਭਾਰਤ ਦੇ, ਹੁਣ ਜਿਹੜੀ ਇੱਕ ਅੰਦਾਜ਼ੇ ਮੁਤਾਬਕ ਜਿਹੜਾ 9 ਲੋਕਾਂ ਦੀ ਮੌਤ ਭਾਰਤ ਦੇ ਵਿੱਚ ਹੋਈ ਹੈ, 468 ਤੋਂ ਜ਼ਿਆਦਾ
ਜਿਹੜੇ ਮਾਮਲੇ ਨੇ ਕਿ ਜਿਹੜੇ ਕੋਵਿਡ-19 ਜਿਹਦਾ ਨਾਂ ਹੁਣ ਜ਼ਿਆਦਾ ਪਪੂਲਰ ਹੋ ਰਿਹਾ ਕਰੋਨਾ ਨਾਲੋਂ ਇਨਫੈਕਟਡ ਨੇ, ਇਹ ਡਾਇਗਨੋਸ ਹੋਏ ਨੇ। ਔਰ ਭਾਰਤ ਦੇ 22 ਸੂਬਿਆਂ ਦੇ 75 ਜ਼ਿਲ੍ਹਿਆਂ ਦੇ ਵਿੱਚ ਇਸ ਦੀ ਜਿਹੜੀ ਹੈ ਉਹ ਤਸਦੀਕ ਹੋਈ ਹੈ ਕਿ ਮਰੀਜ਼ ਨੇ, ਜਿਨ੍ਹਾਂ ਦੇ ਵਿੱਚ ਮਹਾਰਾਸ਼ਟਰ, ਕਰਨਾਟਕਾ, ਕੇਰਲਾ, ਦਿੱਲੀ, ਉੱਤਰ ਪ੍ਰਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ। ਔਰ ਇਹੀ ਆਰਟ ਜਦੋਂ ਅਸੀਂ ਇੰਟਰਨੈਸ਼ਨਲੀ ਦੇਖ ਰਹੇ ਹਾਂ ਵੀ ਹਾਲਾਂਕਿ ਚਾਈਨਾ ਔਰ ਰਸ਼ੀਆ ਇਹਨਾਂ ਨੇ ਕਾਫੀ ਹੱਦ ਤੱਕ ਕੰਟਰੋਲ ਕਰ ਰਿਹਾ। ਰਸ਼ੀਅਨ ਫਿਗਰਸ ਤਾਂ ਪਹਿਲਾਂ ਹੀ ਬਾਹਰ ਨਹੀਂ ਆਈਆਂ, ਪਰ ਉਹਨਾਂ ਨੇ ਆਪਣੇ ਜਿਵੇਂ ਪੁਤਿਨ ਕ੍ਰੀਮੀਆ ਜਿਹਨੂੰ ਯੂਕਰੇਨ ਤੋਂ ਖੋਹ ਕੇ ਰੂਸ ਨੇ ਫੌਜੀ ਤਾਕਤ ਨਾਲ ਹਥਿਆਇਆ ਸੀ, ਉਹਦੇ ਹਥਿਆਣ ਦੀ 6ਵੀਂ ਵਰ੍ਹੇਗੰਢ ਹੈ। ਹਾਲਾਂਕਿ ਉਸ ਤੋਂ ਬਾਅਦ ਰਸ਼ੀਆ ਤੇ ਬਹੁਤ ਸਾਰੀਆਂ ਇੰਟਰਨੈਸ਼ਨਲ ਸੈਂਕਸ਼ਨਸ ਵੀ ਲੱਗੀਆਂ, ਪਰ ਪੁਤਿਨ ਜਿਹੜਾ ਹੈ ਆਪਣੇ ਕਨਸਟੀਟਿਊਸ਼ਨ ਨੂੰ ਵੀ ਅਮੈਂਡ ਕਰਨ ਜਾ ਰਿਹਾ ਕਿ ਉਹ 80 ਸਾਲ ਤੋਂ ਬਾਅਦ ਵੀ ਜਿਹੜਾ ਹੈ ਉਹ ਪ੍ਰੈਜ਼ੀਡੈਂਟ ਬਣਿਆ ਰਹੇ। ਉੱਥੇ ਉਹ ਦੁਨੀਆ ਨੂੰ ਇਹ ਵੀ ਦੱਸ ਰਿਹਾ ਵੀ ਅਸੀਂ ਕ੍ਰੀਮੀਆ ਨੂੰ ਐਨੈਕਸ ਕੀਤਾ ਹੋਇਆ, ਤੁਹਾਡੀ ਸਾਨੂੰ ਕੋਈ ਪਰਵਾਹ ਨਹੀਂ ਹੈ। ਤਾਂ ਉੱਥੇ ਉਹ ਫੰਕਸ਼ਨ ਨਾਰਮਲੀ ਚੱਲ ਰਹੇ ਨੇ, ਕੋਈ ਇਸ ਕਿਸਮ ਦਾ ਪੈਨਿਕ ਜਾਂ ਵਿਦਨ ਕੰਟਰੀ ਕੋਈ ਫਲਾਈਟਸ ਦਾ ਕੈਂਸਲ ਹੋਣਾ ਜਾਂ ਫੰਕਸ਼ਨਸ ਦਾ ਕੈਂਸਲ ਹੋਣਾ ਨਹੀਂ ਹੈ। ਹਾਲਾਂਕਿ ਰਸ਼ੀਅਨ ਕਰੰਸੀ ਵੀ ਥੱਲੇ ਗਈ ਹੈ। ਰਸ਼ੀਆ ਔਰ ਸਾਊਦੀ ਅਰੇਬੀਆ ਨੇ ਜਿਹੜਾ ਇੱਕ ਦੂਜੇ ਦੇ ਨਾਲ ਉਹ ਇੱਕ ਕੰਪੀਟੀਸ਼ਨ ਜਿਹਾ ਕਰਕੇ ਆਇਲ ਪ੍ਰਾਈਸਿਸ ਥੱਲੇ ਗਏ। ਰਸ਼ੀਆ ਦਾ ਵੱਡਾ ਰੈਵਨਿਊ ਉਹਦੇ ਚੋਂ ਆਉਂਦਾ ਸੀ। ਲੇਕਿਨ ਚੀਨ ਬਾਰੇ ਬੜੀ ਗੱਲ ਕਲੀਅਰ ਹੈ ਕਿ ਵੀ ਉਹਨੇ ਇਹਦੇ ਤੇ ਮੁਕੰਮਲ ਕੰਟਰੋਲ ਕਰ ਲਿਆ, ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ। ਸਗੋਂ ਚਾਈਨਾ ਨੇ ਇਸ ਵੇਲੇ ਇਟਲੀ ਦੀ ਮਦਦ ਦੇ ਲਈ ਵੱਡੀ ਗਿਣਤੀ 'ਚ ਆਪਣੇ ਜਿਹੜੀਆਂ ਨੇ ਮਾਸਕ, ਗਲਵਸ ਦੂਸਰਾ ਭੇਜਿਆ ਨੇ, ਪਾਕਿਸਤਾਨ ਦੀ ਵੀ ਹੈ। ਔਰ ਅੱਜ ਉਹਨੇ ਇੰਡੀਆ ਨੂੰ ਵੀ ਆਫਰ ਕੀਤਾ ਹੈ ਕਿ ਭਾਈ ਅਸੀਂ ਤੁਹਾਡੀ ਕੋਈ ਵੀ ਮਦਦ ਕਰਨ ਨੂੰ ਤਿਆਰ ਹੈ। ਸੋ ਇਸ ਤੋਂ ਜ਼ਾਹਰ ਹੈ ਜਿਹੜਾ ਇਹਦੇ 'ਚ ਪੋਜ਼ਿਟਿਵ ਨੋਟ ਹੈ ਕਿ ਭਾਈ ਜੇ ਅਲਟੀਮੇਟਲੀ ਇਹ ਆਈਸੋਲੇਸ਼ਨ ਜਾਂ ਕੁਆਰੰਟਾਈਨ, ਜਿਹਦੇ ਲਈ ਪੰਜਾਬੀ 'ਚ ਅਸੀਂ ਲਫ਼ਜ਼ ਅਲਾਦਗੀ ਕਵਾਂਗੇ, ਇਸ ਨੂੰ ਇੰਪਲੀਮੈਂਟ ਕੀਤਾ ਜਾਂਦਾ ਤੇ ਇਹ ਕੰਟਰੋਲੇਬਲ ਹੈ। ਬਿਲਕੁਲ ਇਸ ਦਾ ਜਿਹੜਾ ਸਪਰੈਡ ਹੈ ਬੜਾ ਫਾਸਟ ਹੈ ਔਰ ਡੈਥ ਰੇਟ ਜ਼ਾਹਰ ਹੈ 3% ਦੇ ਕਰੀਬ ਹੈ, 2 to 3%, ਜਿਹੜਾ ਕਿ ਈਵਨ ਨਾਰਮਲ ਫਲੂ 'ਚ 0.1% ਸੀ। ਪਰ ਕਿਉਂਕਿ ਇਨਕੂਬੇਸ਼ਨ ਪੀਰੀਅਡ ਜਿਹੜਾ ਇਹ ਲੋਕੇ 2 ਹਫ਼ਤੇ ਵਿੱਚ ਰਹਿੰਦਾ ਹੈ, ਇਹ ਸਪਰੈਡਿੰਗ ਟਾਈਮ ਹੁੰਦਾ ਹੈ। ਬਿਲਕੁਲ। ਸੋ ਇਸ ਲਿਹਾਜ਼ ਨਾਲ ਚਾਈਨਾ ਨੇ ਵੂਹਾਨ ਨੂੰ ਕੱਟ ਆਫ ਕੀਤਾ। ਫਿਰ ਕਿਵੇਂ ਉਹਨਾਂ ਨੇ ਕੰਟਰੋਲ ਕੀਤਾ, ਇਹ ਆਪਣੇ ਆਪ ਦੇ ਵਿੱਚ ਇੱਕ ਸਕਸੈਸ ਸਟੋਰੀ ਹੋਏਗੀ। ਔਰ ਈਵਨ ਪ੍ਰੈਜ਼ੀਡੈਂਟ ਟਰੰਪ ਨੇ ਵੀ ਚਾਈਨਾ ਬਾਰੇ ਉਹਨੇ ਕਿਹਾ ਜੀ ਆਈ ਐਮ ਲਿਟਲ ਬਿਟ ਐਂਗਰੀ ਕਿ ਚਾਈਨਾ ਨੇ ਪਹਿਲਾਂ ਕਿਉਂ ਨਹੀਂ ਦੱਸਿਆ, ਪਰ ਉਹਨੇ ਤਾਰੀਫ ਕੀਤੀ ਚਾਈਨਾ ਦੇ ਲੋਕਾਂ ਦੀ ਔਰ ਸ਼ੀ ਜਿਨਪਿੰਗ ਦੀ ਵੀ ਕਿ ਮੇਰਾ ਦੋਸਤ ਹੈ ਇਹ ਉਹ। ਸੋ ਜ਼ਾਹਰ ਹੈ ਵੀ ਚਾਈਨਾ ਨੇ ਜਿਹੜਾ ਇਸ ਸਾਰੇ ਮਾਮਲੇ ਦੇ ਵਿੱਚ ਅਮਰੀਕਾ ਨੂੰ ਵੀ ਜ਼ਰੂਰ ਪੇਸ਼ਕਸ਼ ਕੀਤੀ ਹੋਏਗੀ। ਪਹਿਲੀ ਸਟੇਜ 'ਤੇ ਜਦੋਂ ਅਮਰੀਕਾ ਨੇ ਮਦਦ ਦੀ ਪੇਸ਼ਕਸ਼ ਕੀਤੀ ਸੀ ਤਾਂ ਚਾਈਨਾ ਨੇ ਠੁਕਰਾ ਦਿੱਤੀ ਸੀ। ਔਰ ਉਹਨਾਂ ਦਾ ਜਿਸ ਕਿਸਮ ਦਾ ਹੁੰਦਾ ਹੈ ਕਿ ਵੀ ਉਹ ਆਪਣਾ ਹੀ ਉਹਨਾਂ ਨੇ ਇੱਕ ਸਿਸਟਮ ਡਿਵੈਲਪ ਕੀਤਾ ਹੋਇਆ। ਬਿਲਕੁਲ। ਇਸੇ ਤਰ੍ਹਾਂ ਈਰਾਨ, ਬੇਸ਼ੱਕ ਈਰਾਨ ਦੇ ਵਿੱਚ ਵੀ ਮੌਤਾਂ ਦੀ ਗਿਣਤੀ 5000 ਤੋਂ ਸ਼ਾਇਦ 6000 ਤੋਂ ਵੀ ਜ਼ਿਆਦਾ ਹੋਏਗੀ, ਲੇਕਿਨ ਇਹ ਈਰਾਨ ਦੀ ਉਹਨਾਂ ਦੀ ਸਿਵਲਾਈਜੇਸ਼ਨ ਦੀ ਬਦੌਲਤ ਹੈ, ਉਹਨਾਂ ਦੀ ਰੈਜ਼ੀਲੀਅੰਸ ਦੀ ਬਦੌਲਤ ਹੈ, ਜਾਂ ਉਹਨਾਂ ਦੇ ਵਿੱਚ ਜਿਹੜਾ ਹਾਈਜੀਨਿਕ ਪਾਰਟ ਵੀ ਹੈ। ਉਹਨਾਂ ਨੇ ਜਿਵੇਂ ਇੱਕ ਜ਼ਮਾਨੇ ਦੇ ਵਿੱਚ ਅੱਜ ਤੋਂ 10, 12, 15 ਸਾਲ ਪਹਿਲਾਂ ਬਹੁਤ ਜ਼ੋਰਦਾਰ ਜਿਹੜਾ ਅਰਥਕੁਏਕ ਆਇਆ ਸੀ ਈਰਾਨ 'ਚ, ਔਰ ਉਦੋਂ ਦੁਨੀਆ ਦੀਆਂ ਜਿਹੜੀਆਂ ਰਿਲੀਫ ਏਜੰਸੀਜ਼ ਨੇ ਔਰ NGOs ਨੇ ਉਹਨਾਂ ਦੀਆਂ ਅੱਖਾਂ ਫੱਟੀਆਂ ਰਹਿ ਗਈਆਂ ਸੀ। ਉਹਨਾਂ ਨੇ ਦੇਖਿਆ ਕਿ ਈਰਾਨ ਨੇ ਕਿੰਨਾ ਜ਼ਬਰਦਸਤ ਆਪਣਾ ਜਿਹੜਾ ਮਦਦਗਾਰੀ ਦਾ ਸਿਸਟਮ ਹੈ ਐਸਟੈਬਲਿਸ਼ ਕੀਤਾ ਹੋਇਆ, ਔਰ ਉਹਨਾਂ ਨੇ ਕਿਸੇ ਦੀ ਮਦਦ ਨਹੀਂ ਸੀ ਲਈ, ਲੇਕਿਨ ਲੋਕਾਂ ਤੱਕ ਪਹੁੰਚ ਵੀ ਸੀ ਔਰ ਕੋਈ ਉਹ ਪੈਨਿਕ ਨਹੀਂ ਹੁੰਦੇ। ਸੋ ਇਸ ਕੋਈ ਸ਼ੱਕ ਨਹੀਂ ਹੈ ਕਿ ਈਰਾਨ ਤੋਂ ਆਉਣ ਵਾਲੇ ਜਿਹੜੇ ਲੋਕ ਸੀ ਉਹ ਕਾਫੀ ਹੱਦ ਤੱਕ ਉਹ ਭਾਵੇਂ ਭਾਰਤ ਦੇ ਵਿੱਚ ਹੋਣ, ਕਸ਼ਮੀਰ ਵਾਦੀ 'ਚ ਵੀ ਉਸ ਦਾ ਅਸਰ ਹੋਇਆ, ਪਾਕਿਸਤਾਨ 'ਚ ਕਾਫੀ ਜ਼ਿਆਦਾ ਹੋਇਆ ਕਿਉਂਕਿ ਈਰਾਨ ਦਾ ਬਾਰਡਰ ਸਿੰਧ ਬਲੋਚਿਸਤਾਨ ਦੇ ਨਾਲ ਲੱਗਦਾ ਹੈ। ਉਹਨਾਂ ਨੇ ਉਸ ਚੈਲੰਜ ਨੂੰ ਨਹੀਂ ਸਮਝਿਆ, ਪਰ ਈਰਾਨ ਨੇ ਵੀ ਜਿਹੜਾ ਇਸ ਦੇ ਨਾਲ ਕਾਫੀ ਹੱਦ ਤੱਕ ਜਿਹੜਾ ਉਹਨੂੰ ਕਾਮਯਾਬੀ ਦੇ ਨਾਲ ਨਜਿੱਠਿਆ। ਇਟਲੀ ਜ਼ਾਹਰ ਹੈ ਕਿ ਇਟਲੀ 'ਚ ਬਹੁਤ ਬੁਰਾ ਹਾਲ ਸੀ, ਪਰ ਹੁਣ ਅਸੀਂ ਦੇਖ ਰਹੇ ਹਾਂ ਕਿ ਨਵੇਂ ਕੇਸਿਸ ਜਿਹੜੇ ਨੇ ਉਹ ਘਟ ਰਹੇ ਨੇ। ਉਹਨਾਂ ਨੇ ਵੀ ਵਿਦਨ ਸਾਰੀਆਂ ਫਲਾਈਟਸ ਕੈਂਸਲ ਕੀਤੀਆਂ ਔਰ ਬਹੁਤ ਸਾਰੇ, ਕਿਉਂਕਿ ਇਟਲੀ ਦੇ ਵਿੱਚ ਵੱਡੀ ਗਿਣਤੀ 'ਚ ਸਿੱਖ ਕੌਮ ਵੀ ਵਸਦੀ ਹੈ। ਜੇ ਮੈਂ ਗਲਤ ਨਾ ਹੋਵਾਂ ਹੁਣ ਤਾਂ ਸ਼ਾਇਦ 70-80 ਤੋਂ ਜ਼ਿਆਦਾ ਗੁਰਦੁਆਰੇ ਨੇ ਇਟਲੀ ਦੇ ਵਿੱਚ, ਕਿਉਂਕਿ ਉਹਨਾਂ ਦਾ ਜਦੋਂ ਈਵਨ ਨਗਰ ਕੀਰਤਨ ਵੀ ਹੁੰਦਾ 60-70 ਹਜ਼ਾਰ ਸਿੱਖ ਉਸ ਜਲੂਸ ਦਾ ਹਿੱਸਾ ਹੁੰਦੇ ਨੇ। ਸੋ ਉੱਥੇ ਵੀ ਜਿੱਥੇ ਸਿੱਖ ਜਥੇਬੰਦੀਆਂ ਨੇ ਜਿਹੜਾ ਉੱਥੇ ਬਾਹਰ ਨਿਕਲ ਕੇ ਮਦਦ ਦੀ ਕੋਸ਼ਿਸ਼ ਕੀਤੀ ਹੈ, ਹਾਲਾਂਕਿ ਉਹਨਾਂ ਦੇ ਆਪਣੇ ਸਿਸਟਮ ਵੀ ਜਿਹੜੇ ਨੇ ਉਹ ਕਾਫੀ ਪੁਖਤਾ ਸਿਸਟਮ ਨੇ, ਲੇਕਿਨ
ਇਹ ਇੱਕ ਬੜੀ ਪੋਜ਼ਿਟਿਵ ਗੱਲ ਹੈ। ਇੰਗਲੈਂਡ ਦੇ ਹਵਾਲੇ ਨਾਲ ਵੀ ਅਸੀਂ ਦੇਖ ਰਹੇ ਹਾਂ, ਜਿੱਥੇ ਆਉਣ ਵਾਲੇ ਦਿਨਾਂ 'ਚ ਸਿਚੁਏਸ਼ਨ ਹੋਰ ਵੀ ਵਰਸਟ ਹੋਣ ਜਾ ਰਹੀ ਹੈ, ਪਰ ਉੱਥੇ ਵੀ ਜਿਹੜੀਆਂ ਗੁਰਦੁਆਰਾ ਮੈਨੇਜਮੈਂਟ, ਸਿੱਖ NGOs ਨੇ, ਉਹਨਾਂ ਨੇ ਕਿਤੇ ਫੂਡ ਬੈਂਕ ਐਸਟੈਬਲਿਸ਼ ਕੀਤਾ ਹੈ, ਕਿਤੇ ਹੋਰ ਮਦਦ ਕੀਤੀ ਹੈ, ਔਰ ਲੋਕਾਂ ਦੇ ਵਿੱਚ ਸਾਰੇ ਸਿਸਟਮ ਨੂੰ ਵਲੰਟੈਰਲੀ ਜਿਹੜਾ ਹੈ ਉਹ ਅੱਗੇ ਤੋਰਨ ਦੀ ਜਾਂਚ ਹੈ। ਔਰ ਮੈਂ ਸਮਝਦਾ ਵੀ ਇਹ ਬਿਗਨਿੰਗ 'ਚ ਹੀ ਬਣਦਾ ਸਾਡਾ ਕਿ ਅਸੀਂ ਅਮਰੀਕਾ ਦੇ ਵਿੱਚ ਔਰ ਕੈਨੇਡਾ ਦੇ ਵਿੱਚ, ਅਮਰੀਕਾ 'ਚ ਖਾਸ ਤੌਰ 'ਤੇ ਕਿਉਂਕਿ ਨਿਊਯਾਰਕ 'ਚ ਅਸੀਂ ਬੇਸਡ ਹੈ, ਔਰ ਮੈਂ ਦੇਖ ਰਿਹਾ ਪਿਛਲੇ 3-4 ਦਿਨ ਤੋਂ ਕਿਵੇਂ ਉਹ ਵੀਰ ਹਰਦਿਆਲ ਸਿੰਘ ਹੋਣ, ਭਾਈ ਹਿੰਮਤ ਸਿੰਘ ਹੋਣ, ਭਾਈ ਬਲਜਿੰਦਰ ਸਿੰਘ ਹੋਣ, ਗੁਰਵਿੰਦਰ ਸਿੰਘ ਹੋਣ ਜਿਹੜੇ ਮੈਸੇਚਿਊਸਟਸ ਤੋਂ ਨੇ, ਔਰ ਦਰਜਨਾ ਹੋਰ ਸਿੰਘ ਜਿਨ੍ਹਾਂ ਦੇ ਮੈਨੂੰ ਨਾਂ ਵੀ ਨਹੀਂ ਪਤਾ, ਜਿਹੜੇ ਦਿਨ ਰਾਤ ਲੱਗੇ ਹੋਏ ਨੇ, ਕਿਉਂਕਿ ਨਿਊਯਾਰਕ ਸਿਟੀ ਦੀ ਡਿਜ਼ਾਸਟਰ ਮੈਨੇਜਮੈਂਟ ਜਿਹੜੀ ਇਹਨਾਂ ਦੀ ਅਥਾਰਟੀ ਹੁੰਦੀ ਹੈ, ਉਹਨਾਂ ਨੇ ਮੰਗ ਕੀਤੀ ਸੀ ਕਿ ਸਾਨੂੰ ਮੰਡੇ ਸਵੇਰ ਤੱਕ 32,000 ਜਿਹੜੀਆਂ ਨੇ ਰੈਡੀ ਹੌਟ ਮੀਲ ਸਪਲਾਈ ਹੋਣ, ਜਿਹੜੀਆਂ ਉਹਨਾਂ ਨੇ 올ਡ ਏਜ ਲੋਕ ਔਰ ਦੂਸਰੇ ਨੇ ਜਿਹੜੇ 올ਡ ਏਜ ਹੋਮਸ 'ਚ ਨੇ ਜਾਂ ਘਰਾਂ 'ਚ ਨੇ, ਉਹਨਾਂ ਨੂੰ ਤੱਕ ਉਹਨਾਂ ਨੇ ਪਹੁੰਚਾਉਣਾ ਸੀ। ਵੈਰੀ ਨਾਈਸ। ਕਿਵੇਂ ਇਹਨਾਂ ਨੇ ਫਲੈਸ਼ਿੰਗ ਗੁਰਦੁਆਰਾ ਸਾਹਿਬ ਦੇ ਵਿੱਚ ਸੈਂਟਰ ਐਸਟੈਬਲਿਸ਼ ਕੀਤਾ ਹੈ, ਕਿਵੇਂ ਡੇ ਐਂਡ ਨਾਈਟ, ਕੱਲ੍ਹ ਵੀ ਸਾਰੀ ਰਾਤ ਜਾਗਦੇ ਰਹੇ, ਔਰ ਕਿਵੇਂ ਕਿਤੋਂ ਕੰਟੇਨਰਸ ਰਾਹੀਂ, ਦੂਜਿਆਂ ਰਾਹੀਂ ਸਵੇਰ ਹੋਣ ਤੱਕ ਉਹਨਾਂ ਨੇ ਪਹਿਲੀ ਜਿਹੜੀ ਇੰਸਟਾਲਮੈਂਟ ਸੀ ਉਹ ਉਹਨਾਂ ਤੱਕ ਪਹੁੰਚਾਈ। ਫਿਰ ਹੁਣ ਬੁੱਧਵਾਰ ਉਹਨਾਂ ਦੀ ਨੈਕਸਟ ਪਾਰਟ ਹੈ, ਅੱਜ ਵੀ ਸਾਰੀ ਰਾਤ ਲੱਗਣਗੇ, ਔਰ ਅਸੀਂ ਇਹ ਚਾਹਾਂਗੇ ਕਿ ਭਾਈ ਇਹ ਜਿਹੜੇ ਬਾਕੀ ਗੁਰਦੁਆਰਾ ਸਾਹਿਬਾਨ ਵੀ ਨੇ, ਹਾਲਾਂਕਿ ਕਈਆਂ ਨੇ ਜਿਸ ਕਿਸਮ ਦੀਆਂ ਹਦਾਇਤਾਂ ਸੀ ਉਹਦੇ ਥੱਲੇ ਆਪਣੇ ਕਿਚਨ ਲਾਕਡਾਊਨ ਕੀਤੇ ਹੋਏ ਨੇ, ਲੇਕਿਨ ਇਹ ਇੱਕ ਥਾਂ ਦਾ ਕੰਮ ਨਹੀਂ ਹੈ, ਇੱਕ ਜਥੇਬੰਦੀ ਦਾ ਕੰਮ ਵੀ ਨਹੀਂ ਹੈ, ਔਰ ਇਸ ਨੂੰ ਯੂਨਾਈਟਿਡ ਸਿੱਖਸ ਨੇ, ਵਰਲਡ ਸਿੱਖ ਪਾਰਲੀਮੈਂਟ ਨੇ, ਵੈਸਟ ਕੋਸਟ ਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਔਰ ਹੋਰ ਇੰਡੀਵਿਜੂਅਲ ਆਰਗੇਨਾਈਜੇਸ਼ਨ ਸਾਰਿਆਂ ਨੇ, ਕਿਉਂਕਿ ਵੇੜਾ ਇਹ ਨਹੀਂ ਹੈ ਕਿ ਵੀ ਤੁਸੀਂ ਠੱਪਾ ਲਵਾਉਣਾ ਹੈ ਵੀ ਕਿਹਨੂੰ ਕ੍ਰੈਡਿਟ ਜਾਏ, ਕਿਨੇ ਕੀ ਕੀਤਾ ਹੈ, ਕਿਉਂਕਿ ਇਹ ਸਾਰਾ ਸਿੱਖ ਕੌਮ ਦੇ ਖਾਤੇ 'ਚ ਪੈਂਦਾ ਹੈ। ਔਰ ਕਿਉਂਕਿ ਇਹ ਖਬਰ ਆਪਣੇ ਆਪ 'ਚ ਬੜੀ ਯੂਨੀਕ ਸੀ, ਇੱਕ ਪਾਸੇ ਪੈਨਿਕ ਸੀ, ਲੋਕਾਂ ਦੀਆਂ ਕਾਲਾਂ ਆ ਰਹੀਆਂ ਸੀ, ਮੈਂ ਵੀ 2 ਦਿਨ ਜਿਹੜਾ ਉਹ ਸੈਂਕੜਿਆਂ ਕਾਲਾਂ ਅਟੈਂਡ ਕੀਤੀਆਂ, ਜਿਹੜੇ ਵੀ ਜਿੱਥੇ ਪਤਾ ਲੱਗਦਾ ਵੀ ਹੁਣ ਨਿਊਯਾਰਕ ਜੇ ਤੁਸੀਂ ਟੀਵੀ ਦੇ ਸਾਹਮਣੇ ਬਹਿ ਜਾਓ ਤੇ ਖਬਰਾਂ ਤੇ ਇੰਨੀਆਂ ਖੌਫਨਾਕ ਹੁੰਦੀਆਂ ਕਿ ਬੰਦੇ ਨੂੰ ਲੱਗਦਾ ਵੀ ਕੀ ਹੈ, ਸੋ ਤਾਂ ਵਰੀ ਕਰ ਰਹੇ ਨੇ, ਪਰ ਇਸ ਗੱਲ ਨੇ ਉਹਨਾਂ ਨੂੰ ਵੀ ਰਿਲੀਫ ਦਿੱਤਾ ਹੈ ਕਿ ਭਾਈ ਲੋਕ ਘਰਾਂ 'ਚ ਤਾੜੇ ਹੋਏ ਨੇ, ਕੋਈ ਇੱਕ ਦੂਜੇ ਦੇ ਨੇੜੇ ਜਾਣ ਨੂੰ ਤਿਆਰ ਨਹੀਂ, ਤੇ ਸਿੱਖ ਜਿਹੜੇ ਨੇ ਉਹ ਸਾਰੇ ਸੇਫਟੀ ਮੇਸ਼ਰਸ ਲੈ ਕੇ, ਕਿਉਂਕਿ ਜਿਹੜਾ ਲੰਗਰ ਤਿਆਰ ਹੋ ਰਿਹਾ ਹੈ ਫਲਸ਼ਿੰਗ ਦੇ ਵਿੱਚ ਵੀ, ਉਹ ਅੰਡਰ ਉਹਨਾਂ ਦੇ ਹਦਾਇਤਾਂ ਦੇ ਥੱਲੇ ਹੈ, ਉਹਨਾਂ ਦੇ ਹੈਲਥ ਡਿਪਾਰਟਮੈਂਟ ਟੇਕਿੰਗ ਹਾਈਜੀਨਿਕ ਜਿਹੜੇ ਇੰਸਟਰਕਸ਼ਨਸ ਨੇ, ਫੋਲੋਇੰਗ them fully। ਸੋ ਇਹ ਦਰਜਨਾ ਨੌਜਵਾਨ ਜਾਗਦੇ ਰਹੇ ਸਾਰੀ ਰਾਤ, ਔਰ ਆਉਣ ਵਾਲੇ ਦਿਨਾਂ 'ਚ ਵੀ ਇਹ ਹੋਣਾ। ਸੋ ਅਸੀਂ ਸਮਝਦੇ ਹਾਂ ਕਿ ਵੀ ਇਸ ਨੂੰ ਜੇ ਅੱਡ-ਅੱਡ ਗੁਰਦੁਆਰਿਆਂ ਦੇ ਵਿੱਚ ਰੋਟੇਸ਼ਨ ਵਾਈਜ਼ ਵੀ ਚੱਲੇ, ਕਿਉਂਕਿ ਇਹ 30-35 ਹਜ਼ਾਰ ਦੀ ਜਿਹੜੀ ਫਿਗਰ ਹੈ ਇਹ ਆਉਣ ਵਾਲੇ ਪੀਰੀਅਡ 'ਚ ਵੱਧ ਵੀ ਸਕਦੀ ਹੈ, ਔਰ ਕਿੰਨੀਆਂ ਤੁਹਾਡੇ ਲਈ ਇਹ ਬੜਾ ਜ਼ਰੂਰੀ ਹੈ ਕਿ ਵੀ ਇਹ ਮਲਟੀਪਲ ਥਾਵਾਂ ਦੇ ਉੱਤੇ ਇਹ ਸੇਵਾ ਹੋਣੀ ਚਾਹੀਦੀ ਹੈ, ਤਾਂ ਕਿ ਜੇ ਗੱਲ ਲੌਂਗ ਟਰਮ ਜਾਂਦੀ ਹੈ, ਘੱਟੋ ਘੱਟ ਮਾਰਚ 31 ਤੱਕ ਤਾਂ ਮਿਨੀਮਮ ਹੈ, ਅਪ੍ਰੈਲ ਦੇ ਫਸਟ ਵੀਕ ਤੱਕ ਵੀ ਜਾ ਸਕਦੀ ਹੈ। ਬਾਕੀ ਪਤਾ ਲੱਗੇਗਾ ਕਿ ਵੀ ਜਦੋਂ ਪ੍ਰੈਜ਼ੀਡੈਂਟ ਟਰੰਪ ਜਾਂ ਦੂਜਾ, ਕਿਉਂਕਿ ਸਟੇਟ ਆਫ ਐਮਰਜੈਂਸੀ ਚੱਲ ਰਹੀ ਹੈ, ਨਿਊਯਾਰਕ ਮੁਕੰਮਲ ਲਾਕਡਾਊਨ ਹੈ, ਸਿਰਫ ਐਸੈਂਸ਼ੀਅਲ ਸਰਵਿਸਿਜ਼ ਦੀ ਜਿਹੜੀਆਂ ਨੇ ਉਹਨਾਂ ਨੇ ਅਲਾਉ ਕੀਤੀਆਂ। ਸੋ ਇਸ ਸਾਰੇ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਜਿੱਥੇ ਇਹਨਾਂ ਦੇ ਨੂੰ ਸੈਲੂਟ ਕਰਨਾ ਬਣਦਾ ਹੈ, ਜਿਹੜੇ ਇਸ ਵੇਲੇ ਵਲੰਟੀਅਰ ਕੰਮ ਕਰ ਰਹੇ ਨੇ, ਉੱਥੇ ਮੈਡੀਕਲ ਕਮਿਊਨਿਟੀ, ਮੈਂ ਸਮਝਦਾ ਹਾਂ ਵੀ ਡਾਕਟਰਸ, ਨਰਸਿਸ, ਉਹਨਾਂ ਦੇ ਅਟੈਂਡੈਂਟਸ ਜਿਹੜੇ ਆਪਣੇ ਬੱਚਿਆਂ ਨੂੰ ਪਿੱਛੇ ਛੱਡ ਕੇ ਆਉਂਦੇ ਨੇ, ਔਰ ਕਿੰਨੀ ਤੇਜ਼ੀ ਨਾਲ ਕੌਣ ਕਿੰਨਾ ਪ੍ਰਭਾਵਿਤ ਹੁੰਦਾ ਹੈ। ਔਰ ਮੈਂ ਦੇਖ ਰਿਹਾ ਸੀ ਵੀ ਹਾਲਾਂਕਿ ਇਟਲੀ ਦੇ ਵਿੱਚ ਵੀ ਜਿਹੜੀਆਂ ਕੈਜੂਅਲਟੀਜ਼ ਨੇ 2 ਤੋਂ 3% ਮੈਡੀਕਲ ਨੇ, ਉਹਨਾਂ ਦੇ ਵਿੱਚ ਡਾਕਟਰਸ, ਨਰਸਿਸ, ਇਸੇ ਤਰ੍ਹਾਂ ਚਾਈਨਾ ਦੇ ਹਵਾਲੇ ਨਾਲ ਵੀ ਪਹਿਲਾਂ ਡਾਕਟਰਾਂ ਦੀ ਗੱਲ ਹੋਈ, ਔਰ ਕੱਲ੍ਹ ਹੀ ਮੈਂ ਦੇਖ ਰਿਹਾ ਸੀ ਕਿ ਪਾਕਿਸਤਾਨ ਦੇ ਡਾਕਟਰ ਉਸਾਮਾ ਰਿਆਜ਼ ਜਿਹੜੇ ਗਿਲਗਿਤ ਬਾਲਟਿਸਤਾਨ ਦੇ ਵਿੱਚ ਡੇ ਐਂਡ ਨਾਈਟ ਸਰਵ ਕਰ ਰਹੇ ਸੀ ਕਰੋਨਾ ਪੇਸ਼ੈਂਟਸ ਨੂੰ, ਉਹਨਾਂ ਦੀ ਵੀ ਡੈਥ ਹੋਈ ਹੈ। ਔਰ ਇਹ ਹੈ ਜਿਹੜਾ ਦੇਖੋ, ਜਦੋਂ ਅਸੀਂ ਸ਼ਹੀਦ ਲਫ਼ਜ਼ ਦਾ ਮਾਨਾ ਦੇਖਦੇ ਹਾਂ, ਜਿਹਦਾ ਮਤਲਬ ਹੈ ਗਵਾਹੀ ਦੇਣ ਵਾਲਾ, ਸ਼ਹਾਦਤ ਲਫ਼ਜ਼ ਉਹਦੇ ਚੋਂ ਹੀ ਆਇਆ, ਅਰਬੀ ਜ਼ਬਾਨ ਦਾ ਫਰਜ਼ ਹੈ, ਲਫ਼ਜ਼ ਹੈ। ਹੁਣ ਇਹਦਾ ਮਤਲਬ ਇਹ ਹੁੰਦਾ ਹੈ ਕਿ ਸ਼ਹੀਦ ਦੇ ਕੋਲ ਕੋਈ ਚੋਇਸ ਹੁੰਦੀ ਹੈ ਕਿ ਵੀ ਕੀ ਉਹਨੇ ਉਸ ਰਸਤੇ ਤੇ ਤੁਰਨਾ
ਉਹਨੂੰ ਪਤਾ ਹੈ ਵੀ ਮੌਤ ਉਹਨੂੰ ਦੀ ਇੰਤਜ਼ਾਰ, ਜਿੱਥੇ ਅਸੀਂ ਸ਼ਹੀਦ ਭਗਤ ਸਿੰਘ ਜਾਂ ਦੂਸਰਿਆਂ ਦੀ ਗੱਲ ਕਰ ਰਹੇ ਹਾਂ, ਉਹਨਾਂ ਦੇ ਉਹ ਵੀ ਬਾਕੀਆਂ ਵਾਂਗ ਗੁਲਾਮੀ ਕਬੂਲ ਕੇ ਰਹਿ ਸਕਦੇ ਸੀ, ਰਹੀ ਜਾਂਦੇ ਸੀ ਲੋਕ। ਕੋਈ ਰਾਏ ਬਹਾਦਰ ਬਣਿਆ, ਕੋਈ ਸਰਦਾਰ ਬਹਾਦਰ ਬਣਿਆ, ਕੋਈ ਖਾਨ ਬਹਾਦਰ ਬਣਿਆ। ਪਰ ਇਹਨਾਂ ਯੰਗ ਬੱਚਿਆਂ ਨੇ 21 ਸਾਲਾਂ ਦਾ ਭਗਤ ਸਿੰਘ ਫਾਂਸੀ ਤੇ ਚੜ੍ਹ ਜਾਂਦਾ ਹੈ, ਉਹਨਾਂ ਦੇ ਸਾਹਮਣੇ ਉਹਨਾਂ ਨੇ ਕਿਹਾ ਵੀ ਨਹੀਂ, ਇਹ ਜਿਵੇਂ ਟੀਪੂ ਸੁਲਤਾਨ ਦੇ ਹਵਾਲੇ ਨਾਲ ਕਿਹਾ ਜਾਂਦਾ ਹੈ ਕਿ ਵੀ ਉਹਦੇ ਲਫ਼ਜ਼ ਨੇ ਕਿ ਗਿੱਦੜ ਦੀ 100 ਸਾਲ ਦੀ ਜ਼ਿੰਦਗੀ ਨਾਲੋਂ ਸ਼ੇਰ ਦੀ ਇੱਕ ਦਿਨ ਦੀ ਜ਼ਿੰਦਗੀ ਜਿਹੜੀ ਆ ਉਹ ਜ਼ਿਆਦਾ ਬਿਹਤਰ ਹੁੰਦੀ ਹੈ। ਸੋ ਉਹਨਾਂ ਨੇ ਉਸ ਰਸਤੇ ਨੂੰ ਚੁਣਿਆ। ਸੋ ਮੈਂ ਸਮਝਦਾ ਵੀ ਅੱਜ ਵੀ ਜਦੋਂ ਅਸੀਂ ਇਹਨਾਂ ਯੋਧਿਆਂ ਨੂੰ ਦੇਖਦੇ ਹਾਂ, ਮੈਡੀਕਲ ਕਮਿਊਨਿਟੀ ਹੈ ਜਾਂ ਇਹ ਵਲੰਟੀਅਰਸ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਵੀ ਉਹਨਾਂ ਨੂੰ ਵੀ ਇਨਫੈਕਸ਼ਨ ਹੋ ਸਕਦੀ ਹੈ, ਔਰ ਇਸ ਡਾਕਟਰ ਉਸਾਮਾ ਰਿਆਜ਼ ਨੇ ਆਪਣੀ ਜਾਨ ਦਿੱਤੀ ਹੈ। ਹੁਣ ਉਹਦੇ ਤੇ ਕਿੰਨੇ ਡਿਪੈਂਡੈਂਟ ਹੋਣਗੇ, ਉਹਨਾਂ ਦੀ ਮਾਂ ਹੈ, ਪਿਤਾ ਹੈ, ਵਾਈਫ ਹੈ, ਬੱਚੇ ਨੇ, ਭਰਾ ਨੇ, ਲੇਕਿਨ ਉਹਨਾਂ ਦੇ ਸਾਹਮਣੇ ਜਦੋਂ ਇਨਸਾਨੀਅਤ ਦੀ ਗੱਲ ਹੁੰਦੀ ਹੈ ਤਾਂ ਫਿਰ ਇਹਨਾਂ ਦਾ ਰੁਤਬਾ ਵੀ ਉਹ ਸ਼ਹੀਦ ਵਾਲਾ ਹੀ ਹੈ। ਔਰ ਮੈਂ ਸਮਝਦਾ ਕਿ ਵੀ ਇਹ ਦੁਨੀਆ ਭਰ ਦੇ ਵਿੱਚ ਜਿੱਥੇ ਇਹ ਸਾਰੇ ਯੋਧੇ ਰੀਅਰ ਵਾਰੀਅਰ ਜਿਹੜੇ ਨੇ ਉਹ ਲੜ ਰਹੇ ਨੇ ਦੂਸਰਿਆਂ ਨੂੰ ਜ਼ਿੰਦਗੀ ਦੇਣ ਦੇ ਲਈ, ਆਪਣੀ ਪਰਵਾਹ ਕੀਤੇ ਬਿਨਾਂ ਉਹਨਾਂ ਨੂੰ ਵੀ ਆਪਣੀਆਂ ਯਾਦਾਂ ਦੇ ਵਿੱਚ, ਆਪਣੀਆਂ ਦੁਆਵਾਂ ਦੇ ਵਿੱਚ, ਆਪਣੀਆਂ ਅਰਦਾਸਾਂ 'ਚ ਲਿਆਈਏ। ਇਹ ਨਹੀਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਵਾਂਗ ਜਿਹੜਾ ਕਹਿ ਤਾਂ ਲੋਕਾਂ ਨੂੰ ਇਹ ਰਿਹਾ ਕਿ ਵੀ ਇਹ ਦੇਖੋ ਜਿਹੜਾ ਇਸ ਰਾਤ ਨੂੰ ਇਹ ਜਨਤਾ ਕਰਫਿਊ ਹੋ ਗਿਆ ਔਰ ਤੁਸੀਂ ਤਾਲੀ ਤੇ ਥਾਲੀ ਵਜਾਓ, ਔਰ ਨਾਲ ਉਹਨਾਂ ਨੂੰ ਕਿਹਾ ਜੀ ਉਹ ਜਿਹੜੇ ਮੈਡੀਕਲ ਸਟਾਫ ਵਾਲੇ, ਜਿਹੜੇ ਐਸੈਂਸ਼ੀਅਲ ਸਰਵਿਸਿਜ਼ ਵਾਲੇ, ਜਿਹੜੇ ਦੂਜੇ ਵਾਟਰ ਸਪਲਾਈ ਤੁਹਾਨੂੰ ਪਹੁੰਚਾ ਰਹੇ ਨੇ ਉਹਨਾਂ ਦੇ ਲਈ। ਔਰ ਮੈਨੂੰ ਵੀ ਇਹ ਲੱਗਾ ਕਿ ਵੀ ਇਹਨਾਂ ਨੂੰ ਆਲ ਆਫ ਏ ਸਡਨ ਇਹ ਮੈਡੀਕਲ ਤੇ ਵਾਟਰ ਸਪਲਾਈ ਤੇ ਐਸੈਂਸ਼ੀਅਲ ਕਿੱਥੋਂ, ਜਦੋਂ ਤੱਕ ਹਕੀਕਤ ਸਾਹਮਣੇ ਨਹੀਂ ਆਈ ਉਹ ਇਹ ਕਿ ਇਹਨਾਂ ਦੇ ਹਿੰਦੂ ਪੁਰਾਣਾਂ ਦੇ ਵਿੱਚ ਇਹ ਲਿਖਿਆ ਹੋਇਆ ਕਿ ਇਹ ਜਿਹੜੀ ਕੋਈ ਭੂਤ ਔਰ ਕੋਈ ਡਾਇਨ, ਕੋਈ ਘੋਸਟ, ਜਿਹਨੂੰ ਅੰਗਰੇਜ਼ੀ ਦਾ ਇੱਕੋ ਹੀ ਸ਼ਬਦ ਹੈ ਪਰ ਇਹਨਾਂ ਦੇ ਮਲਟੀਪਲ ਨੇ, ਉਹਨਾਂ ਦੇ ਵਿੱਚ ਪ੍ਰੇਤ ਆਤਮਾਵਾਂ ਵੀ ਨੇ, ਭੂਤ ਵੀ ਨੇ, ਕੁਝ ਹੋਰ ਵੀ ਨੇ, ਕਿ ਇਹਨਾਂ ਨੂੰ ਭਜਾਉਣ ਦੇ ਲਈ ਸ਼ੰਖ ਵਜਾਣਾ ਤੇ ਥਾਲੀ ਖੜਕਾਣਾ, ਇਹ ਜਿਹੜਾ ਹੈ ਬੜਾ ਅਹਿਮ ਹੁੰਦਾ ਹੈ। ਇਹਦੇ ਨਾਲ ਇਹ ਦੌੜ ਜਾਂਦੇ ਨੇ। ਔਰ ਮੇਰੀ ਕੁਦਰਤੀ ਬੰਗਾਲ ਦੇ ਹਵਾਲੇ ਨਾਲ ਵੀ ਗੱਲ ਹੋਈ ਤੇ ਮੈਨੂੰ ਉੱਥੇ ਦੱਸਿਆ ਗਿਆ ਕਿ ਬੰਗਾਲ ਦੇ ਵਿੱਚ ਵੀ ਜਦੋਂ, ਕਿਉਂਕਿ ਸਮੁੰਦਰ ਦਾ ਕੰਢਾ ਹੈ, ਬੇ ਆਫ ਬੰਗਾਲ ਹੈ, ਜਦੋਂ ਕੋਈ ਤੂਫਾਨ ਵਗੈਰਾ ਆਉਂਦਾ ਜਾਂ ਆਉਣ ਦਾ ਹੁੰਦਾ ਤੇ ਲੋਕ ਬਾਹਰ ਨਿਕਲ ਕੇ ਥਾਲੀਆਂ ਖੜਕਾਉਂਦੇ ਨੇ। ਉਹਨਾਂ ਨੂੰ ਇਹ ਹੈ ਕਿ ਵੀ ਇਹ ਵੀ ਇੱਕ ਭੂਤ ਹੀ ਹੈ ਜਿਹੜਾ ਇਹਦੇ ਨਾਲ ਦੌੜਾਇਆ ਜਾ ਸਕਦਾ। ਹੁਣ ਇਹ ਜਿਹੜਾ ਵਰਤਾਰਾ ਸੀ, ਹੁਣ ਜਿੱਥੇ ਇੱਕ ਪਾਸੇ ਵਰਲਡ ਹੈਲਥ ਆਰਗੇਨਾਈਜੇਸ਼ਨ ਤੋਂ ਲੈ ਕੇ ਥੱਲੇ ਤੱਕ ਸਭ ਦੀਆਂ ਹਦਾਇਤਾਂ ਨੇ ਕਿ ਇਹਨੂੰ ਤੁਸੀਂ ਕਿਵੇਂ, ਇਸ ਦਾ ਇੱਕੋ ਇੱਕ ਜਿਹੜਾ ਪ੍ਰੀਵੈਂਟਿਵ ਮੇਸ਼ਰ ਹੈ ਉਹ ਹੈ ਅਲਾਦਗੀ, ਕੁਆਰੰਟਾਈਨ, ਸੈਪਰੇਸ਼ਨ। ਔਰ ਤੁਸੀਂ ਦੇਖ ਰਹੇ ਹੋ ਕਿ ਵੀ ਇਹ ਥਾਲੀਆਂ ਲੈ ਕੇ ਇਕੱਠੇ ਹੋ ਕੇ ਜਲੂਸ ਕੱਢ ਰਹੇ ਨੇ, ਇਕੱਠੇ ਇੱਕ ਦੂਜੇ ਦੇ ਨਾਲ, ਜਿਨ੍ਹਾਂ ਦੇ ਵਿੱਚ ਉਹਨਾਂ ਦੇ ਸਾਰੇ ਲੀਡਰ ਤੇ ਦੂਜੇ ਤੀਜੇ ਸ਼ਾਮਲ ਨੇ। ਔਰ ਉਹ ਗਧੇ ਜਿਹੜੇ ਦੁਨੀਆ ਨੂੰ ਬੇਵਕੂਫ ਬਣਾਉਂਦੇ ਨੇ, ਉੱਥੇ ਬਾਲੀਵੁੱਡ ਦੇ ਵਿੱਚ ਬੈਠੇ ਹੋਏ ਫਿਲਮੀ ਐਕਟਰ ਦੂਜੇ ਤੀਜੇ, ਉਹ ਵੀ ਇਸ ਕੰਮ ਤੇ ਲੱਗੇ ਹੋਏ ਨੇ, ਥਾਲੀ ਵਜਾਣ, ਨਹੀਂ ਥਾਲੀਆਂ ਵਜਾ ਰਹੇ ਨੇ। ਹੁਣ ਇਹ ਸਾਰਾ ਹੀ ਹਿੰਦੂ, ਹੁਣ ਇਹ ਹੈ ਜਦੋਂ ਇਹਨੇ ਔਰਵਿਲੀਅਨ 1984 ਉਹਨੇ ਆਪਣਾ ਨਾਵਲ ਲਿਖਿਆ, ਉਹਦੇ 'ਚ ਉਹਨੇ ਇੱਕ ਟਰਮ ਯੂਜ਼ ਕੀਤੀ, ਸੂਡੋ ਸਪੀਕ। ਹੁਣ ਸੂਡੋ ਇਹ ਪੀ ਦੇ ਨਾਲ ਲਿਖਿਆ ਜਾਂਦਾ, ਸੂਡੋ ਹੁੰਦਾ ਝੂਠਾ। ਜਿਵੇਂ ਮੈਨੂੰ ਯਾਦ ਹੈ ਕਿ ਜਦੋਂ ਤੁਸੀਂ ਪਹਿਲਾਂ ਅਮੀਬਾ ਜਿਹੜਾ ਪਹਿਲੀ ਲਾਈਫ ਦੀ ਜਦੋਂ ਐਸਟੈਬਲਿਸ਼ ਹੋਣ ਦੀ ਗੱਲ ਹੁੰਦੀ ਹੈ ਇਸ ਧਰਤੀ ਤੇ ਉਸ ਬਾਰੇ ਕਿਹਾ ਜਾਂਦਾ ਕਿ ਵੀ ਉਹਦੇ ਪੈਰ ਝੂਠੇ ਹੁੰਦੇ ਨੇ ਤੇ ਉਹਨਾਂ ਦੇ ਲਈ ਲਫ਼ਜ਼ ਹੁੰਦਾ ਸੂਡੋਪੋਡੀਆ। ਉਦੋਂ ਇਹ ਸੂਡੋ ਪੀ ਦੇ ਨਾਲ ਲਿਖਿਆ ਸੀ। ਹੁਣ ਇਹ ਜਦੋਂ ਇਹਨੇ ਔਰਵਿਲੀਅਨ ਨੇ ਸੂਡੋ ਸਪੀਕ ਕਿਹਾ ਤੇ ਇਹਦਾ ਮਤਲਬ ਇਹੀ ਹੈ ਜੋ ਮੋਦੀ ਐਂਡ ਕੰਪਨੀ ਨੇ ਕੀਤਾ, ਇਹ ਹੈ ਸੂਡੋ ਸਪੀਕ। ਬਿਲਕੁਲ, ਕਿ ਤੁਸੀਂ ਕਹਿ ਰਹੇ ਹੋ ਕਿ ਜੀ ਅਸੀਂ ਡਾਕਟਰਾਂ, ਨਰਸਾਂ, ਐਸੈਂਸ਼ੀਅਲ ਸਰਵਿਸਿਜ਼, ਵਾਟਰ ਸਪਲਾਈ, ਦੂਸਰੀਆਂ ਜਿਹੜੀਆਂ ਇਲੈਕਟ੍ਰਿਸਿਟੀ ਸਪਲਾਈ, ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ, ਉਹਨਾਂ ਦੀ ਯਾਦ 'ਚ ਤਾੜੀਆਂ ਵਜਾਓ ਔਰ ਉਹਨਾਂ ਦੀ ਯਾਦ 'ਚ ਥਾਲੀਆਂ ਖੜਕਾਓ। ਪਰ ਅਸਲ ਇਹ ਨਹੀਂ ਸੀ। ਅਸਲ ਜਿਹੜਾ ਉਹਨਾਂ ਦਾ ਹਿੰਦੂਤਵਾ ਦਾ ਏਜੰਡਾ ਹੈ, ਜਿੱਥੇ ਇੱਕ ਪਾਸੇ ਅੱਜ ਹੀ ਪ੍ਰਾਗਵੀ ਉਹਨੇ ਪ੍ਰਾਚੀ ਸਾਧਵੀ ਨੇ ਕਿਹਾ ਕਿ ਜੀ ਬ੍ਰੈਡ ਦੇ ਉੱਤੇ ਰੋਜ਼ ਸਵੇਰੇ ਜਿਹੜਾ ਉਹ ਜਿਹੜਾ ਗੋਹਾ ਹੈ ਉਹ ਬਟਰ ਦੀ ਥਾਂ ਤੇ ਉਹ ਇਸਤੇਮਾਲ ਕਰੋ, ਉਹੀ ਇਲਾਜ ਹੈ। ਮੂੰਹ ਤਾਂ ਪਿਆ ਹੀ ਰਹੇ ਨੇ। ਹੁਣ ਉਹਦੇ ਨਾਲ ਕਿਉਂਕਿ ਇਹ ਹੁਣ ਜਿਹੜਾ ਫੋਲੋ ਕਰ ਰਹੇ ਨੇ ਉੱਥੇ ਲਾਈਨ ਆਫ ਟ੍ਰੀਟਮੈਂਟ, ਉਹ ਪੁਰਾਣਿਕ ਹਿੰਦੂਤਵਾ ਦਾ ਏਜੰਡਾ। ਔਰ
ਉਹਦੇ ਥੱਲੇ ਉਹਨਾਂ ਨੇ ਇਹ ਪਾਰਟ ਵੀ ਲਿਆਂਦਾ ਕਿ ਵੀ ਇਹ ਜਿਹੜਾ ਉਹ ਥਾਲੀਆਂ ਖੜਕਾਓ ਔਰ ਦੂਜਾ ਭੂਤਾਂ ਨੂੰ ਦੌੜਾਓ ਥਾਂ ਥਾਂ ਤੇ, ਔਰ ਇਹ ਵੀ ਹੁਣ ਜਿਹੜਾ ਸ਼ੁਰੂ ਹੋ ਗਿਆ। ਔਰ ਇਹ ਕੋਈ ਨਵੀਂ ਗੱਲ ਨਹੀਂ ਹੈ, ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸਮਾਲ ਪੌਕਸ ਜਿਹਨੂੰ ਚੇਚਕ ਕਹਿੰਦੇ ਨੇ, ਸੀ, ਪਰ ਉਹਦੇ ਜੇ ਤੁਸੀਂ ਪੰਜਾਬੀ 'ਚ ਦੇਖੋ ਤੇ ਉਹਦਾ ਨਾਂ ਹੀ ਸੀਤਲਾ ਮਾਤਾ ਹੈ। ਔਰ ਕਿੰਨੇ ਮੰਦਿਰ ਨੇ ਭਾਰਤ ਭਰ ਦੇ ਵਿੱਚ ਸੀਤਲਾ ਮਾਤਾ ਦੇ, ਕਿਉਂਕਿ ਇਹੀ ਬਿਲੀਫ ਕੀਤਾ ਗਿਆ ਸੀ ਕਿ ਇਹ ਜਿਹੜੀ ਕਿਉਂਕਿ ਚੇਚਕ ਹੁੰਦੀ ਸੀ ਬਹੁਤ ਵਾਰੀ ਬੱਚਿਆਂ ਨੂੰ ਬਹੁਤ ਜ਼ਿਆਦਾ ਹੁੰਦੀ, ਕਿਸੇ ਦੀ ਹੁਣ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਚਿਹਰੇ ਦੇ ਉੱਤੇ ਵੀ ਉਹਦੇ ਜਿਹੜੇ ਨੇ ਸੀਤਲਾ ਦੇ ਦਾਗ ਸੀ, ਔਰ ਬਹੁਤ ਵਾਰੀ ਹੁੰਦਾ ਸੀ ਜਿਹਦੇ ਚਿਹਰੇ ਤੇ ਨੇ ਉਹਨੂੰ ਕਹਿੰਦਾ ਸੀ ਮਾਤਾ ਦੇ ਦਾਗ ਨੇ, ਤੇ ਉਦੋਂ ਸਮਝ ਨਹੀਂ ਸੀ ਆਉਂਦਾ ਵੀ ਕੀ ਹੈ, ਵੀ ਉਹ ਸੀਤਲਾ ਮਾਤਾ ਗੋਡੈਸ ਸੀਤਲਾ, ਔਰ ਉਹਨੂੰ ਪੂਰਾ ਜਿਵੇਂ ਕਾਲਕਾ ਅਵਤਾਰ ਹੈ ਇਵੇਂ ਗੋਡੈਸ ਸੀਤਲਾ ਉਹਦੇ ਮੰਦਿਰ ਨੇ। ਔਰ ਜਦੋਂ ਈਵਨ ਬਾਅਦ ਸਮਾਲ ਪੌਕਸ ਕੰਟਰੋਲ ਵੀ ਹੋ ਗਈ ਤੇ ਖਸਰਾ ਮੀਜ਼ਲਸ ਜਿਹਨੂੰ ਕਹਿੰਦੇ ਨੇ, ਹੁਣ ਤਾਂ ਉਹਦੀ ਵੈਕਸੀਨੇਸ਼ਨ ਹੁੰਦੀ ਹੈ, ਤੇ ਅੱਜ ਤੋਂ ਮੈਂ 30-35 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਵੀ ਜਿਹਨੂੰ ਖਸਰਾ ਵੀ ਨਿਕਲਦਾ ਸੀ ਛੋਟੇ ਬੱਚੇ ਨੂੰ, ਤੇ ਉਹਨੂੰ ਲੈ ਕੇ ਉਹ ਸੀਤਲਾ ਮੰਦਿਰ ਗਏ ਹੁੰਦੇ ਸੀ ਲੋਕ ਕਿ ਜੀ ਭਾਵੇਂ ਇਹ ਉਹ ਮਾਤਾ ਨਹੀਂ ਹੈ ਜਿਹੜੀ ਆ, ਉਹ ਤਾਂ ਮਾਤਾ ਹੁਣ ਵਾਪਸ ਚਲੀ ਗਈ ਜਦੋਂ ਦੀ ਉਹ ਵੈਕਸੀਨੇਸ਼ਨ ਆਈ, ਉਹ ਤਾਂ ਨਹੀਂ ਸੀ ਵੈਕਸੀਨੇਸ਼ਨ ਕਹਿੰਦਾ ਕਿ ਮਾਤਾ, ਪਰ ਇਹ ਵੀ ਮਾਤਾ ਦਾ ਹੀ ਪਾਰਟ ਹੈ। ਸੋ ਹੁਣ ਸੀਤਲਾ ਤਾਂ ਮਾਤਾ ਸੀ, ਹੁਣ ਕਰੋਨਾ ਨੂੰ ਪਤਾ ਨਹੀਂ ਇਹਨਾਂ ਨੇ, ਹੈ ਤਾਂ ਨਾ ਉਹਦਾ ਪਿਓ ਵਰਗਾ, ਕਰੋਨਾ ਪਿਓ ਕਹਿਣਗੇ ਥਾਲੀਆਂ ਤੇ ਇਹਦਾ ਖੜਕਾ ਰਹੇ ਨੇ। ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਕਿਤੇ ਨਾ ਕਿਤੇ ਬੈਠੇ ਇਹਨਾਂ ਦੇ ਜਿਹੜੇ ਪੰਡਤ ਨੇ ਉਹ ਉਹਦੀ ਕਰੋਨਾ ਦੀ ਮੂਰਤੀ, ਪਹਿਲਾਂ ਹੀ ਕਹਿ ਹੀ ਚੁੱਕਾ ਹਿੰਦੂ ਮਹਾਸਭਾ ਦਾ ਪ੍ਰਧਾਨ ਕਿ ਵੀ ਇਹ ਵਿਸ਼ਨੂੰ ਦਾ ਅਵਤਾਰ ਹੈ, ਚੀਨੀਆਂ ਨੂੰ ਸਬਕ ਸਿਖਾਉਣ ਆਇਆ, ਪਰ ਚੀਨ ਵਾਲਿਆਂ ਨੇ ਤਾਂ ਉਹਨੂੰ ਭੁੰਨ ਕੇ ਖਾ ਲਿਆ, ਇੱਧਰ ਨੂੰ ਉਹਨੇ ਸੁੱਟ ਦਿੱਤਾ। ਹੁਣ ਉਹਨਾਂ ਨੂੰ ਕਰ ਲਓ ਡੀਲ ਕਿ ਵੀ ਲਾ ਦਿਓ ਤਾਲੀ ਖੜਕਾਓ ਥਾਲੀ ਖੜਕਾਓ, ਉਹਨਾਂ ਨੇ ਤਾਂ ਕੋਈ ਤਾਲੀਆਂ ਨਹੀਂ ਖੜਕਾਈਆਂ, ਉਹਨਾਂ ਨੇ ਤਾਂ ਵੈਸੇ ਹੀ ਖੜਕਾਤਾ ਕਰੋਨਾ ਨੂੰ, ਇਕੱਲੇ ਰੱਖ ਕੇ ਹੀ ਮਾਰਤਾ, ਭੁੱਖੇ ਰੱਖ ਕੇ ਹੀ ਮਾਰਤੇ। ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖ ਰਹੇ ਹਾਂ ਕਿ ਵੀ, ਔਰ ਇਹ ਸਾਰੇ 'ਚ ਇਹਨੂੰ ਕੋਈ ਕਹੋ ਜੀ ਐਵੇਂ ਕੁਛ ਅਨਪੜ੍ਹਾਂ ਦਾ ਐਵੇਂ ਸੁਪਰ ਸਟੇਜ ਨਹੀਂ। ਹੁਣ ਤੁਸੀਂ ਇਹ ਸਾਰੇ ਦੇ ਵਿੱਚ ਦੇਖੋ ਕਿ ਵੀ ਅਮਿਤਾਭ ਬੱਚਨ, ਹਾਲਾਂਕਿ ਮੇਰੇ ਮਨ 'ਚ ਇਸ ਬੰਦੇ ਦੇ ਲਈ ਹਮੇਸ਼ਾ ਹੀ ਇੱਕ ਕੰਟੈਂਪਟ ਹੈ, ਕਿਉਂਕਿ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਲਈ ਵੀ ਇਹ ਜ਼ਿੰਮੇਵਾਰ ਹੈ। ਇਹ ਇੰਦਰਾ ਗਾਂਧੀ ਦਾ ਮੂੰਹ ਬੋਲਾ ਪੁੱਤਰ ਬਣਿਆ ਹੋਇਆ, ਪਤਾ ਨਹੀਂ ਅਸਲੀ ਪੁੱਤਰ ਹੀ ਸੀ ਉਹਦਾ, ਕਿਉਂਕਿ ਇਹ ਅਮਿਤਾਭ ਬੱਚਨ ਦਾ ਪਿਓ ਹਰੀਵੰਸ਼ ਰਾਏ ਬੱਚਨ ਤੇ ਇਹ ਸਾਰੇ ਇਲਾਹਾਬਾਦ ਟੱਬਰ ਇੱਕ ਕਿਸਮ ਦਾ ਹੀ ਸੀ। ਔਰ ਇਹਨੇ ਹੀ ਜਦੋਂ ਇੰਦਰਾ ਗਾਂਧੀ ਨੂੰ ਮਾਰਿਆ ਗਿਆ ਤੇ ਇਹ ਟੀਵੀ ਦੇ ਉੱਤੇ ਇਸ ਦਾ ਜਿਹੜਾ ਸੀ ਕਹਿਣਾ ਕਿ ਇੱਕ ਤਾਂ ਖੂਨ ਕਾ ਬਦਲਾ ਖੂਨ ਦੇ ਨਾਰੇ, तो फिर उन्हें कहा कि जी इस खून के छींटे कातलों के घरों तक पहुंचाओ। सो जाहिर है कि एक कोई सिर्फ चार्ज नहीं है, ट्रूथ है कि इन्हें नवंबर 84 ਦੀ ਸਿੱਖ ਨਸਲਕੁਸ਼ੀ ਨੂੰ ਜਿਹੜਾ ਉਹ ਗ੍ਰੀਨ ਸਿਗਨਲ ਦਿੱਤਾ। ਰਾਜੀਵ ਗਾਂਧੀ ਦਾ ਖਾਸਮ ਖਾਸ ਸੀ, ਉਹਦਾ ਭਰਾ ਸੀ, ਇੰਦਰਾ ਗਾਂਧੀ ਦਾ ਪੁੱਤਰ ਸੀ। ਔਰ ਇਸੇ ਤਰ੍ਹਾਂ ਫਿਰ ਅਸੀਂ ਸਾਰੇ ਪੀਰੀਅਡ 'ਚ ਦੇਖ ਰਹੇ ਹਾਂ ਕਿ ਕਿਵੇਂ 2002 ਵਾਪਰਿਆ, ਦਿੱਲੀ 'ਚ ਹੁਣੇ ਕੀ ਹੋ ਕੇ ਹਟਿਆ, ਕਿੰਨੀ ਨਫ਼ਰਤ ਉਹ ਸੀਏ ਹੋਏ ਦੂਸਰਾ ਹੋਏ। ਤੁਸੀਂ ਦੇਖੋਗੇ ਵੀ ਇਹ ਅਮਿਤਾਭ ਬੱਚਨ ਜਿਹਦੇ 40.5 ਮਿਲੀਅਨ ਫਾਲੋਅਰ ਨੇ ਟਵੀਟ ਇੰਸਟਾਗ੍ਰਾਮ ਦੂਜੇ ਤੀਜੇ ਦੇ ਉੱਤੇ, ਜੋ ਹੁਣ ਮਿਲੀਅਨ 1 ਮਿਲੀਅਨ 'ਚ 10 ਲੱਖ ਹੁੰਦੇ ਨੇ, 4 ਕਰੋੜ ਤੋਂ 4.5 ਕਰੋੜ ਲੋਕ ਜਿਹਨੂੰ ਫੋਲੋ ਕਰਦੇ ਨੇ। ਤੁਸੀਂ ਪਹਿਲਾਂ ਤਾਂ ਫਾਲੋਅਰਸ ਦੇਖੋ ਕਿੰਨੀ ਅਕਲ ਦੇ ਮਾਲਕ ਹੋਣਗੇ। ਤੇ ਇਹ ਜਿਹੜਾ ਖੂਨੀ ਬੰਦਾ ਹੈ, ਜਿਹੜਾ ਝੂਠਾ ਲੋਭੀ ਕਰਪਟ, ਇਹ ਜਿਹੜਾ ਪਨਾਮਾ ਪੇਪਰ ਲੀਕ ਕੇਸ ਹੋਇਆ, ਉਧਰ ਤਾਂ ਪਾਕਿਸਤਾਨ 'ਚ ਉਹਨਾਂ ਨੇ ਨਵਾਜ਼ ਸ਼ਰੀਫ ਸਮੇਤ ਬਾਕੀ ਸਾਰਿਆਂ ਨੂੰ ਜਿਹੜਾ ਉਹ ਚੁੱਕ ਕੇ ਅੰਦਰ ਦਿੱਤਾ ਉਹਨਾਂ ਦੇ ਥੱਲੇ। ਔਰ ਜਿਹੜੇ ਪਹਿਲੇ ਨਾਂ ਆਏ ਇੰਡੀਆ ਦੇ ਵਿੱਚ, ਉਹਨਾਂ ਸਭ ਤੋਂ ਉੱਪਰ ਅਮਿਤਾਭ ਬੱਚਨ ਦਾ ਨਾਂ ਸੀ। ਔਰ ਉਸ ਤੋਂ ਪਹਿਲਾਂ ਇਹ ਸਮਾਜਵਾਦੀ ਪਾਰਟੀ ਅਮਰ ਸਿੰਘ ਔਰ ਦੂਜਿਆਂ ਦੇ ਨਾਲ ਜੁੜਿਆ ਹੋਇਆ ਸੀ, ਉੱਥੋਂ ਵੀ ਖਾਂਦਾ ਰਿਹਾ। ਘਰ ਵਾਲੀ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ, ਪਰ ਉਸ ਫੁੱਲੀ ਕਰਪਟ, ਝੂਠਾ, ਲੇਕਿਨ ਕਿਸ ਕਿਸਮ ਦਾ ਹਿੰਦੂਤਵੀ ਮਾਈਂਡਸੈਟ। ਇਹਨੇ ਜਿਹੜਾ ਟਵੀਟ ਕੀਤਾ ਇਹਦੇ ਉੱਤੇ, ਔਰ ਉਹਦੇ ਐਗਜ਼ੈਕਟ ਸ਼ਬਦ ਨੇ, 77 ਸਾਲਾਂ ਦਾ ਬੁੱਢਾ ਅਜੇ ਵੀ ਉਸ ਕਿਸਮ ਦਾ ਫਰਾਡੀ ਹੈ। An opinion given 5 PM 22nd March, Amavasya, darkest day of month, virus, bacteria, evil force at maximum potential and power, clapping shank, vibrations reduce, destroy virus potency, moon passing to new nakshatra Revati, cumulative vibration betters blood circulation.
ਹੁਣ ਇਹ ਐਂਡੋਰਸ ਕਰ ਰਿਹਾ ਉਹ ਹਿੰਦੂਤਵਾ ਪੁਰਾਣਿਕ ਕਨਸੈਪਟ ਨੂੰ ਕਿ ਹੁਣ ਇਹ ਜਿਹੜੀ ਉਹਨਾਂ ਨੇ ਟਾਈਮ ਵੀ ਦਿੱਤਾ ਕਿ ਥਾਲੀ ਤੇ ਤਾਲੀ ਠੋਕੋ। ਅੱਛਾ। ਇਹ ਅਮਾਵਸਿਆ ਜਿਹਨੂੰ ਅਸੀਂ ਪੰਜਾਬੀ ਚ ਮੱਸਿਆ ਕਹਿੰਦੇ, ਔਰ ਇਹਨੇ ਇੰਕਸ਼ਾਫ ਕੀਤਾ ਕਿ ਇਹ ਜਿਹੜਾ ਇਸ ਦਿਨ ਜਿਹੜਾ ਮੂਨ ਹੈ ਇੱਕ ਨਵੇਂ ਨਕਸ਼ਤਰ ਦੇ ਵਿੱਚ ਜਿਹਦਾ ਨਾਂ ਰੇਵਤੀ ਹੈ ਉਹਦੇ ਚ ਐਂਟਰ ਕਰ ਰਿਹਾ। ਜੀ। ਔਰ ਉਹਨੂੰ ਕਿਹਾ ਕਿ ਵੀ ਇਹ ਜਦੋਂ ਤੁਸੀਂ ਇਕੱਠੇ ਤਾੜੀ ਵਜਾਓਗੇ ਔਰ ਦੂਸਰਾ ਹੋਏਗਾ ਔਰ ਸ਼ੰਖ ਵਜਾਓਗੇ, ਕਲੈਪਿੰਗ ਸ਼ੰਖ, ਵਾਈਬ੍ਰੇਸ਼ਨਸ ਰਿਡਿਊਸ ਡਿਸਟਰੋਏ ਵਾਇਰਸ ਪੋਟੈਂਸੀ, ਤੇ ਜਿਹੜੀ ਵਾਇਰਸ ਦਾ ਕਰੋਨਾ ਵਾਇਰਸ ਦੀ ਪੋਟੈਂਸੀ ਹੈ, ਉਹਦੀ ਤਾਕਤ ਹੈ, ਉਹਨੂੰ ਉਹ ਘਟਾਏਗਾ। ਐਂਡ ਮੂਨ ਇਹਦੇ ਚ ਪਾਸ ਕਰ ਰਿਹਾ ਔਰ ਜਿਹੜੀ ਸਾਰਿਆਂ ਦੀ ਸਾਂਝੀ ਵਾਈਬ੍ਰੇਸ਼ਨ ਹੈ ਇਹ ਬਲੱਡ ਸਰਕੂਲੇਸ਼ਨ ਇੰਪਰੂਵ ਕਰੇਗਾ। ਹੁਣ ਤੁਸੀਂ ਦੇਖੋ ਜੋ ਸੂਡੋ ਸਪੀਕ ਮੋਦੀ ਕਰ ਰਿਹਾ ਉਹੀ ਸੂਡੋ ਸਪੀਕ ਇਹ ਫਰਾਡੀਆ ਬਲੱਡੀ ਮੈਨ ਕਰ ਰਿਹਾ, ਔਰ ਲੋਕਾਂ ਨੂੰ ਜਿਹੜਾ ਉਹ ਬਾਹਰਲਿਆਂ ਨੂੰ ਦੱਸ ਰਹੇ ਨੇ ਕਿ ਜੀ ਦੇਖੋ ਅਸੀਂ ਤਾਂ ਡਾਕਟਰ ਕਮਿਊਨਿਟੀ ਔਰ ਬਾਕੀਆਂ ਦੇ ਜਿਹੜਾ ਉਹ ਉਹਨਾਂ ਦੀ ਚੜ੍ਹਦੀ ਕਲਾ ਦੇ ਲਈ ਕੀਤਾ ਹੈ। ਔਰ ਇਸ ਦੇ ਉੱਤੇ ਕੁਝ ਸਿਆਣੇ ਲੋਕਾਂ ਨੇ ਤਨਕੀਦ ਵੀ ਕੀਤੀ, ਫੇਸਬੁੱਕ ਨੂੰ ਰਿਪੋਰਟ ਵੀ ਕੀਤਾ ਤੇ ਇਹਨੇ ਆਪਣਾ ਜਿਹੜਾ ਉਹ ਨਾਲ ਦੀ ਨਾਲ ਫਿਰ ਡਿਲੀਟ ਕਰ ਦਿੱਤਾ। ਸੋ ਇਹ ਇਸ ਤੋਂ ਤੁਸੀਂ ਅੰਦਾਜ਼ਾ ਲਾਓ, ਕਿਉਂਕਿ ਇਹਦੇ ਤੇ ਈਵਨ ਜਿਵੇਂ ਲਿਰਿਸਟ ਵਰੁਣ ਗਰੋਵਰ ਹੈ ਉਹਨੇ ਕਿਹਾ ਸ਼ੇਮਫੁਲ superstitions propaganda coming from a person with such huge reach, and we have learned to let go of besharmi of many of our celebrities, but this dangerous too. Indian lives are at stake here and you need to be more responsible. ਉਹਨੇ ਕਿਹਾ 5 ਕਰੋੜ ਲੋਕ ਤੈਨੂੰ 4.5 ਕਰੋੜ ਫੋਲੋ ਕਰਦੇ ਨੇ, ਇਹ ਤੂੰ ਸੁਪਰਸਟੀਸ਼ਨ ਫਰਾਡ ਹਿੰਦੂਤਵਾ ਦਾ ਏਜੰਡਾ ਜਿਹੜਾ ਤੁਸੀਂ ਵੇਚ ਰਹੇ ਹੋ, ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਕਿ ਜੀ ਸ਼ੰਖ ਵਜਾਓਗੇ ਵਾਈਬ੍ਰੇਸ਼ਨਸ ਕ੍ਰੀਏਟ ਹੋਣਗੀਆਂ, ਤਾੜੀਆਂ ਵਜਾਓਗੇ ਥਾੜੀਆਂ ਤੁਹਾਡਾ ਖੂਨ ਸਰਕੂਲੇਸ਼ਨ ਔਰ ਵਾਇਰਸ ਦੀ ਪੋਟੈਂਸੀ ਖਤਮ ਹੋਏਗੀ। ਔਰ ਇਹੀ ਕਾਰਨ ਹੈ ਕਿ ਉਹਨਾਂ ਨੇ ਬਜਾਏ ਜਿਸ ਦਿਨ ਨੂੰ ਐਜ਼ ਏ ਅਲਾਦਗੀ ਦਿਨ ਜਾਂ ਐਜ਼ ਏ ਕੁਆਰੰਟਾਈਨ ਡੇ ਹੋਣਾ ਚਾਹੀਦਾ ਸੀ, ਉਦੋਂ ਸਭ ਤੋਂ ਜ਼ਿਆਦਾ ਲੋਕਾਂ ਨੇ ਇਨਫੈਕਸ਼ਨ ਇੱਕ ਦੂਜੇ ਨੂੰ ਸ਼ੇਅਰ ਕੀਤੀ ਹੋਏਗੀ ਕਿਉਂਕਿ ਨਿਕਲੇ ਨੇ। ਔਰ ਮੈਂ ਦੇਖਿਆ ਕੁਝ ਪੱਗਾਂ ਵਾਲੇ ਵੀ ਜਿਹੜੇ ਨੇ ਉਹ ਭੰਗੜਾ ਪਾ ਰਹੇ ਨੇ ਲੈ ਕੇ ਥਾਲੀ। ਐਸਾ ਇਹ ਹੈ ਗੁਲਾਮੀ ਔਰ ਜਿਸ ਕਿਸਮ ਦਾ ਹਿੰਦੂਤਵਾ ਦਾ ਸਾਰਾ ਇੰਪੈਕਟ। ਔਰ ਇਸ ਸਾਰੇ ਦੇ ਨਾਲ ਮੈਂ ਜਿਹੜਾ ਈਵਨ ਪਾਕਿਸਤਾਨ ਦੇ ਵਿੱਚ ਵੀ ਹਾਲਾਤ ਕਾਫੀ ਬਦਤਰ ਹੁੰਦੇ ਜਾ ਰਹੇ ਨੇ। ਇਸ ਵੇਲੇ 800 ਤੋਂ ਜ਼ਿਆਦਾ ਕੇਸ ਕਰੋਨਾ ਵਾਇਰਸ ਦੇ ਡਿਟੈਕਟ ਹੋਏ ਨੇ ਔਰ ਈਵਨ ਸਿੰਧ ਦਾ ਇੱਕ ਮਿਨਿਸਟਰ ਜਿਹੜਾ ਹੈ ਉਹ ਵੀ ਪੋਜ਼ਿਟਿਵ ਟੈਸਟ ਉਹਨੂੰ ਹੋਇਆ। ਔਰ ਯੂਨਾਈਟਿਡ ਨੇਸ਼ਨਸ ਦੇ ਚੀਫ ਨੇ ਇਹ ਕਿਹਾ ਕਿ ਹੀ ਕਾਲਸ ਫॉर ਇਮੀਡੀਏਟ ਗਲੋਬਲ ਸੀਜ਼ ਫਾਇਰ ਐਜ਼ ਕਰੋਨਾ ਵਾਇਰਸ ਫਾਇਰ ਰੇਜਿਸ ਔਨ। ਉਹਨੇ ਕਿਹਾ ਵੀ ਜਿੱਥੇ ਜਿੱਥੇ ਵੀ ਕੋਈ ਜੰਗ ਜਾਂ ਹਥਿਆਰਬੰਦ ਜਾਂ ਦੂਸਰਾ ਚੱਲ ਰਿਹਾ, end of the sickness of war and fight the disease that is ravaging our world. It starts by stopping the fighting everywhere now. That is what our human family needs now more than ever. और ਅਸੀਂ ਸਮਝਦੇ ਹਾਂ ਕਿ ਇਹ ਜ਼ਰੂਰੀ ਹੈ ਕਿ ਇਸ ਚੈਲੰਜ ਨੂੰ ਇਨਸਾਨੀਅਤ ਦਾ ਇਹ ਚੈਲੰਜ ਹੈ ਔਰ ਇਸ ਨੂੰ ਸਹੀ ਸਪਿਰਿਟ ਦੇ ਵਿੱਚ ਲਿਆ ਜਾਏ। ਔਰ ਬਹੁਤ ਸਾਰੀਆਂ ਇਵੈਂਟਸ ਕੈਂਸਲ ਹੋ ਰਹੀਆਂ, ਟੋਕੀਓ ਓਲੰਪਿਕਸ ਕੈਂਸਲ ਹੋ ਰਿਹਾ, ਲੇਕਿਨ ਜਿਵੇਂ ਮੈਂ ਬਿਗਨਿੰਗ ਦੇ ਵਿੱਚ ਹੀ ਕਿਹਾ ਸੀ ਕਿ ਵੀ ਬਿਲ ਗੇਟਸ ਜਿਹਨੇ ਟੈਡ ਟਾਕ ਦੇ ਵਿੱਚ ਆਪਣਾ ਇੰਟਰਵਿਊ ਦਿੱਤਾ 2015 ਦੇ ਵਿੱਚ, ਉਹਦੇ 'ਚ ਇਹ ਕਿਉਂਕਿ 2014 ਜਿਵੇਂ ਮੈਂ ਕਿਹਾ ਵੀ ਈਬੋਲਾ ਵਾਇਰਸ ਦੇ ਨਾਲ 10,000 ਤੋਂ ਜ਼ਿਆਦਾ ਲੋਕ ਮਾਰੇ ਗਏ ਸੀ, ਉਹਨੇ ਇਹ ਗੱਲ ਕਹੀ ਸੀ 2015 ਕਿ ਨੈਕਸਟ ਆਊਟਬ੍ਰੇਕ ਵੀ ਆਰ ਨਾਟ ਰੈਡੀ, ਕਿ ਹੁਣ ਸਾਨੂੰ ਨਿਊਕਲੀਅਰ ਜਾਂ ਮਿਜ਼ਾਈਲਾਂ 'ਤੇ ਅਸੀਂ ਬਥੇਰੇ ਖਰਚ ਕਰ ਲਏ, ਹੁਣ ਜਿਹੜਾ ਨੈਕਸਟ ਆਊਟਬ੍ਰੇਕ ਹੋਏਗਾ ਉਸ ਦੇ ਵਿੱਚ ਸਾਨੂੰ ਇਹ ਦੇਖਣਾ ਪਏਗਾ। ਔਰ ਉਹਨੇ ਕਿਹਾ ਕਿ ਵੀ ਅਸੀਂ ਲੱਕੀ ਰਹੇ ਹਾਂ ਕਿ ਈਬੋਲਾ 3 ਦੇਸ਼ਾਂ ਤੱਕ ਹੀ ਰਿਹਾ। ਉਹਦੇ 'ਚ ਉਹਨੇ ਕਿਹਾ ਵੀ ਇੱਕ ਤਾਂ ਟੌਪ ਕਲਾਸ ਮੈਡੀਕਲੀ ਉਹਨਾਂ ਨੂੰ ਏਡ ਮਿਲੀ ਪਹਿਲੀ ਸਟੇਜ ਦੇ ਉੱਤੇ, ਫਿਰ ਉਹਨੇ ਕਿਹਾ ਵੀ ਕਿਉਂਕਿ ਇਹ ਪਿੰਡਾਂ ਦੇ ਵਿੱਚ ਹੀ ਰਿਹਾ, ਸ਼ਹਿਰਾਂ 'ਚ ਨਹੀਂ ਆਇਆ, ਔਰ ਇਸ ਸਾਰੇ ਨੂੰ ਜਿਹੜਾ ਚੰਗੇ ਢੰਗ ਨਾਲ ਨਜਿੱਠ ਲਿਆ ਗਿਆ। ਉਹਨੇ ਕਿਹਾ ਵੀ ਵੀ ਆਰ ਲੱਕੀ ਦਿਸ ਟਾਈਮ, ਨੈਕਸਟ ਟਾਈਮ ਵੀ ਮੇ ਨਾਟ ਬੀ ਲੱਕੀ, ਇਸ ਵਾਰ ਤਾਂ ਬਚ ਗਏ, ਅੱਗੇ ਵਾਰੀ ਅਸੀਂ ਨਾ ਹੋਈਏ। ਫਿਰ ਉਹਨੇ ਇਹ ਕਿਹਾ ਕਿ ਬਈ ਇਹ ਜਿਹੜਾ ਨੈਕਸਟ ਐਕੈਡੈਮਿਕ ਹੋਏਗਾ ਅਸੀਂ ਉਦੋਂ ਸ਼ਾਇਦ ਲੱਕੀ ਨਾ ਹੋਈਏ, ਔਰ ਇਹ ਸਾਨੂੰ ਐਜ਼ ਏ ਗਲੋਬਲ ਹੈਲਥ ਸਿਸਟਮ ਦੇ ਤੌਰ ਤੇ ਇਸ ਚੈਲੰਜ ਨੂੰ ਦੁਨੀਆ ਭਰ ਦੇ ਵਿੱਚ ਬਣਾ ਕੇ ਇਹਦੀ ਸਟ੍ਰੈਟਜੀ ਬਣਾਉਣੀ ਚਾਹੀਦੀ ਹੈ। ਔਰ ਉਹਨੇ ਕਿਹਾ ਵੀ ਇਹਦੇ 'ਚ ਸਾਨੂੰ ਨੈਟੋ ਔਰ ਇੰਟਰਨੈਸ਼ਨਲੀ ਸਾਰਿਆਂ ਨੂੰ ਇਨਵੋਲਵ ਕਰਨਾ ਚਾਹੀਦਾ। ਔਰ 5 ਸਟੈਪ ਮੈਂ ਹੈਰਾਨ ਹੈ ਜਿਹੜੇ ਲੋਕ ਮੈਂ ਸਮਝਦਾ ਵੀ ਈਵਨ ਇਸ ਲੈਵਲ ਤੱਕ ਪਹੁੰਚਦੇ ਨੇ, ਬਿਲ ਗੇਟਸ ਵਰਗੇ ਜੇ 5 ਸਾਲ ਪਹਿਲਾਂ
ਉਹ ਇਹ ਕਹਿ ਰਿਹਾ ਹੈ ਕਿ ਵੀ ਇਹ ਚੈਲੰਜ ਹੋਣ ਵਾਲਾ ਹੈ, ਇਹ ਨਿਊਕਲੀਅਰ ਮਿਸਾਈਲ ਨਾਲੋਂ ਸਾਰੀ ਇਨਸਾਨੀਅਤ ਲਈ ਹੋਣਾ ਹੈ। ਇਹਦੇ ਲਈ ਜਿਹੜਾ ਪ੍ਰਬੰਧ ਕਰੋ, ਜਿਹੜੇ 5 ਸਟੈਪ ਉਹਨੇ ਦਿੱਤੇ, ਅੱਜ ਦੁਨੀਆ ਦੇਖ ਰਹੀ ਹੈ ਵੀ ਇਹ 5 ਸਟੈਪ ਸਾਨੂੰ ਕਰਨੇ ਪੈਣੇ ਨੇ। ਉਹਨਾਂ 5 ਦੇ ਵਿੱਚ ਉਹਨੇ ਕਿਹਾ ਕਿ ਵੀ ਮੋਬਾਈਲ ਯੂਨਿਟ ਹੈਲਥ ਦੇ, ਕਿ ਜਿਵੇਂ ਫੌਜ ਦੇ ਹੁੰਦੇ ਨੇ ਕਿ ਇਮੀਡੀਏਟ ਫੌਜ ਪਹੁੰਚਦੀ ਹੈ, ਇਸ ਕਿਸਮ ਦਾ ਨੈਟਵਰਕ ਦੁਨੀਆ 'ਚ ਕਿ ਜਿੱਥੇ ਹੋਏ ਇੱਕਦਮ ਇਹ ਜਿਹੜੀ ਹੈ ਮੋਬਾਈਲ ਯੂਨਿਟ ਹੋਣੇ ਚਾਹੀਦੇ ਨੇ। ਔਰ ਉਹਦੇ 'ਚ ਇੱਕ ਉਹਨਾਂ ਨੇ ਕਿਹਾ ਕਿ ਕਮਜ਼ੋਰ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਇੱਕ ਚੰਗਾ ਹੈਲਥ ਸਿਸਟਮ ਕ੍ਰੀਏਟ ਕਰੋ, ਇੱਕ ਵਾਇਬਲ ਜਿਹੜਾ ਕਿ ਜਦੋਂ ਕੁਝ ਹੁੰਦਾ ਹੈ ਦੇ ਸ਼ੁੱਡ ਬੀ ਏਬਲ ਟੂ ਸਟੈਂਡ ਇਟ। ਚੰਗੀ ਗੱਲ ਇਹ ਹੋਈ ਕਿ ਚਾਈਨਾ 'ਚ ਇਸ ਦੀ ਆਊਟਬ੍ਰੇਕ ਹੋਈ ਔਰ ਚਾਈਨਾ 'ਚ ਆਲਰੇਡੀ ਜਿਹਨੂੰ ਕਹਿੰਦੇ ਨੇ ਰੋਬਸਟ ਸਿਸਟਮ ਹੈ ਉਹਨਾਂ ਦਾ, ਜਿਵੇਂ ਉਹਨਾਂ ਨੇ ਕੰਟਰੋਲ ਕੀਤਾ। ਦੂਸਰਾ ਉਹਨੇ ਕਿਹਾ ਕਿ ਵੀ ਮੈਡੀਕਲ ਹੈਲਥ ਕਾਰਪਸ, ਕਿ ਜਿਵੇਂ ਦੂਸਰੇ ਕਾਰਪਸ ਹੁੰਦੇ ਨੇ ਇਵੇਂ ਹੀ ਮੈਡੀਕਲ ਲੈਵਲ ਦੇ ਤੁਹਾਡੇ ਬੰਦੇ ਜਿਹੜੀਆਂ ਪੂਰੀ ਤਿਆਰ ਬੈਠੇ ਹੋਣ ਕਿ ਉਹਨਾਂ ਨੇ ਕਿੱਥੇ ਪਹੁੰਚਣਾ। ਫਿਰ ਉਹਨਾਂ ਨੇ ਕਿਹਾ ਕਿ ਵੀ ਮਿਲਟਰੀ ਹੈਲਥ ਟੂਗੈਦਰ ਲਾਈਕ ਵਾਰ ਗੇਮਸ, ਕਿ ਜਿਵੇਂ ਹੁਣ ਇੱਥੇ ਸਾਰੀਆਂ ਜਿਹੜੀਆਂ ਮਿਲਟਰੀਜ਼ ਨੇ ਉਹ ਪਰਮੂਟੇਸ਼ਨ ਕੰਬੀਨੇਸ਼ਨ ਨਾਲ ਵਾਰ ਗੇਮਸ ਖੇਡਦੀਆਂ, ਕਿ ਇਹ ਸਿਨੇਰੀਓ ਹੋ ਜਾਏ, ਚੀਨ ਪਾਕਿਸਤਾਨ ਇਕੱਠੇ ਹੋ ਜਾਣ, 3 ਫਰੰਟ ਕੀ ਹੋਏਗਾ, ਇੱਕ ਵੇਲੇ ਨਿਊਕਲੀਅਰ ਹੋ ਜਾਏ ਨਾਲ ਦੀ ਨਾਲ। ਉਹ ਸਾਰੀ ਉਹਨਾਂ ਨੇ ਕਿਹਾ ਵੀ ਇਸੇ ਤਰ੍ਹਾਂ ਹੈਲਥ ਰਿਲੇਟਡ ਜਿਹੜਾ ਚੈਲੰਜ ਵਾਇਰਸਿਸ ਦਾ ਆਉਣ ਵਾਲਾ ਹੈ, ਵਾਇਰਸ ਅਟੈਕ ਦਾ, ਉਹਦੇ ਲਈ ਇਹ ਹੈਲਥ ਸਰਵਿਸਿਜ਼ ਵਾਰ ਗੇਮ ਵਾਲੀ ਸਟ੍ਰੈਟਜੀ ਵੀ ਹੋਣੀ ਚਾਹੀਦੀ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਵੇਂ ਹੈ ਕਿ ਇਹਨੂੰ ਇਵੇਂ ਡੀਲ ਕੀਤਾ ਜਾਏ ਜਿਵੇਂ ਜਰਮ ਵਾਰਫੇਅਰ ਹੈ, ਜਿਵੇਂ ਨਿਊਕਲੀਅਰ ਵਾਰਫੇਅਰ ਦਾ, ਇਹ ਜਰਮ ਵਾਰਫੇਅਰ ਦੇ ਲੈਵਲ ਤੇ ਲਿਆ ਜਾਏ। ਔਰ ਅਖੀਰਲਾ ਉਹਨਾਂ ਦਾ ਸਟੈਪ ਸੀ ਵੈਕਸੀਨੇਸ਼ਨ ਐਂਡ ਡਾਇਗਨੋਸਟਿਕਸ, ਕਿ ਇਹਦੇ ਤੇ ਆਲਰੇਡੀ ਇਨਵੈਸਟ ਕਰਕੇ ਇਹਦੀ ਵੈਕਸੀਨੇਸ਼ਨ ਬਣਾਈ ਜਾਏ ਔਰ ਇਹਦੇ ਜਿਹੜੀਆਂ ਡਾਇਗਨੋਸਟਿਕਸ ਦੇ ਬੇਸਡ ਵੈਕਸੀਨੇਸ਼ਨ ਬਣਦੀ ਹੈ। ਉਹਨੇ ਕਿਹਾ ਵੀ ਇਹਦੇ ਤੇ ਕਿੰਨਾ ਪੈਸਾ ਲੱਗੇਗਾ ਮੈਨੂੰ ਪਤਾ ਨਹੀਂ, ਪਰ ਜਦੋਂ ਇਹ ਮਹਾਮਾਰੀ ਫੈਲ ਗਈ, ਐਪੀਡੈਮਿਕ ਜਾਂ ਪੈਂਡੈਮਿਕ ਹੋ ਗਿਆ, ਜਿੰਨਾ ਇਹਦੇ ਨਾਲ ਨੁਕਸਾਨ ਹੋਣਾ ਉਹਦੇ ਨਾਲੋਂ ਸਰਟਨਲੀ ਘੱਟ ਹੀ ਲੱਗੇਗਾ। ਹੁਣ ਤੁਸੀਂ ਅੱਜ ਦੇਖੋ ਵੀ 3-3000 ਪੁਆਇੰਟ ਕਲੈਪਸ ਹੋਈ ਹੈ ਮਾਰਕੀਟ, ਬੈਂਕਿੰਗ ਇੰਡਸਟਰੀ ਕਿੱਧਰ ਨੂੰ ਜਾ ਰਹੀ ਹੈ, ਓਵਰਆਲ ਇਕਨੋਮੀ, ਅਨਇੰਪਲੋਇਮੈਂਟ, ਇਸ ਸਾਰੇ ਦੇ ਥੱਲੇ ਕੀ ਚੱਲ ਰਿਹਾ। ਸੋ ਜੇ ਬਿਲ ਗੇਟਸ ਦੀ ਗੱਲ ਹੀ, ਕਿਉਂਕਿ ਉਹ ਬਿਲ ਗੇਟਸ ਕੋਈ ਛੋਟਾ ਬੰਦਾ ਨਹੀਂ ਹੈ, ਉਹਦਾ ਕੋਈ ਇਹਦੇ 'ਚ ਆਪਣਾ ਇੰਟਰਸਟ ਵੀ ਨਹੀਂ ਸੀ। ਜੇ ਉਹ ਇੱਕ ਉਹਨੇ ਕਿਹਾ ਈਬੋਲਾ ਤੋਂ ਬਾਅਦ ਕਹਿੰਦਾ ਹੁਣ 10,000 ਹੀ ਲੋਕ ਮਰੇ 3 ਮੁਲਕਾਂ 'ਚ ਰਹੇ, ਵੀ ਆਰ ਲੱਕੀ ਨਾਓ, ਵੀ ਮੇ ਨਾਟ ਬੀ ਲੱਕੀ ਨੈਕਸਟ ਟਾਈਮ। ਸੋ ਮੈਂ ਸਮਝਦਾ ਹਾਂ ਕਿ ਵੀ ਇਹ ਜਿੱਥੇ ਇੱਕ ਵਿਜ਼ਡਮ ਦੀ ਗੱਲ ਹੈ ਉੱਥੇ ਅੱਜ ਜਿਹੜੇ ਚੈਲੰਜਸ ਨੇ, ਔਰ ਹਾਲਾਂ ਮੈਨੂੰ ਇਹ ਲੱਗਦਾ ਔਰ ਅਸੀਂ ਅਗਲੇ ਸੈਗਮੈਂਟ 'ਚ ਡਿਸਕਸ ਵੀ ਕਰਾਂਗੇ ਕਿ ਇਹਦੇ ਇਮੀਡੀਏਟ ਕੁਝ ਪੋਜ਼ਿਟਿਵ ਐਸਪੈਕਟ ਕੀ ਨੇ, ਲੇਕਿਨ ਇਹ ਵੀ ਇਵੈਂਚੁਅਲੀ ਜੇ ਅਸੀਂ ਲੈਵਲ ਦੇਖੀਏ, ਜੇ 15,000 ਤੋਂ ਬਿਯੋਂਡ ਡੈਥਸ ਨੇ, 97% ਕਿਊਰੇਬਲ ਨੇ, ਆਉਣ ਵਾਲੇ ਪੀਰੀਅਡ 'ਚ ਮੈਨੂੰ ਲੱਗਦਾ ਹੈ ਕਿ ਇਹਦਾ ਸਪਰੈਡ ਜਿੱਥੇ ਜਿੱਥੇ ਹੁਣ ਜੇ 180 ਤੋਂ ਜ਼ਿਆਦਾ ਦੇਸ਼ ਪ੍ਰਭਾਵ ਥੱਲੇ ਨੇ, ਕੁਆਰੰਟਾਈਨ ਹੋ ਰਿਹਾ ਹੈ, ਔਰ ਮੇਬੀ ਵਕਤ ਲੱਗੇ 3 ਹਫ਼ਤੇ 4 ਹਫ਼ਤੇ ਉਹਦਾ ਅਗਲਾ ਇਫੈਕਟ 3 ਮਹੀਨੇ 4 ਮਹੀਨੇ ਤੱਕ ਰਹੇ। ਲੇਕਿਨ ਇਹਨੂੰ ਵੀ ਜੇ ਅਸੀਂ ਇਹ ਸਮਝੀਏ ਕਿ ਭਾਈ ਇੰਨੇ ਕੁ ਨਾਲ ਰੱਬ ਨੇ ਸਾਨੂੰ ਇੱਕ ਸਬਕ ਵੀ ਦਿੱਤਾ ਹੈ, ਪਰ ਇਹਦੇ ਲਈ ਜਿਵੇਂ ਇਹਨੇ ਬਿਲ ਗੇਟਸ ਨੇ ਕਿਹਾ ਸੀ ਕਿ ਵੀ ਅਸੀਂ ਅੱਜ ਲੱਕੀ ਹਾਂ, ਕੱਲ ਨੂੰ ਨਾ ਹੋਈਏ। ਮੈਂ ਸਮਝਦਾ ਵੀ ਜੇ ਇੰਨਾ ਨੁਕਸਾਨ ਉਠਾ ਕੇ ਵੀ ਘੱਟੋ ਘੱਟ ਇਨਸਾਨ ਇਨਸਾਨੀਅਤ ਵੱਲ ਪਰਤੇ, ਔਰ ਜਿਹੜੀਆਂ ਲੋੜੀਂਦੀਆਂ ਮੈਡੀਕਲ ਗਾਈਡਲਾਈਨਸ ਦਿੱਤੀਆਂ ਗਈਆਂ ਨੇ ਜਾਂ ਇਸ ਸਾਰੇ 'ਚੋਂ ਹੋਰ ਵੀ ਉੱਭਰ ਕੇ ਸਾਹਮਣੇ ਆਉਣਗੀਆਂ, ਜੇ ਉਹਨਾਂ ਦੇ ਉੱਤੇ ਰੀਅਲ ਇਨਵੈਸਟਮੈਂਟ ਹੋਏ। ਹੁਣ ਜੋ ਚੱਲ ਰਿਹਾ ਹੈ ਕਿ ਵੀ ਨਿਊਯਾਰਕ ਨੇ ਕਿਹਾ ਕਿ ਜੇ ਅਸੀਂ ਇੰਨੇ ਹਜ਼ਾਰ ਜਿਹੜੀ ਹੈ ਕਲੋਰੋਕੁਇਨ, ਹਾਈਡਰੋਕਲੋਰਾਈਡ ਔਰ ਕਲੋਰੋਕੁਇਨ ਔਰ ਇਹ ਸਾਰਾ ਸਟੋਰ ਕੀਤਾ ਹੈ, ਜਿਹੜੇ ਨੇ ਉਹ ਤਜਰਬੇ ਹੋ ਰਹੇ ਨੇ ਕਿਹਦੇ ਨਾਲ ਕੀ ਹੈ। ਇਹੀ ਗੱਲ ਜਿਹੜੀ ਹੈ ਬਿਲ ਗੇਟਸ ਨੇ ਉਦੋਂ ਕਹੀ ਸੀ ਕਿ ਭਾਈ ਇਸ ਲਾਈਨ ਦੇ ਉੱਤੇ ਕੰਮ ਕਰੋ। ਸੋ ਇਨ ਸਪਾਈਟ ਆਫ ਆਲ ਦਾ ਚੈਲੰਜਸ, ਮੈਂ ਸਮਝਦਾ ਹਾਂ ਵੀ ਜਿਹੜੀ ਬੰਦਾ ਅਲਟੀਮੇਟਲੀ ਰੱਬ ਦਾ ਬਣਾਇਆ, ਰੱਬ ਦਾ ਬੰਦਾ ਹੈ, ਉਸ ਦੇ ਵਿੱਚ ਇੱਕ ਰੈਜ਼ਿਲੀਅੰਸ ਵੀ ਹੈ, ਅੱਗੇ ਜਾਣ ਦੀ ਤਾਂਘ ਵੀ ਹੈ, ਤੇ ਰੱਬ ਪਿਓ ਹੈ। ਪਿਓ ਕਦੇ ਵੀ ਆਪਣੇ ਬੱਚਿਆਂ ਦਾ ਦੁੱਖ ਤਾਂ ਨਹੀਂ ਦੇਖਦਾ, ਪਰ ਕਈ ਵਾਰ ਚਪੇੜ ਮਾਰ ਕੇ ਵੀ ਸਮਝਾਉਣ ਦੀ ਕੋਸ਼ਿਸ਼ ਕਰਦਾ। ਸੋ ਮੇਰਾ ਖਿਆਲ ਹੈ ਕਿ ਵੀ ਇਸ ਚੋਂ ਅਸੀਂ ਮਜ਼ਬੂਤ ਹੋ ਕੇ ਉਭਰਾਂਗੇ। ਸੋ ਬਾਕੀ ਹਰ ਇੱਕ ਦੇ ਲਈ ਜਿੱਥੇ ਜਿੱਥੇ ਵੀ ਬੈਠਾ, ਘਰਾਂ 'ਚ ਤੁਸੀਂ ਬੈਠੇ ਹੋ, ਜਿੱਥੇ ਪਕਵਾਨ ਖਾ ਰਹੇ ਹੋਵੋਗੇ, ਬੱਚਿਆਂ ਨਾਲ ਟਾਈਮ ਸਪੈਂਡ ਕਰ ਰਹੇ ਹੋ,
ਉੱਥੇ ਉਸ ਰੱਬ ਨੂੰ ਵੀ ਯਾਦ ਕਰੋ। ਕਰੀਏ ਸਿਰਫ ਜਿਹੜਾ ਉਹ ਫੇਸਬੁੱਕ ਨੂੰ ਨਾ ਚੰਬੜ ਜਾਓ ਕਿ ਵੀ ਡਰ ਹੀ ਫੇਸਬੁੱਕ ਲੱਗਦਾ, ਦੇ ਵਿੱਚ ਹੀ ਫੇਸਬੁੱਕ ਖੋਲੋ ਉੱਥੇ ਬਸ ਨੈਗੇਟਿਵ ਸਾਰਾ ਕੁਝ TV ਨੂੰ ਨਾ ਚੱਲਦਾ ਚੰਬੜ ਜਾਓ। ਜੀ ਸੋ ਆਪਣੇ ਆਪ ਦੇ ਵਿੱਚ ਵੀ ਪੌਂਡਰ ਅਪਨ ਕਰੋ ਔਰ ਜਿਹੜੀ ਕੁੱਲ ਇਨਸਾਨੀਅਤ ਦੀ ਵੈਲਫੇਅਰ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਸ ਨਾਲ ਵੀ ਜੁੜੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਪੈਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਜਿਸ ਤਰ੍ਹਾਂ ਕਿ ਆਪਾਂ ਕਰੋਨਾ ਵਾਇਰਸ ਦੀ ਗੱਲ ਕਰ ਰਹੇ ਹਾਂ ਔਰ ਹਰ ਥਾਂ ਹਰ ਜਗ੍ਹਾ ਤੁਸੀਂ ਦੇਖ ਸਕਦੇ ਹੋ ਕਰੋਨਾ ਦੀਆਂ ਹੀ ਖਬਰਾਂ ਚੱਲ ਰਹੀਆਂ ਨੇ। ਸੋ ਜਿੱਥੇ ਕਰੋਨਾ ਇੱਕ ਵੱਡੀ ਆਫਤ ਬਣ ਕੇ ਆਇਆ ਹੈ, ਉੱਥੇ ਜਿਸ ਤਰ੍ਹਾਂ ਕਿ ਕਿਹਾ ਜਾਂਦਾ ਹੈ, ਕਹਾਵਤ ਹੈ ਕਿ ਕੁੱਬੇ ਦੇ ਲੱਤ ਵੱਜੀ ਤੇ ਉਸ ਦਾ ਲੱਕ ਜੋ ਸਿੱਧਾ ਹੋ ਗਿਆ। ਸੋ ਇਸ ਕਰੋਨਾ ਵਾਇਰਸ ਦੇ ਨਾਲ ਸਾਨੂੰ ਪੋਜ਼ਿਟਿਵ ਜੋ ਐਸਪੈਕਟ ਨੇ ਉਹ ਵੀ ਦੇਖਣ ਨੂੰ ਮਿਲ ਰਹੇ ਨੇ। ਸੋ ਉਹ ਕਿਹੜੇ ਨੇ, ਅਸੀਂ ਉਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬੀ ਬੜੀ ਅਮੀਰ ਜ਼ੁਬਾਨ ਹੈ ਜੀ ਔਰ ਸਾਡੇ ਤਾਂ ਇੱਕੋ ਲਾਈਨ 'ਚ ਕਹਿੰਦੇ ਨੇ ਵੀ ਕੁੱਬੇ ਦੇ ਲੱਤ ਰਾਸ ਆਈ। ਜੀ ਹਾਲਾਂ ਵਿਚਾਰੇ ਕੁੱਬੇ ਬਾਰੇ ਪਹਿਲਾਂ ਇਹ ਵੀ ਸੀ ਵੀ ਉਹ ਦਿਨ ਡੁੱਬਾ ਜਦੋਂ ਘੋੜੀ ਚੜਿਆ ਕੁੱਬਾ ਤੇ ਫਿਰ ਕਿਸੇ ਨੇ ਲੱਤ ਮਾਰੀ, ਉਹਨੂੰ ਕੁਝ ਕੈਸਾ ਕਿਹਾ ਹੋਣਾ ਤਾਂ ਉਹਦਾ ਲੱਕ ਸਿੱਧਾ ਹੋ ਗਿਆ, ਉਹ ਲੱਕ ਵੀ ਸਿੱਧਾ ਹੋ ਗਿਆ ਤੇ ਘੋੜੀ ਵੀ ਚੜ ਗਿਆ। ਸੋ ਉਹਨਾਂ ਨੇ ਕਹਾਵਤ ਇਹ ਬਣਾ ਦਿੱਤੀ। ਅੰਗਰੇਜ਼ੀ ਵਾਲੇ ਦੇ ਲਈ ਇੱਕ ਲਫ਼ਜ਼ ਇਸਤੇਮਾਲ ਕਰਦੇ ਨੇ, ਫਰੇਜ਼ ਬਲੈਸਿੰਗ ਇਨ ਡਿਸਗਾਈਜ਼, ਜੀ ਕਿ ਵੀ ਜਿਹੜੀ ਬਲੈਸਿੰਗ ਹੈ ਜਾਂ ਇੱਕ ਤੁਹਾਡੇ ਤੇ ਰਹਿਮਤ ਹੁੰਦੀ ਹੈ ਉਹ ਕਿਸੇ ਹੋਰ ਰੂਪ ਦੇ ਵਿੱਚ ਆਉਂਦੀ ਹੈ ਕਿ ਭਾਵੇਂ ਉਹ ਆਫਤ ਬਣ ਕੇ ਆਈ ਪਰ ਉਹ ਆਫਤ ਨਹੀਂ, ਤੁਹਾਡੇ ਲਈ ਉਹ ਬਲੈਸਿੰਗ ਹੈ। ਔਰ ਵੈਸੇ ਜਿਹੜੇ ਰੱਬ ਦੇ ਵਿੱਚ ਯਕੀਨ ਰੱਖਣ ਵਾਲੇ ਨੇ, ਈਮਾਨ ਵਾਲੇ ਲੋਕ ਨੇ, ਉਹ ਤਾਂ ਵੈਸੇ ਹੀ ਰੱਬ ਦਾ ਭਾਣਾ ਮੰਨਦੇ ਨੇ। ਉਹਨਾਂ ਦੇ ਲਈ ਤਾਂ ਜਦੋਂ ਵੀ ਕੁਝ ਵੀ ਵਾਪਰਦਾ ਹੈ, ਭਾਵੇਂ ਸੁੱਖ ਹੋਵੇ ਭਾਵੇਂ ਦੁੱਖ ਹੋਵੇ, ਤੇਰੇ ਹੁਕਮ ਵਿੱਚ ਸ਼ੁਕਰ ਮਨਾਈਦਾ ਹੈ, ਉਹ ਤਾਂ ਸ਼ੁਕਰ 'ਚ ਰਹਿੰਦੇ ਨੇ। ਉਹਨਾਂ ਦੇ ਲਈ ਤਾਂ ਜਦੋਂ ਕੋਈ ਨਿੱਜੀ ਜੀਵਨ ਦੇ ਵਿੱਚ ਵੀ, ਨਿੱਜੀ ਜ਼ਿੰਦਗੀ 'ਚ ਵੀ ਮੁਸੀਬਤ ਭਰੀ ਕੋਈ ਐਸੀ ਘਟਨਾ ਵਾਪਰਦੀ ਹੈ ਤੇ ਉਹ ਫਿਰ ਵੀ ਸ਼ੁਕਰਗੁਜ਼ਾਰ ਹੁੰਦੇ ਨੇ, ਸ਼ੁਕਰਗੁਜ਼ਾਰੀ 'ਚ ਹੁੰਦੇ ਨੇ ਕਿ ਤੂੰ ਮੇਰਾ ਮਿੱਤਰ ਹੈ, ਤੂੰ ਮੇਰਾ ਦੋਸਤ ਹੈ ਵਾਹਿਗੁਰੂ,
ਇਹ ਜੋ ਤੂੰ ਕੀਤਾ ਇਹਦੇ ਚ ਭਲਾਈ ਭਲਾਈ ਕੀਤਾ ਕੀਤਾ। ਔਰ ਇਹੀ ਸਪਿਰਿਟ ਹੈ। ਜੀ ਔਰ ਮੈਂ ਸਮਝਦਾ ਕਿ ਜਿਵੇਂ ਇਹ ਸਾਰੀ ਖਲਕਤ ਤੋਂ ਭਾਵੇਂ ਅਸੀਂ ਮਜ਼ਹਬੀ ਦੁਨੀਆ ਦੇ ਹਿਸਾਬ ਨਾਲ ਦੇਖੀਏ ਜਾਂ ਈਵਨ ਸਾਇੰਸ ਦੇ ਆਇਨੇ ਤੋਂ ਵੀ ਦੇਖੀਏ, ਇਸ ਨੂੰ ਇੱਕ ਵੱਡੀ ਤਾਕਤ ਨੇ ਜਿਸ ਨੂੰ ਅਸੀਂ ਰੱਬ ਕਹਿੰਦੇ ਹਾਂ। ਸਾਡੇ ਲਈ ਤਾਂ ਨਾਨਕ ਕਾ ਸਤਿਗੁਰ ਦੱਸੈ ਜ਼ਾਹਰ ਹੈ, ਜਿਹੜਾ ਰੱਬ ਜ਼ਾਹਰਾ ਜ਼ਹੂਰ ਹੈ, ਹਾਜ਼ਰਾ ਹਜ਼ੂਰ ਹੈ, ਉਹਦੀ ਹਸਤੀ ਹੈ ਜੀ ਜਿਹਨੇ ਸਾਰੀ ਕਾਇਨਾਤ ਬਣਾਈ ਹੈ। ਬਿਲਕੁਲ। ਔਰ ਉਹ ਕਾਇਨਾਤ ਦਾ ਮਾਲਕ ਹੈ, ਕਾਇਨਾਤ ਦਾ ਪਿਤਾ ਹੈ, ਕਾਇਨਾਤ ਦੀ ਮਾਤਾ ਹੈ, ਕਾਇਨਾਤ ਦੇ ਵਿੱਚ ਬੈਠਾ ਹੈ। ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈਂ, ਕਿ ਉਹ ਖਲਕਤ ਦੇ ਵਿੱਚ ਬੈਠਾ ਹੈ। ਔਰ ਜਿਵੇਂ ਭਾਈ ਨੰਦ ਲਾਲ ਜੀ ਦਾ ਰਹਿਤਨਾਮਾ ਯਾਦ ਕਰਵਾਉਂਦਾ ਹੈ ਕਿ ਜੇ ਖਲਕਤ ਦੁਖਦੀ ਹੈ ਤੇ ਖਾਲਕ ਦੁਖਦਾ ਹੈ, ਪਰ ਕਿਉਂਕਿ ਉਹ ਸਾਡਾ ਪਿਤਾ ਵੀ ਹੈ, ਸਾਡੀ ਮਾਤਾ ਵੀ ਹੈ, ਤੇ ਬਹੁਤ ਵਾਰ ਜਿਵੇਂ ਦੁਨਿਆਵੀ ਪਿਤਾ ਮਾਤਾ ਵੀ ਬੱਚਿਆਂ ਨੂੰ ਡਿਸਪਲਿਨ ਕਰਦੇ ਨੇ ਤਾਂ ਕਿ ਉਹ ਅੱਗੇ ਵਧਣ, ਉਹਨਾਂ ਦੇ ਅੰਦਰ ਚੰਗੇ ਗੁਣ ਆਉਣ, ਚੰਗੀਆਂ ਕੁਆਲਿਟੀਜ਼ ਆਉਣ। ਇਸੇ ਤਰ੍ਹਾਂ ਇਹ ਜਿਹੜੀਆਂ ਆਫਤਾਂ ਨੇ, ਮੁਸੀਬਤਾਂ ਨੇ, ਔਖੇ ਵੇਲੇ ਨੇ ਜਿਹੜੇ ਕਲੈਕਟਿਵ ਹੁੰਦੇ ਨੇ, ਹੜ੍ਹ ਆ ਜਾਣ, ਭੁਚਾਲ ਆ ਜਾਣ, ਦੂਸਰਾ ਹੋਏ, ਭਾਵੇਂ ਜਿਹੜੇ ਸਾਇੰਸ ਦੇ ਸਟੂਡੈਂਟ ਨੇ ਉਹ ਉਹਨੂੰ ਅੱਡ-ਅੱਡ ਤਰੀਕਿਆਂ ਨਾਲ ਐਕਸਪਲੇਨ ਕਰਨਗੇ ਕਿ ਜੀ ਜ਼ਮੀਨ ਦੇ ਨੀਚੇ ਪਲੇਟਸ ਨੇ ਧਰਤੀ ਦੀਆਂ, ਜਦੋਂ ਇੱਕ ਪਲੇਟ ਦੂਜੇ ਦੇ ਨਾਲ ਖਹਿੰਦੀ ਹੈ ਤਾਂ ਉਦੋਂ ਅਰਥਕੁਏਕ ਆਉਂਦਾ ਹੈ। ਜਾਂ ਅੱਜ ਅਸੀਂ ਜਦੋਂ ਹੜ੍ਹਾਂ ਦੇ ਔਰ ਦੂਸਰੇ ਕਾਰਨ ਦੇਖਦੇ ਹਾਂ, ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਾਫੀ ਹੱਦ ਤੱਕ ਜਿਹੋ ਜਿਹਾ ਅਸੀਂ ਇੰਡਸਟਰੀਅਲਾਈਜ਼ਡ ਵਰਲਡ ਬਣਾਇਆ, ਉਹਨੇ ਜਿਸ ਕਿਸਮ ਦੀ ਓਜ਼ੋਨ ਦੀ ਲੇਅਰ ਕ੍ਰੀਏਟ ਕੀਤੀ, ਉਹਦੇ ਥੱਲੇ ਜਿਹੜਾ ਖਾਸ ਤੌਰ 'ਤੇ ਗਲੇਸ਼ੀਅਰਸ ਦਾ ਪਿਘਲਣਾ ਹੈ, ਦੂਸਰੀਆਂ ਚੀਜ਼ਾਂ ਨੇ ਉਹਦੇ ਨਾਲ ਜੁੜੀਆਂ ਹੋਈਆਂ ਨੇ। ਇਸੇ ਤਰ੍ਹਾਂ ਸਾਡਾ ਇਨਸਾਨਾਂ ਦਾ ਫੈਲੋ ਹਿਊਮਨ ਬੀਇੰਗਸ ਦੇ ਨਾਲ ਜਿਹੜਾ ਸਲੂਕ ਹੈ ਉਹ ਵੀ ਜ਼ਿੰਮੇਵਾਰ ਹੁੰਦਾ ਹੈ। ਔਰ ਅਕਸਰ ਬਹੁਤ ਸਾਰਿਆਂ ਨੇ ਹੁਣ ਤਾਂ ਕਹਿਣਾ ਸ਼ੁਰੂ ਕੀਤਾ, ਤੁਸੀਂ ਤਾਂ ਬਹੁਤ ਪਹਿਲਾਂ ਸ਼ੁਰੂ 'ਚ ਹੀ ਕਿਹਾ ਸੀ ਕਿ ਇਹ ਜਿਹੜਾ ਕਸ਼ਮੀਰ ਦੇ ਵਿੱਚ 80 ਲੱਖ ਲੋਕ ਜਿਨ੍ਹਾਂ ਨੂੰ ਸੱਚਮੁੱਚ ਲਾਕਡਾਊਨ 'ਚ ਰੱਖਿਆ ਗਿਆ, ਅਜੇ ਤਾਂ ਬਾਕੀ ਦੁਨੀਆ 'ਚ ਇੰਟਰਨੈਟ ਤੇ ਫੋਨ ਬੰਦ ਨਹੀਂ ਹੋਏ। ਇਮੈਜਿਨ ਕਰੋ ਕਿ ਅੱਜ ਸਭ ਕੁਝ ਹੁੰਦੇ ਆ ਘਰਾਂ 'ਚ, ਹਾਲਾਂ ਵਾਰਨਿੰਗ ਸੀ, ਕਈਆਂ ਨੇ 2-2 ਮਹੀਨੇ ਦਾ ਸਟੋਰ ਕੀਤਾ ਹੋਇਆ, ਕਸ਼ਮੀਰੀਆਂ ਨੂੰ ਤਾਂ ਉਹ ਵੀ ਵੇਲਾ ਨਹੀਂ ਮਿਲਿਆ। ਉਹ ਤਾਂ 5 ਅਗਸਤ ਤੋਂ ਐਨ 2 ਦਿਨ ਪਹਿਲਾਂ ਫੌਜ ਆਈ ਔਰ ਉਹਨਾਂ ਨੇ ਬੰਦ ਕਰ ਦਿੱਤਾ ਸਾਰਾ, ਕੋਈ ਵਾਰਨਿੰਗ ਨਹੀਂ। ਔਰ ਇਸ ਸਾਰੇ ਚੋਂ ਜਿਹੜਾ ਕੋਈ ਸਾਡੇ ਲਈ ਵੀ ਸਬਕ ਨਿਕਲਦਾ ਹੈ ਕਿ ਭਾਈ ਜੇ ਜ਼ਿੰਦਗੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਸੇ ਪਾਸੇ ਅਨਿਆਂ ਹੋ ਰਿਹਾ ਹੈ, ਬੇਇਨਸਾਫੀ ਹੋ ਰਹੀ ਹੈ ਜਾਂ ਨਾ ਇਨਸਾਫੀ ਹੋ ਰਹੀ ਹੈ, ਤਾਂ ਉਹਦੇ ਲਈ ਅਸੀਂ ਖਲੋਈਏ। ਇਹ ਸਬਕ ਵੀ ਹੈ। ਔਰ ਜ਼ਾਹਰ ਹੈ ਕਿ ਇਹਦੇ 'ਚ ਜੇ ਯੂਨਾਈਟਿਡ ਨੇਸ਼ਨਸ ਦਾ ਸੈਕਟਰੀ ਜਨਰਲ ਕਹਿ ਰਿਹਾ ਕਿ ਵੀ ਸੀਜ਼ ਫਾਇਰ ਦੁਨੀਆ 'ਚ ਬੰਦ ਕਰੋ, ਇਹ ਸਿਰਫ ਲੜਨ ਵਾਲੀਆਂ ਧਿਰਾਂ ਲਈ ਨਹੀਂ ਹੋਣਾ ਚਾਹੀਦਾ, ਹਕੂਮਤਾਂ ਲਈ ਕਿ ਭਾਈ ਕੱਢੋ ਆਪਣਾ ਸਾਰਾ ਉੱਥੋਂ ਤੁਸੀਂ ਅਮਲਾ ਫੈਲਾ, ਜਿੱਥੇ ਤੁਸੀਂ ਜ਼ੁਲਮ ਕਰ ਰਹੇ ਹੋ, ਲੋਕਾਂ ਦੀਆਂ ਮੁੱਢਲੀਆਂ ਆਜ਼ਾਦੀਆਂ ਤਾਂ ਨਾ ਖੁੱਚ ਲਓ। ਲੇਕਿਨ ਇਹ ਤਾਂ ਸਾਡੇ ਲਈ ਸਬਕ ਇਨਸਾਨੀ ਜ਼ਾਤ ਲਈ ਹੈ, ਇਨਸਾਨੀ ਰੇਸ ਲਈ ਹੈ। ਪਰ ਮੈਂ BBC ਦੀ ਇਹ ਸਟੋਰੀ ਦੇਖ ਰਿਹਾ ਸੀ, ਕ੍ਰੈਡਿਟ ਉਹਨਾਂ ਨੂੰ ਹੀ ਜਾਂਦਾ ਹੈ ਕਿ ਉਹਨਾਂ ਨੇ ਇਸ ਨੂੰ, ਇਸਦੇ ਥੱਲੇ ਕਰੋਨਾ ਵਾਇਰਸ ਸਿਰਫ ਮੁਸੀਬਤ ਲੈ ਕੇ ਨਹੀਂ ਆਇਆ, ਇਹ ਹੈਡਿੰਗ ਦੇ ਥੱਲੇ ਪੋਜ਼ਿਟਿਵ ਐਸਪੈਕਟ ਉਹਨਾਂ ਨੇ ਡਿਸਕਸ ਕੀਤੇ ਨੇ। ਔਰ 5-6 ਨੁਕਤੇ ਨੇ ਜਿਨ੍ਹਾਂ ਬਾਰੇ ਮੈਂ ਮਿੰਟ 2-2 ਮਿੰਟ ਦੀ ਗੱਲ ਕਰਾਂਗਾ। ਪਹਿਲਾ ਤਾਂ ਉਹਨਾਂ ਨੇ ਇਹ ਕਿ ਪ੍ਰਦੂਸ਼ਣ 'ਚ ਕਮੀ, ਜਿਵੇਂ ਜਿਹਨੂੰ ਅਸੀਂ ਗਲੋਬਲ ਵਾਰਮਿੰਗ ਦੇ ਥੱਲੇ ਜਿਹੜੀ ਪੋਲਿਊਸ਼ਨ ਦੀ ਪੰਜਾਬੀ ਪ੍ਰਦੂਸ਼ਣ ਹੈ ਕਿ ਵੀ ਇਹ ਲੈਵਲ ਬਹੁਤ ਘਟਿਆ। ਔਰ ਇਹ ਜਿਹੜੀ ਹੈ ਕਿ ਵੀ ਉਹਨਾਂ ਨੇ ਈਵਨ ਚੀਨ ਤੇ ਨਾਰਥ ਇਟਲੀ ਦੋਨਾਂ ਦੇਸ਼ਾਂ ਦੇ ਵਿੱਚ ਜਿਹੜੇ ਨਾਈਟ੍ਰੋਜਨ ਡਾਈਆਕਸਾਈਡ ਦੀ ਜਿਹੜਾ ਕਿ ਪੋਲਿਊਸ਼ਨ ਕਾਜ਼ ਕਰਦਾ, ਉਹਨਾਂ ਨੇ ਕਿਹਾ ਬੜੀ ਕਮੀ ਆਈ ਹੈ। ਔਰ ਇੰਡਸਟਰੀਅਲ ਸੈਕਟਰ ਬੰਦ ਹੋਣ ਕਰਕੇ, ਤੇ ਕਿਉਂਕਿ ਇਕੱਲਾ ਇਹੀ ਨਹੀਂ, ਫੈਕਟਰੀਆਂ ਕਿਉਂਕਿ ਕਾਰਾਂ ਵੀ ਖੜੀਆਂ ਨੇ ਔਰ ਜਿਹੜੀ ਪੋਲਿਊਸ਼ਨ ਵਹੀਕਲਸ ਫੈਲਾਉਂਦੇ ਨੇ ਉਹ ਵੀ ਕਮੀ ਆਈ ਹੈ। ਈਵਨ ਉਹਨਾਂ ਨੇ ਨਿਊਯਾਰਕ ਦੇ ਜਿਹੜੇ ਹਵਾਲੇ ਨਾਲ ਵੀ ਕਿਹਾ ਕਿ ਬੀਤੇ ਸਾਲ ਦੇ ਮੁਕਾਬਲੇ ਇਸ ਸਾਲ ਜਿਹੜਾ ਕਾਰਬਨ ਮੋਨੋਆਕਸਾਈਡ 50% ਘਟੀ ਹੈ, ਜਿਹੜਾ ਕਾਰਾਂ 'ਚੋਂ ਨਿਕਲਦੀ ਹੈ ਕਾਰਬਨ ਮੋਨੋਆਕਸਾਈਡ। ਸੋ ਜ਼ਾਹਰਾ ਤੌਰ 'ਤੇ ਬੇਸ਼ੱਕ 8.5 ਮਿਲੀਅਨ ਲੋਕ ਆਲਮੋਸਟ ਇੰਨਾ ਹੀ ਨੇ ਜਿੰਨੇ ਕਸ਼ਮੀਰ 'ਚ ਨੇ, ਨਿਊਯਾਰਕ ਦੇ ਵੀ ਲਾਕਡਾਊਨ ਥੱਲੇ ਨੇ। ਅਸੀਂ ਤਾਂ ਐਵੇਂ ਜ਼ਿੱਦ ਜਿਹੀ ਕਰਕੇ ਫਿਰ ਆ ਗਏ ਜੇ ਨਾ ਵੀ ਪਤਾ ਨਹੀਂ ਲੱਗ ਰਿਹਾ ਜਿੰਚਰ ਸਾਡੇ ਘਰਦਿਆਂ ਨੇ ਸੰਗਲ ਨਾ ਸਾਨੂੰ ਪਾਣੇ ਉਹਨਾਂ ਚਿਰ ਆਪਾਂ ਨਹੀਂ ਮੁੜਨਾ, ਪਤਾ ਨਹੀਂ ਉਹਨਾਂ ਸੰਗਲਾਂ ਦੇ ਤਾਂ ਪਰਵਾਹ ਨਹੀਂ, ਇਹਨਾਂ ਨੇ ਬੰਦ ਕਰ ਦੇਣਾ। ਹਾਲਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਭਾਈ ਅਸੀਂ ਰਹੀਏ, ਤੁਹਾਡੇ ਹਮ ਸਫਰ ਹੈ ਇਹ ਸਾਰੇ 'ਚ। ਔਰ ਉਹਦੇ 'ਚ ਕਿਉਂਕਿ ਇਹ ਈਵਨ ਨਿਊਯਾਰਕ 'ਚ ਕਾਰਬਨ ਮੋਨੋਆਕਸਾਈਡ ਲੈਵਲ 50% ਥੱਲੇ ਆਇਆ
ਔਰ ਇਹ ਜਿਹੜੀਆਂ ਬਾਈ 에ਅਰ ਵੀ, ਕਿਉਂਕਿ ਹਵਾਈ ਜਹਾਜ਼ ਹਜ਼ਾਰਾਂ ਫਲਾਈਟਸ ਐਵਰੀਡੇ ਹੁੰਦੀਆਂ ਜੀ ਉਹ ਵੀ ਖਤਮ ਹੋ ਗਈਆਂ ਤੇ ਲੋਕ ਘਰਾਂ 'ਚ ਬੈਠੇ ਨੇ। ਔਰ ਇਹ ਜਿਹੜਾ ਹੈ ਅੱਛੀ ਰਿਪੋਰਟ ਹੈ ਕਿ ਕਾਰਬਨ ਮੋਨੋਆਕਸਾਈਡ ਔਰ ਦੂਸਰੇ ਜਿਹੜੇ ਨੇ ਉਹਨਾਂ ਦਾ ਲੈਵਲ ਘਟਿਆ। ਜੀ ਪਾਣੀ ਬਿਲਕੁਲ ਦੀ ਕੁਆਲਿਟੀ 'ਚ ਵਾਧਾ, ਔਰ ਇਹ ਉਹਨਾਂ ਦਾ BBC ਦੀ ਰਿਪੋਰਟ ਹੈ ਕਿ ਵੀਨਸ ਰਹਿਣ ਵਾਲੇ ਲੋਕਾਂ ਮੁਤਾਬਕ ਸ਼ਹਿਰ ਦੀਆਂ ਨਹਿਰਾਂ ਦੇ ਪਾਣੀ ਦੀ ਕੁਆਲਿਟੀ 'ਚ ਬੜੀ ਇੰਪਰੂਵਮੈਂਟ ਹੋਈ ਹੈ। ਔਰ ਇਹ ਨਾਰਥ ਇਟਲੀ ਦੇ ਹਵਾਲੇ ਨਾਲ ਹੈ, ਉੱਥੇ ਜਿਹੜੀ ਇਹ ਬੜੀ ਪੋਪੂਲਰ ਟੂਰਿਸਟ ਡੈਸਟੀਨੇਸ਼ਨ ਹੈ ਤੇ ਕਿਉਂਕਿ ਸੜਕਾਂ ਸਾਰੀਆਂ ਲਗਭਗ ਖਾਲੀ ਨੇ, ਟੂਰਿਸਟ ਆ ਨਹੀਂ ਰਹੇ, ਵਾਟਰ ਟ੍ਰੈਫਿਕ ਵੀ ਘੱਟ ਹੋਇਆ ਕਿਉਂਕਿ ਉਹ ਫਿਰ ਬੋਟਿੰਗ ਦੂਜੇ ਤੀਜੇ ਬਿਲਕੁਲ ਸਾਰੇ ਉਹਦੇ ਨਾਲ ਵੀ ਜੁੜੇ ਹੁੰਦੇ ਨੇ। ਜੀ ਔਰ ਉਹ ਉਹਨਾਂ ਨੇ ਕਿਹਾ ਵੀ ਹੁਣ ਹਾਲ ਇਹ ਹੈ ਵੀ ਜਿਹੜਾ ਪਾਣੀ ਉੱਥੇ ਮਟਮੈਲਾ ਨਜ਼ਰ ਆਉਂਦਾ ਸੀ, ਕਸਮੈਲਾ, ਉਹ ਬਿਲਕੁਲ ਇੰਨਾ ਸਾਫ਼ ਹੋ ਚੁੱਕਾ ਹੈ ਕਿ ਹੁਣ ਉੱਥੇ ਮੱਛੀਆਂ ਵੀ ਉਹਦੇ 'ਚ ਨਜ਼ਰ ਆਉਂਦੀਆਂ ਨੇ। ਸੋ ਇਹ ਇਟਲੀ ਦੇ ਹਵਾਲੇ ਨਾਲ ਹੈ। ਸੋ ਪਾਣੀ ਦੀ ਕੁਆਲਿਟੀ ਵੀ। ਔਰ ਥਰਡਲੀ ਜਿਹਦੇ 'ਚ ਅਸੀਂ ਇਹ ਕਹਿੰਦੇ ਹਾਂ ਕਿ ਜਿੱਥੇ ਇੱਕ ਪਾਸੇ ਜਿਹੜੀ ਹਿਊਮਨ ਮਾਈਂਡ ਦੇ ਵਿੱਚ ਗਰੀਡ ਹੈ ਜੀ, ਜਿਹੜਾ ਕਿ ਜ਼ਾਹਰ ਹੈ ਕਿ ਉਹ ਚਾਈਲਡ ਲਾਈਕ ਹੈ ਜਾਂ ਈਗੋਸਟਿਕਨ ਹੈ, ਉੱਥੇ ਦੂਸਰਾ ਪੱਖ ਹੀ ਇਨਸਾਨੀ ਵਜੂਦ ਦੇ ਵਿੱਚ ਜੈਨਰੋਸਿਟੀ ਹੈ, ਜੀ ਜਿਹਨੂੰ ਅਸੀਂ ਫਰਾਖ ਦਿਲੀ, ਉਦਾਰ ਦਿਲੀ, ਦਰਿਆ ਦਿਲੀ ਕਹਿੰਦੇ ਹਾਂ। ਬਿਲਕੁਲ ਹੁਣ ਜੇ ਅਸੀਂ ਸਿੱਖਾਂ ਦੇ ਹਵਾਲੇ ਨਾਲ ਗੱਲ ਕੀਤੀ ਕਿਉਂਕਿ ਸਾਡੇ ਕੋਲ ਉਹੀ ਰਿਪੋਰਟਸ ਨੇ, ਪਰ ਇਹ ਨਹੀਂ ਹੈ। ਦੁਨੀਆ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਜਿਹੜੇ ਭਲੇ ਲੋਕ, ਆਰਗੇਨਾਈਜੇਸ਼ਨਸ, ਦੂਜੇ ਜੇ ਡਿਜ਼ਾਸਟਰ ਮੈਨੇਜਮੈਂਟ ਵਾਲਿਆਂ ਨੇ ਯੂਨਾਈਟਿਡ ਸਿੱਖਸ ਨੂੰ ਕਿਹਾ ਕਿ ਭਾਈ ਇੰਨੇ ਹਜ਼ਾਰ ਜਿਹੜੇ ਨੇ ਰੈਡੀ ਫੂਡ ਡੇ, ਇਹ ਇਕੱਲੀ ਆਰਗੇਨਾਈਜੇਸ਼ਨ ਨਹੀਂ ਹੈ ਕਿਉਂਕਿ ਜਿਹੜੀਆਂ ਵੀ ਫਸਟ ਰਿਸਪੋਂਡੈਂਟਸ ਜਿਨ੍ਹਾਂ ਨੂੰ ਇਹ ਕਹਿੰਦੇ ਨੇ ਉਹਨਾਂ ਨੂੰ ਉਹਨਾਂ ਨੇ ਆਪਣੀ ਲਿਸਟ ਤੇ ਪਾਇਆ ਹੁੰਦਾ ਔਰ ਉਹਨਾਂ ਸਾਰਿਆਂ ਦੇ ਹੀ ਵਲੰਟੀਅਰ ਫਿਰ ਬਾਹਰ ਨਿਕਲਦੇ ਨੇ। ਜੀ ਔਰ ਅਸੀਂ ਸਮਝਦੇ ਹਾਂ ਵੀ ਈਵਨ ਸਾਡੇ ਉਹਨਾਂ ਸਾਊਥ ਏਸ਼ੀਆ ਦੇ ਮੁਲਕਾਂ ਦੇ ਵਿੱਚ ਵੀ ਜਿਹੜੇ ਵਲੰਟੈਰਲੀ ਅੱਗੇ ਕਰਨ ਵਾਲੇ ਨੇ ਆ ਕੇ ਕੰਮ, ਉਹ ਵੀ ਸਾਹਮਣੇ ਆਉਂਦੇ ਨੇ। ਔਰ ਮੈਨੂੰ ਇਸ ਗੱਲ ਤੇ ਥੋੜਾ ਜਿਹਾ ਹੈ ਵੀ ਇਮਰਾਨ ਖਾਨ ਸਾਹਿਬ ਨੇ ਇਹਨੂੰ ਬਹੁਤ ਠੀਕ ਹੈਂਡਲ ਨਹੀਂ ਕੀਤਾ ਕਿਉਂਕਿ ਉਹ ਇਹ ਕਹਿੰਦੇ ਰਹੇ ਕਿ ਜੀ 25% ਲੋਕ ਸਾਡੇ ਗਰੀਬੀ ਰੇਖਾ ਤੋਂ ਥੱਲੇ ਨੇ, ਉਹ ਭੁੱਖੇ ਮਰ ਜਾਣਗੇ। ਮੈਂ ਸਮਝਦਾ ਵੀ ਇਹ ਪਾਰਟ ਸਾਡੇ, ਜੇ ਅਸੀਂ ਪੇਂਡੂ ਸੁਸਾਇਟੀ ਹੋ ਕੇ ਐਗਰੀਕਲਚਰ ਬੇਸ ਹੈ ਉਹਨਾਂ ਦਾ ਵੀ, ਪੰਜਾਬ ਵੱਡਾ ਸੂਬਾ ਹੈ ਔਰ ਹਰ ਬੰਦੇ ਨੇ 6 ਮਹੀਨੇ ਸਾਲ ਦਾ ਘਰ 'ਚ ਅਨਾਜ ਰੱਖਿਆ ਹੁੰਦਾ ਨਾ ਵੀ ਹੋਏ, ਜਿਹੜਾ ਜਨਰੋਸਿਟੀ ਦਾ ਕਰੈਕਟਰ ਹੈ, ਕੋਈ ਕਿਸੇ ਨੂੰ ਭੁੱਖਾ ਨਹੀਂ ਮਰਨ ਦਿੰਦਾ। ਸੋ ਮੈਂ ਸਮਝਦਾ ਵੀ ਜਿਹੜਾ ਪਾਕਿਸਤਾਨ ਦੇ ਵਿੱਚ ਵਾਧਾ ਹੋਇਆ ਕੇਸਾਂ ਦਾ, ਜੇ ਪਹਿਲੀ ਸਟੇਜ ਤੇ ਇਹ ਲੋਕਡਾਊਨ ਲਾਈਨ, ਹੁਣ ਵੀ ਫੌਜ ਨੇ, ਸਿੰਧ ਗਵਰਨਮੈਂਟ ਨੇ ਫੌਜ ਨੂੰ ਸੱਦਿਆ ਜਾਂ ਪਾਕਿਸਤਾਨ 'ਚ ਫੌਜ ਹੀ ਉਹਨਾਂ ਦੀ ਇੱਕ ਆਰਗੇਨਾਈਜ਼ਡ ਇੰਸਟੀਟਿਊਸ਼ਨ ਹੈ। ਸੋ ਇਹੀ ਜੇ ਹਫਤਾ ਪਹਿਲਾਂ ਹੁੰਦਾ ਤੇ ਸ਼ਾਇਦ ਪਾਕਿਸਤਾਨ ਦੇ ਵਿੱਚ ਉਹਦੇ ਜਾਣਦਿਆਂ ਹੋਇਆਂ ਵੀ ਕਿ ਈਰਾਨ ਦੇ ਨਾਲ ਸਰਹੱਦ ਲੱਗਦੀ ਹੈ, ਕਾਫੀ ਲੋਕ ਉੱਥੇ ਉਹ ਕਰਪਟ ਸਿਸਟਮ 'ਚੋਂ ਬਚ ਕੇ ਨਿਕਲ ਆਏ ਨੇ, ਜਿਵੇਂ ਸਾਡੇ ਪੰਜਾਬ 'ਚ ਵੀ ਹੋਇਆ, ਕੋਈ ਕਿਤੇੋਂ ਦੌੜ ਆਇਆ, ਕੋਈ ਕਿਤੇੋਂ ਦੌੜ ਆਇਆ। ਔਰ ਪੰਜਾਬ 'ਚ ਜਿਹੜਾ ਦੂਸਰੇ ਤੀਸਰੇ ਨੰਬਰ ਤੇ ਹੈ ਪੰਜਾਬ ਕੇਸਿਸ ਦੇ ਮਾਮਲੇ 'ਚ। ਔਰ ਇਹਦੇ 'ਚ ਜਿਹੜਾ ਇਹਨੇ ਥਰਡ ਫੈਕਟਰ BBC ਨੇ ਦਿੱਤਾ ਹੈ ਕਿ ਜਿਹੜੀ ਆ ਉਦਾਰਤਾ ਦਿਖਾਉਣ ਵਾਲੇ ਲੋਕ, ਉਹਨਾਂ ਨੇ ਕਿਹਾ ਵੀ ਇਸ ਐਸੀ ਵੀ ਇੱਕ ਪਾਸੇ ਦਾ ਦੌੜ ਹੈ ਵੀ ਲੋਕ ਸਮਾਨ ਖਰੀਦਣ ਦੀ ਦੌੜ 'ਚ ਲੱਗੇ ਹੋਏ ਨੇ, ਲੇਕਿਨ ਇਸ 'ਚ ਇਹ ਵੀ ਹੈ ਕਿ ਜਿਵੇਂ ਨਿਊਯਾਰਕ 'ਚ 2 ਲੋਕਾਂ ਨੇ 72 ਘੰਟਿਆਂ ਦੇ ਵਿੱਚ 1300 ਵਲੰਟੀਅਰ ਤਿਆਰ ਕੀਤੇ ਨੇ ਇਨ 2 ਆਵਰਸ। 1300 ਵਲੰਟੀਅਰ ਜਿਹੜੇ ਸ਼ਹਿਰ 'ਚ ਬਜ਼ੁਰਗਾਂ ਤੇ ਜ਼ਰੂਰਤਮੰਦਾਂ ਨੂੰ ਘਰੇਲੂ ਸਮਾਨ ਤੇ ਦਵਾਈਆਂ ਘਰ ਘਰ ਪਹੁੰਚਾਉਣ ਦਾ ਕੰਮ ਕਰ ਰਹੇ ਨੇ। ਸੋ ਅਸੀਂ ਉਹਨਾਂ ਸਾਰਿਆਂ ਨੂੰ, ਕਿਉਂਕਿ ਸਾਡਾ ਰਾਬਤਾ ਆਪਣੇ ਕੌਮੀ ਵਲੰਟੀਅਰਸ ਨਾਲ ਹੈ, ਹਜ਼ਾਰਾਂ ਦੀ ਗਿਣਤੀ 'ਚ ਇਸ ਵੇਲੇ ਵਲੰਟੀਅਰ ਵਰਕ ਜਿਹੜਾ ਹੈ, 85 ਲੱਖ ਲੋਕ ਥੋੜੇ ਨਹੀਂ ਨੇ ਜਿਨ੍ਹਾਂ ਤੱਕ ਉਹਨਾਂ 'ਚ ਇੱਕ ਵੱਡਾ ਸੈਗਮੈਂਟ ਓਲਡ ਲੋਕਾਂ ਦਾ ਜਿਹੜੇ ਘਰਾਂ 'ਚੋਂ ਨਹੀਂ ਨਿਕਲ ਸਕਦੇ। ਇਸੇ ਤਰ੍ਹਾਂ ਫੇਸਬੁੱਕ ਦੇ ਮੁਤਾਬਕ ਬ੍ਰਿਟਨ ਦੇ ਵਿੱਚ ਹਜ਼ਾਰਾਂ ਲੋਕਾਂ ਨੇ ਜਿਹੜੇ ਲੋਕਲ ਗਰੁੱਪ ਬਣੇ ਨੇ ਉਹਨਾਂ ਨੂੰ ਜੁਆਇਨ ਕੀਤਾ। ਇਸ ਤਰ੍ਹਾਂ ਦੇ ਗਰੁੱਪ ਕੈਨੇਡਾ 'ਚ ਵੀ ਬਣਾਏ ਗਏ ਨੇ ਔਰ ਇਹਨਾਂ ਨੂੰ ਜਿਹੜਾ ਹੈ, ਇਹਨਾਂ ਗਰੁੱਪਾਂ ਦੀ ਵਜ੍ਹਾ ਕਰਕੇ ਕੇਅਰ ਮੌਂਗਰਿੰਗ ਟ੍ਰੈਂਡ ਇਹ ਫੇਸਬੁੱਕ ਤੇ ਚੱਲ ਰਿਹਾ ਕਿ ਕੇਅਰ ਮੌਂਗਰਿੰਗ ਟ੍ਰੈਂਡ ਜਿਹੜਾ ਉਹ ਕਾਫੀ ਤੇਜ਼ੀ ਦੇ ਨਾਲ ਚੱਲ ਰਿਹਾ। ਆਸਟ੍ਰੇਲੀਆ 'ਚ ਸੁਪਰਮਾਰਕੀਟ 'ਚ ਬਜ਼ੁਰਗਾਂ ਲਈ ਖਰੀਦਦਾਰੀ ਦਾ ਵਕਤ ਜਿਹੜਾ ਅੱਡ ਰੱਖ ਦਿੱਤਾ ਗਿਆ, ਜਿਹਦੇ 'ਚ ਕੋਈ ਹੋਰ ਨਹੀਂ ਜਾਏਗਾ ਤਾਂ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਏ, ਜਿਹੜੇ ਹੈਂਡੀਕੈਪਡ ਨੇ ਔਰ ਬਜ਼ੁਰਗ ਨੇ। ਔਰ ਇਸ ਤਰ੍ਹਾਂ ਬਹੁਤ ਸਾਰੇ ਲੋਕ ਡੋਨੇਸ਼ਨ ਵੀ ਦੇ ਰਹੇ ਨੇ, ਚੰਦਾ ਦੇ ਰਹੇ ਨੇ। ਜਿਹੜੇ ਲੋਕ ਆਈਸੋਲੇਸ਼ਨ 'ਚ ਰਹਿ ਰਹੇ ਨੇ ਉਹਨਾਂ ਦੀ ਮਦਦ ਦੇ ਲਈ ਰੈਸਿਪੀ ਸ਼ੇਅਰ ਤੇ ਕੋਈ ਹੋਰ ਵੀ ਆਈਡੀਆ ਸ਼ੇਅਰ ਹੋ ਰਹੇ ਨੇ ਔਰ ਫੂਡ ਡਿਸਟ੍ਰੀਬਿਊਸ਼ਨ ਸੈਂਟਰ ਵੀ ਜਿਹੜੇ ਨੇ ਉਹ ਥਾਂ-ਥਾਂ ਇਹਦੇ 'ਚ ਮਦਦ ਹੋ ਰਹੀ ਹੈ। ਫਿਰ ਇਕਜੁੱਟ ਹੁੰਦੇ ਲੋਕ, ਇਹ BBC ਦਾ ਹੀ ਹੈ
ਕਿ ਵੀ ਦਫ਼ਤਰਾਂ ਤੇ ਘਰਾਂ ਦੇ ਕੰਮ-ਕਾਜ ਦੀ ਭੱਜ ਦੌੜ ਦੇ ਵਿੱਚ ਜਿਹੜੇ ਲੋਕ ਰਹਿੰਦੇ ਸੀ, ਘਰਾਂ ਨਾਲੋਂ ਵੀ ਕੱਟ ਅਪ ਸੀ, ਹੁਣ ਇਹ ਸਾਰੇ ਆਪਣੇ ਘਰਾਂ 'ਚ ਹੀ ਨੇ। ਔਰ ਇਸ ਦੇ ਨਾਲ ਜਿਹੜੇ ਫੈਮਲੀਜ਼ ਨੇ, ਟੱਬਰ ਨੇ, ਉਹ ਇੱਕ ਦੂਸਰੇ ਦੇ ਨੇੜੇ ਆ ਰਹੇ ਨੇ। ਔਰ ਮੈਂ ਅੱਜ ਕਿਸੇ ਨੂੰ ਜੋਕਿੰਗਲੀ ਕਹਿ ਰਿਹਾ ਸੀ, ਮੈਂ ਕਿਹਾ ਜੀ ਅੱਗੇ ਤਾਂ ਘਰ ਵਾਲੀਆਂ ਇਹੀ ਸ਼ਿਕਾਇਤ ਕਰਦੀਆਂ ਹੋਣੀਆਂ ਕਿ ਜਦੋਂ ਦੇਖੋ ਕੰਮ ਆਉਂਦੇ ਨਹੀਂ, ਉਹ ਘਰ ਆਉਂਦੇ ਨਹੀਂ, ਉਹ ਪੁੱਛਦੀਆਂ ਕਦੋਂ ਆਉਣਾ। ਮੈਂ ਕਿਹਾ ਹੁਣ ਪੁੱਛਦੀਆਂ ਜਾਣਾ ਕਦੋਂ। ਸੋ ਮੈਂ ਕਿਹਾ ਉਹੀ ਹਾਲ ਬੱਚਿਆਂ ਦਾ ਹੈ, ਬੱਚਿਆਂ ਨੂੰ ਉਹ ਪਿਆਰ ਕਰਦੇ ਨੇ, ਮਾਪਿਆਂ ਨੂੰ ਕਹਿੰਦੇ ਇਹ ਸਕੂਲ ਜਾਂਦੇ ਨਹੀਂ, ਸਾਰਾ ਦਿਨ ਬੈਠੇ ਆ ਲੈ ਕੇ ਘਰ 'ਚ, ਕਦੋਂ ਜਾਣਗੇ। ਸੋ ਉਹਨਾਂ ਨੇ ਇਹ ਕਿਹਾ ਵੀ ਇਟਲੀ ਜਿਵੇਂ ਪੂਰਾ ਬੰਦ ਹੈ ਔਰ ਲੋਕ ਆਪਣੇ ਘਰਾਂ ਦੀਆਂ ਬਾਲਕੋਨੀਆਂ 'ਚ ਆ ਕੇ ਇੱਕ ਦੂਸਰੇ ਨੂੰ ਹੌਸਲਾ ਦੇ ਰਹੇ ਨੇ ਔਰ ਗੀਤ ਗਾ ਰਹੇ ਨੇ। ਥਾਲੀਆਂ ਨਹੀਂ ਭੰਨੀਆਂ ਇੰਡੀਆ ਨੇ ਤਾਂ, ਉਹਨੇ ਕਿਸੇ ਨੇ ਕੈਲਕੂਲੇਟ ਕੀਤਾ ਇੱਕ ਥਾਲੀ ਇੰਨੇ ਦੀ ਆਉਂਦੀ ਹੈ, ਇੰਨੇ ਲੋਕਾਂ ਨੇ ਵਜਾਏ। ਉਹਨਾਂ ਨੇ ਕਿਹਾ ਵੀ 22 ਕਰੋੜ ਕੇ ਕਿੰਨੇ ਦੀਆਂ ਥਾਲੀਆਂ ਦਾ ਨੁਕਸਾਨ ਕਰਾਤਾ ਮੋਦੀ ਨੇ। ਫਿਰ ਇਸੇ ਤਰ੍ਹਾਂ ਸਾਊਥ ਸਪੇਨ ਦੇ ਵਿੱਚ ਇੱਕ ਫਿਟਨੈਸ ਇੰਸਟਰਕਟਰ ਨੇ ਆਪਣੇ ਅਪਾਰਟਮੈਂਟ ਕੰਪਲੈਕਸ ਦੀ ਜਿਹੜੀ ਥਲੜੀ ਛੱਤ ਹੈ ਉਹਦੇ 'ਚ ਲੋਕਾਂ ਨੂੰ ਐਕਸਰਸਾਈਜ਼ ਕਰਵਾਉਣੀ ਸ਼ੁਰੂ ਕੀਤੀ ਹੋਈ ਹੈ ਔਰ ਲੋਕ ਆਪਣੀਆਂ ਬਾਲਕੋਨੀਆਂ 'ਚ ਖਲੋ ਕੇ ਐਕਸਰਸਾਈਜ਼ ਕਰ ਰਹੇ ਨੇ, ਉੱਥੋਂ ਹਦਾਇਤਾਂ ਦੇ ਰਹੇ ਸਭ ਬਾਹਰ ਨਿਕਲ ਕੇ। ਸੋ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਵੀ ਇਹ ਟਾਈਮ ਹੈ ਜਦੋਂ ਦੋਸਤਾਂ, ਪਰਿਵਾਰ ਦੇ ਲੋਕਾਂ ਜਾਂ ਜਿਹੜੇ ਹੋਰ ਕਰੀਬ ਨੇ ਉਹਨਾਂ ਨਾਲ ਫੋਨ, ਵੀਡੀਓ ਕਾਲ, ਇਹ ਗੱਲਬਾਤ ਹੋ ਰਹੀ ਹੈ। ਔਰ ਇਹ ਜਿਹੜਾ ਬਹੁਤ ਬੜੇ ਸਾਰੇ ਲੋਕ ਜਿਹੜੇ ਨੇ ਉਹ ਮੋਬਾਈਲ ਐਪਸ ਦੇ ਨਾਲ ਵਰਚੁਅਲ ਪਾਰਟੀ, ਕਲੱਬਿੰਗ ਸੈਸ਼ਨ ਵੀ ਕਰ ਰਹੇ ਨੇ। ਇਹ ਸਾਰਾ ਔਰ ਇਹ ਜਿਹੜਾ ਪਹਿਲੀ ਵਾਰ ਹੈ ਵੀ ਇਹ BBC ਦਾ ਕਹਿਣਾ ਹੈ ਕਿ ਜਿਹੜੇ ਲੋਕ ਹੈਲਥ ਸੈਕਟਰ 'ਚ ਨੇ, ਕਿਵੇਂ ਉਹ ਲੋਕ ਕੇਅਰ ਕਰਦੇ ਨੇ, ਕਿਵੇਂ ਨੇ। ਪਹਿਲੀ ਵਾਰ ਹੈ ਵੀ ਲੋਕਾਂ ਦਾ ਧਿਆਨ ਗਿਆ ਕਿ ਵੀ ਇਹ ਸਿਰਫ ਤਨਖਾਹਾਂ ਨਹੀਂ ਤਾਂ ਹੁੰਦਾ ਨਾ, ਡਾਕਟਰ ਲੁੱਟਦੇ ਆ ਜੀ, ਨਰਸਾਂ ਜੀ $30 ਘੰਟੇ ਦਾ ਬਣਾਉਂਦੀਆਂ ਜੀ, ਆਮ ਇਹ ਹੁੰਦਾ। ਹੁਣ ਉਹਨਾਂ ਨੂੰ ਇਹ ਲੋਕਾਂ ਨੂੰ ਲੱਗਦਾ ਭਾਈ ਇਹ ਉਹਨਾਂ ਦੀ ਕਿੰਨੀ ਵੱਡੀ ਕੰਟਰੀਬਿਊਸ਼ਨ ਹੈ। ਔਰ ਲੋਕ ਜਿਹੜੇ ਹਜ਼ਾਰਾਂ ਲੋਕ ਨੇ ਬਾਲਕਨੀ ਔਰ ਖਿੜਕੀਆਂ 'ਚ ਖਲੋ ਕੇ ਉਹਨਾਂ ਡਾਕਟਰਾਂ ਤੇ ਨਰਸਾਂ ਦੀ ਹੌਸਲਾ ਅਫਜ਼ਾਈ ਕਰ ਰਹੇ ਨੇ। ਔਰ ਲੰਡਨ ਦੇ ਵਿੱਚ ਬਹੁਤ ਸਾਰੇ ਮੈਡੀਕਲ ਸਟੂਡੈਂਟ ਹੈਲਥ ਸਰਵਿਸ ਦੀ ਮਦਦ ਕਰਨ ਦੇ ਲਈ ਵਲੰਟੀਅਰ ਕਰ ਰਹੇ ਨੇ। ਔਰ ਲਾਸਟ ਜਿਹੜਾ ਪੰਜਵਾਂ ਉਹਨਾਂ ਦਾ ਫੈਕਟਰ ਹੈ ਕ੍ਰੀਏਟੀਵਿਟੀ। ਉਹਨਾਂ ਨੇ ਕਿਹਾ ਵੀ ਕ੍ਰੀਏਟੀਵਿਟੀ ਬਹੁਤ ਲੋਕ ਕਿਉਂਕਿ ਘਰਾਂ 'ਚ ਬੰਦ ਨੇ, ਉਹਨਾਂ ਨੂੰ ਕ੍ਰੀਏਟੀਵਿਟੀ ਦਿਖਾਉਣ ਦਾ ਮੌਕਾ ਮਿਲਿਆ। ਔਰ ਬਹੁਤ ਸਾਰੇ ਲੋਕ ਜਿਹੜੀਆਂ ਕਿਤਾਬਾਂ ਖਰੀਦ ਕੇ ਰੱਖੀਆਂ ਸੀ, ਕਦੇ ਪੜ੍ਹਨ ਦਾ ਹੀ ਨਹੀਂ ਸੀ ਟਾਈਮ, ਉਹ ਪੜ੍ਹਨ ਲੱਗ ਪਏ ਨੇ। ਜਿਨ੍ਹਾਂ ਨੂੰ ਕਦੇ ਬਣੀ ਬਣਾਈ ਬਾਜ਼ਾਰ 'ਚੋਂ ਰੋਟੀ ਪਕਵਾਉਣ ਦਾ ਹੀ ਸੀ, ਉਹ ਬਣਾਉਣ ਲੱਗ ਪਏ ਨੇ। ਨਵੀਆਂ ਰੈਸਪੀਆਂ ਕੱਢ ਕੇ ਬਣਾ ਰਹੇ ਨੇ, ਕੋਈ ਡੋਸਾ ਸਾਂਬਰ ਬਣਾ ਰਿਹਾ, ਪੇਂਟਿੰਗ। ਕਈ ਜਿਹੜੇ ਨੇ ਉਹਨਾਂ ਨੂੰ ਲੱਗਦਾ ਕਿ ਚਲੋ ਬਰਸ਼ ਹੀ ਚਲਾਓ, ਔਰ ਇਹ ਸਾਰੇ ਨੂੰ ਫਿਰ ਸਾਂਝਾ ਵੀ ਕਰ ਰਹੇ ਨੇ। ਔਰ ਵਾਸ਼ਿੰਗਟਨ ਦੀ DC ਪਬਲਿਕ ਲਾਇਬ੍ਰੇਰੀ ਨੇ ਵਰਚੁਅਲ ਬੁੱਕ ਕਲੱਬ ਦੀ ਸ਼ੁਰੂਆਤ ਕੀਤੀ ਹੈ। ਔਰ ਇਟਲੀ ਦੇ ਵਿੱਚ ਜਿਹੜਾ ਬਹੁਤ ਪਪੂਲਰ ਹੈ ਸ਼ੇਫ ਮਾਸੀਮੋ ਬੋਟਰਾ, ਉਹਨਾਂ ਨੇ ਇੰਸਟਾਗ੍ਰਾਮ 'ਤੇ ਇੱਕ ਖਾਸ ਸੀਰੀਜ਼ ਸ਼ੁਰੂ ਕੀਤੀ ਹੈ ਜਿਹਨੂੰ ਕਿਚਨ ਕੁਆਰੰਟਾਈਨ ਦਾ ਨਾਮ ਦਿੱਤਾ ਗਿਆ। ਔਰ ਉਹ ਲੋਕਾਂ ਨੂੰ ਰੈਸਪੀ ਸਿਖਾਉਂਦੇ ਨੇ, ਨਾਲ ਦੀ ਨਾਲ ਉਹਨਾਂ ਨੇ ਆਪਣੀ ਬਿਜ਼ਨਸ ਵੀ ਸ਼ੁਰੂ ਕਰ ਦਿੱਤੀ ਹੈ। ਤੇ ਅਮਰੀਕਾ ਦੇ ਟੈਨੇਸੀ ਸਟੇਟ ਦੇ ਵਿੱਚ ਇੱਕ ਆਰਟ ਟੀਚਰ ਨੇ ਉਹਨਾਂ ਬੱਚਿਆਂ ਦੇ ਲਈ ਲਾਈਵ ਸਟ੍ਰੀਮਿੰਗ ਕਲਾਸ ਸ਼ੁਰੂ ਕੀਤੀ ਹੈ ਜਿਹੜੀ ਸਕੂਲ ਬੰਦ ਹੋਣ ਕਰਕੇ ਸਕੂਲ ਨਹੀਂ ਜਾ ਸਕਦੇ। ਔਰ ਹੁਣ ਜਿਹੜੀਆਂ ਕਿਉਂਕਿ ਬਾਕੀ ਪਬਲਿਕ ਪਲੇਸ ਬੰਦ ਹੋ ਗਏ, ਟੂਰਿਸਟ ਸਪੌਟ, ਹੁਣ ਆਨਲਾਈਨ ਚੀਜ਼ਾਂ ਲੋਕ ਦੇਖ ਰਹੇ ਨੇ। ਵੱਡੀਆਂ ਵੱਡੀਆਂ ਗੈਲਰੀਆਂ ਦੇ ਉਹ ਵਰਚੁਅਲ ਟੂਰ ਕਰ ਰਹੇ ਨੇ। ਆਸਟ੍ਰੇਲੀਆ ਦੀ ਸਿਡਨੀ ਆਬਜ਼ਰਵੇਟਰੀ ਨੂੰ ਘਰਾਂ 'ਚ ਬੰਦ ਲੋਕ ਜਿਹੜੇ ਨੇ ਨਾਈਟ ਸਕਾਈ ਟੂਰ ਦੇ ਰਾਹੀਂ ਦੇਖ ਰਹੇ ਨੇ। ਸੋ ਇਹ ਹੈ ਕੁੱਬੇ ਦੇ ਲੱਤ ਵੱਜਣੀ। ਸੋ ਅਬਵ ਆਲ ਮੈਂ ਸਮਝਦਾ ਵੀ ਸਾਨੂੰ ਸਭ ਨੂੰ ਇਹ ਅਹਿਸਾਸ ਹੋ ਰਿਹਾ ਹੈ ਕਿ ਅਸੀਂ ਇਕੱਲੇ ਨਹੀਂ ਹੈ। ਔਰ ਬੇਸ਼ੱਕ ਰੱਬ ਦੀ ਦਰਗਾਹ 'ਚ ਹਰ ਇੱਕ ਦਾ ਹਿਸਾਬ ਕੱਲੇ ਦਾ ਹੋਣਾ ਹੈ, ਲੇਕਿਨ ਇਨਸਾਨੀ ਜ਼ਾਤ ਦੇ ਤੌਰ ਤੇ, ਹਿਊਮਨ ਬੀਇੰਗ ਦੇ ਤੌਰ ਤੇ ਅਸੀਂ ਇੱਕੋ ਹੀ ਨਸਲ ਦੇ ਲੋਕ ਹੈ, ਇੱਕ ਦੂਜੇ ਦੇ ਦੁੱਖ ਸੁੱਖ ਨਾਲ ਬੱਝੇ ਹੋਏ ਹੈ ਕਿ ਭਾਈ ਦਰਦ ਕਿਤੇ ਹੋਏ ਤੇ ਪਹੁੰਚਣਾ ਉੱਥੇ ਹੀ ਹੈ। ਤੇ ਇਹ ਜਿਹੜਾ ਹਾਲ ਸਭ ਦੇ ਦੁੱਖ ਦਾ ਹੈ। ਕਦੇ ਜਿਸ ਹਵਾਲੇ ਦੇ ਨਾਲ ਉਹ ਦੋਨੋਂ ਪਾਸੇ 47 ਦੀ ਵੰਡ ਦੇ ਦੁਖਾਂਤ ਨੂੰ ਬਿਆਨ ਕਰਦੇ ਆ, ਉਸਤਾਦ ਦਾਮਨ ਪੰਜਾਬੀ ਕਵੀ ਬੜੇ ਜ਼ਬਰਦਸਤ ਹੋਏ ਨੇ, ਉਹਨਾਂ ਨੇ ਇੱਕ ਥਾਂ ਤੇ ਐਡਰੈਸ ਕਰਦੇ ਆ ਕਿਹਾ ਸੀ, ਇੱਥੇ ਦੋਨੋਂ ਪੰਜਾਬਾਂ ਦੇ ਲੋਕ ਇਕੱਠੇ ਸੀ ਕਿ ਲਾਲੀ ਅੱਖਾਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹੈ। ਹੁਣ ਤੁਸੀਂ ਇਟਲੀ ਵਾਲੇ ਨਾਲ ਗੱਲ ਕਰੋ ਕਿ ਆਸਟ੍ਰੇਲੀਆ ਨਾਲ ਕਰੋ, ਇੰਗਲੈਂਡ ਵਾਲੇ ਨਾਲ ਕਰੋ, ਸਾਰੇ ਇੱਕੋ ਹੀ ਜਾਪ ਕਰ ਰਹੇ ਨੇ। ਜੇ ਕਿਸੇ ਨੇ ਵਾਹਿਗੁਰੂ ਵਾਹਿਗੁਰੂ ਜਾਂ ਅੱਲਾ ਅੱਲਾ ਰਾਮ ਰਾਮ ਨਹੀਂ ਵੀ ਕਿਹਾ, ਉਹ ਕਰੋਨਾ ਜ਼ਰੂਰ ਕਹਿ ਰਹੇ ਨੇ। ਸੋ ਇਹ ਯਾਦ ਦਹਾਨੀ ਵੀ ਹੈ
कि मानस की जात सब एक सब है है पहचान। एक है पहचान। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਹੀ ਵਧੀਆ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਹਮੇਸ਼ਾ ਤਰ੍ਹਾਂ ਕਸ਼ਮੀਰ ਮੁੱਦੇ ਤੇ, ਜਿਸ ਤਰ੍ਹਾਂ ਕਿ 7.5 ਮਹੀਨੇ ਹੋ ਚੁੱਕੇ ਨੇ ਕਸ਼ਮੀਰੀਆਂ ਨੂੰ ਖੁੱਲੀ ਜੇਲ੍ਹ ਵਿੱਚ ਡੱਕਿਆ ਹੋਇਆ। ਹੁਣ ਉਹਨਾਂ ਤੇ ਡਬਲ ਕਰਫਿਊ ਲੱਗ ਚੁੱਕਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਕਈ ਵਾਰ ਇਹ ਬਹੁਤ ਵਾਰ ਨਾ ਕਈ ਵਾਰ ਇਹ ਹੁੰਦਾ ਹੈ ਕਿ ਕਿਸੇ ਦੀ ਹੂਕ, ਕਿਸੇ ਦੀ ਪੀੜ, ਕਿਸੇ ਦਾ ਦਰਦ ਬਿਲਕੁਲ ਜਦੋਂ ਰੱਬ ਦੀ ਦਰਗਾਹ 'ਚ ਪਹੁੰਚਦਾ ਹੈ ਤੇ ਫਿਰ ਉਸ ਨਾਲ ਇੱਕ ਨਹੀਂ ਬਹੁਤ ਸਾਰਿਆਂ ਨੂੰ ਉਸ ਦੇ ਲਈ ਜਵਾਬਦੇਹ ਬਣਾਇਆ ਜਾਂਦਾ ਹੈ। ਜੀ ਸੋ ਜ਼ਾਹਰਾ ਤੌਰ 'ਤੇ ਕਸ਼ਮੀਰੀਆਂ ਦੇ ਲਈ ਤੇ ਕਰੋਨਾ ਵਾਇਰਸ ਦਾ ਹੁਣ ਭਾਵੇਂ ਦੋਹਰਾ ਕਹਿਰ ਹੈ, ਕਿਉਂਕਿ ਆਲਰੇਡੀ ਉਹਨਾਂ ਨੇ ਪਿਛਲੇ 230 ਦਿਨਾਂ ਤੋਂ ਜਿਹੜਾ ਲੋਕਡਾਊਨ 5 ਅਗਸਤ ਨੂੰ ਬੇਸ਼ੱਕ ਆਫੀਸ਼ੀਅਲੀ ਉਹਨਾਂ ਨੇ ਕੀਤਾ, ਹਾਲਾਂ 2 ਦਿਨ ਪਹਿਲਾਂ ਉਹਨਾਂ ਦੀ ਫੌਜ ਉੱਥੇ ਪਹੁੰਚ ਚੁੱਕੀ ਸੀ ਔਰ ਲੋਕਾਂ ਨੂੰ ਘਰਾਂ 'ਚ ਤਾੜ ਦਿੱਤਾ ਹੈ ਔਰ ਅੱਜ ਵੀ ਉਹਨਾਂ ਦੀ ਹਾਲਤ ਕੋਈ ਸੁਧਰੀ ਨਹੀਂ ਹੈ। ਔਰ ਹੁਣ ਕਿਉਂਕਿ ਉਦੋਂ ਤਾਂ ਦੁਨੀਆ ਦੀਆਂ ਨਜ਼ਰਾਂ ਸੀ, ਹੁਣ ਦੁਨੀਆ ਆਪੋ ਆਪਣੀ ਇੱਕ ਦੌੜ ਦੇ ਵਿੱਚ ਲੱਗੀ ਹੋਈ ਹੈ ਆਪਣੇ ਬਚਾਅ ਲਈ। ਇਸ ਲਈ ਉੱਥੇ ਜਿਹੜਾ ਦੂਸਰਾ ਪਾਰਟ ਚੱਲ ਰਿਹਾ, ਜਿਵੇਂ ਅੱਜ ਦੀ ਖਬਰਾਂ ਦੇ ਵਿੱਚ ਵੀ ਸੀ ਕਿ ਫਲਾਂ ਥਾਂ ਤੇ 4 ਜਿਹੜੇ ਨੇ ਹਿਜ਼ਬੁਲ ਮੁਜਾਹਿਦੀਨ ਦੇ ਬੰਦੇ ਮਾਰੇ ਗਏ, ਜਿਹੜੇ ਉੱਥੇ ਦਹਿਸ਼ਤਗਰਦੀ ਕਰਨਾ ਚਾਹੁੰਦੇ ਸੀ। ਔਰ ਦੂਸਰਾ, ਸੋ ਅਸੀਂ ਸਮਝਦੇ ਹਾਂ ਵੀ ਉੱਥੇ ਇਸ ਬਹਾਨੇ ਦੇ ਨਾਲ ਜਿਹੜੀ ਉਹਨਾਂ ਨੇ ਡਬਲ ਲੌਕਅਪ ਕੀਤਾ ਹੈ, ਉਹ ਉਹਨਾਂ ਦਾ ਜਿਹੜੇ ਕਿਲਿੰਗ ਆਪਰੇਸ਼ਨ ਹੈ ਉਹ ਬਰਾਬਰ ਚੱਲ ਰਿਹਾ ਔਰ ਬਲੇਮ ਗੇਮ ਵੀ ਚੱਲ ਰਹੀ ਹੈ। ਇਹ ਕਿਹਾ ਜਾ ਰਿਹਾ ਜਿਵੇਂ ਇਹ ਕੋਰੋਨਾ ਵਾਇਰਸ ਅਥਾਰਟੀਜ਼ ਇਨ ਕਸ਼ਮੀਰ ਐਨਫੋਰਸ ਲਾਕਡਾਊਨ। ਇੱਕ ਖਬਰ ਇਹ ਹੈ J&K ਸ਼ਟ ਡਾਊਨ ਟਿਲ ਮਾਰਚ 31 ਟੂ ਫਾਈਟ ਕੋਵਿਡ, ਇਹ ਵੀ ਹੈ। ਫਿਰ ਇਨ J&K ਕੋਰੋਨਾ ਵਾਇਰਸ ਕੇਮ ਵਿਦ ਪਾਸਪੋਰਟਸ ਟੂ। ਸੋ ਹੁਣ ਇਹ ਜਿਹੜੀ ਕੰਸਪੀਰੇਸੀ ਉਹਨਾਂ ਨੇ ਬਣਾ ਦਿੱਤੀ ਕਿ ਦੇਖੋ ਵੁਹਾਨ ਤੋਂ ਕਸ਼ਮੀਰ ਤੱਕ ਕੋਰੋਨਾ ਵਾਇਰਸ ਕਿਵੇਂ ਪਹੁੰਚੀ। 2 ਸੈੱਟ ਨੇ ਸਟੋਰੀਜ਼ ਨੇ ਕਿ ਜੀ ਚਾਈਨਾ ਨੇ ਇਸ ਨਿਊਜ਼ ਨੂੰ ਸਪਰੈਸ ਕੀਤਾ ਔਰ ਜਿਹੜੇ ਕਸ਼ਮੀਰ ਦੇ ਉੱਥੇ ਗਏ ਹੋਏ ਸੀ ਉਹ ਜਹਾਜ਼ਾਂ ਦੇ ਉੱਤੇ ਹੀ ਆਪਣੇ ਨਾਲ ਕਰੋਨਾ ਵਾਇਰਸ ਲੈ ਕੇ ਆਏ। ਬਟ ਇਟ ਡਿਡ ਲੈਂਡ ਇਨ ਜੰਮੂ ਐਂਡ ਕਸ਼ਮੀਰ ਵਿਦ ਮੈਨੀ ਪਾਸਪੋਰਟ ਹੋਲਡਰਸ who thought that their hiding the travel history would immune themselves from the deadly effects. ਇਹ ਵੀ ਉਹਨਾਂ ਨੂੰ ਦੋਸ਼ ਦੇ ਰਹੇ ਨੇ ਕਿ ਜੀ ਜਿਹੜੇ ਉੱਥੋਂ ਆਏ ਕਸ਼ਮੀਰੀ ਚਾਈਨਾ ਤੋਂ ਸਟੂਡੈਂਟ ਖਾਸ ਤੌਰ, ਕਿਉਂਕਿ ਵੁਹਾਨ ਸਿਰਫ ਇਹੀ ਨਹੀਂ ਵੀ ਉਹਨਾਂ ਦਾ ਇੱਕ ਵੱਡਾ ਪ੍ਰੋਵਿੰਸ ਹੈ ਜਿੱਥੇ 1.5 ਕਰੋੜ ਲੋਕ ਰਹਿੰਦੇ ਨੇ। ਜਿਹੜੀਆਂ ਮੈਕਸਿਮਮ ਯੂਨੀਵਰਸਿਟੀਜ਼ ਨੇ ਜਿੱਥੇ ਫੋਰਨ ਸਟੂਡੈਂਟ ਜਾਂਦੇ ਨੇ ਵੁਹਾਨ 'ਚ ਨੇ। ਇੰਡੀਆ ਦਾ ਵੀ 1.5 ਲੱਖ ਸਟੂਡੈਂਟ ਜਿਹੜਾ ਚਾਈਨਾ 'ਚ, ਉਹ 'ਚ ਵੱਡਾ ਹਿੱਸਾ ਵੁਹਾਨ 'ਚ ਹੈ। ਸੋ ਜ਼ਾਹਰ ਹੈ ਉਹਨਾਂ 'ਚੋਂ ਕਸ਼ਮੀਰੀ ਵੀ ਹੋਣਗੇ। ਇਹ ਗੱਲ ਬਾਕੀਆਂ ਲਈ ਕਿਉਂ ਨਹੀਂ ਕਹੀ ਇਹਨਾਂ ਨੇ
ਕਿ ਜੀ ਉਹ ਆਪਣੇ ਪਾਸਪੋਰਟਾਂ ਦੀ ਹਿਸਟਰੀ ਉਹਨਾਂ ਨੇ ਲਿਖਾਈ, ਇਹ ਨਹੀਂ ਹੈ, ਇਹ ਬਲੇਮ ਗੇਮ ਹੈ। ਜੀ ਦੇ ਸਕਿਪਡ ਪ੍ਰੋਟੋਕੋਲਸ ਐਟ 에ਅਰਪੋਰਟਸ, ਇਹ ਕਸ਼ਮੀਰੀਆਂ ਬਾਰੇ ਕਹਿ ਰਹੇ ਨੇ। ਰੈਨ ਅਵੇ ਫਰਮ ਹਸਪੀਟਲਸ ਇਨ ਜੰਮੂ ਐਂਡ ਸ੍ਰੀਨਗਰ, ਦਿਸ ਵਾਜ਼ ਐਨ ਐਕਟ ਆਫ ਕੋਵਾਰਡਿਸ and the worst was that this act might result in an unforeseen catastrophe। ਜਿਹੜੇ ਕਸ਼ਮੀਰੀ ਤੁਹਾਡੇ ਸਾਹਮਣੇ 72 ਸਾਲ ਤੋਂ ਹਿੱਕ ਤਾਣ ਕੇ ਖੜੇ ਨੇ, ਜੀ 7.5 ਮਹੀਨੇ ਤੋਂ ਤੁਸੀਂ ਜ਼ੁਲਮਾਂ ਦੀ ਅਖੀਰ ਕੀਤੀ, ਉਹ ਕਵਰਡ ਹੋ ਗਏ। ਦੇਖੋ ਪਰ ਜਦੋਂ ਤੁਸੀਂ ਬਲੇਮ ਗੇਮ ਹੀ ਦੇਣੀ ਹੈ, ਕੱਲ ਨੂੰ ਜਦੋਂ ਇਹਨਾਂ ਨੇ ਜਿਹੜੀ ਮੈਜੋਰਿਟੀ ਕਮਿਊਨਿਟੀ ਹੈ ਹਿੰਦੂਆਂ ਦੀ, ਉਹਨੂੰ ਅਗੇਂਸਟ ਕਰਨਾ, ਉਹਨਾਂ ਨੇ ਕਹਿਣਾ ਜੀ ਇਹ ਲੈ ਕੇ ਆਏ ਵਾਇਰਸ, ਇਹਨਾਂ ਦੇ ਸਟੂਡੈਂਟ ਆਏ, ਪਾਸਪੋਰਟਾਂ ਦੇ ਉੱਤੇ ਸੀ। ਜੀ ਉਹਨਾਂ ਨੇ ਕਿਹਾ ਕਿ ਬਈ ਇੱਕ ਪਾਸੇ ਉਹਨਾਂ ਨੇ ਇਹ ਕਿਹਾ ਕਿ ਫਿਰ ਉਹਨਾਂ ਨੇ ਕਿਹਾ ਜੀ J&K has perhaps the best doctors in the world who can treat worst to worst trauma cases. They are dedicated but with bare hands, without basic requirements of gloves, gear and masks. How can they handle such a serious situation? ਹੁਣ ਤੁਸੀਂ ਕੰਟਰੋਲ ਕੀਤਾ ਹੋਇਆ ਹੈ, ਤੁਸੀਂ ਉਹਨਾਂ ਦਾ ਵਜੂਦ ਮਿਟਾ ਦਿੱਤਾ ਹੈ। ਇਹ ਮਾਸਕ, ਗਲਵ ਔਰ ਦੂਸਰੇ ਜਿਹੜੇ ਨੇ ਮੈਡੀਕਲ ਇੰਸਟਰੂਮੈਂਟ ਕਿਹਨੇ ਪ੍ਰੋਵਾਈਡ ਕਰਨੇ ਨੇ? ਜੀ ਸੋ ਜ਼ਾਹਰ ਤੌਰ ਤੇ ਇਹ ਵੀ ਇੱਕ ਬਲੇਮ ਗੇਮ ਦਾ ਹਿੱਸਾ ਹੈ। ਬਿਲਕੁਲ। ਔਰ ਉਹਦੇ 'ਚ ਉਹਨਾਂ ਨੇ ਇਹ ਵੀ ਕਲੀਅਰਲੀ ਜਿਹੜਾ ਸਾਹਮਣੇ ਆਉਂਦਾ ਹੈ ਕਿ ਉਹਨਾਂ ਨੇ ਕਸ਼ਮੀਰ ਦੇ ਵਿੱਚ ਪੂਰਾ ਲੋਕਡਾਊਨ ਜਿਹੜਾ ਮਾੜੀ ਮੋਟੀ ਫਰੀडम ਸੀ, ਉਹਨੂੰ ਉਹਨਾਂ ਨੇ ਦੁਬਾਰਾ ਇੰਪਲੀਮੈਂਟ ਕਰ ਦਿੱਤਾ ਹੈ। 144 ਵੀ ਲਾ ਦਿੱਤੀ ਹੈ ਔਰ ਲੋਕਾਂ ਨੂੰ ਕਿਹਾ ਕਿ ਜੀ ਉਹ ਘਰਾਂ ਦੇ ਅੰਦਰ ਰਹਿਣ। ਔਰ ਇਹ ਸਾਰਾ ਜਿਹੜਾ ਇਹਨੂੰ more than 1100 residents of Kashmir who returned to the valley from various countries have been placed under quarantine at various makeshift facilities set by the authorities। ਚਲੋ ਇਹ ਤਾਂ ਅੰਡਰਸਟੈਂਡੇਬਲ ਹੈ ਔਰ ਮੈਂ ਸਮਝਦਾ ਵੀ ਇਹਦੇ ਥੱਲੇ ਜਿਹੜਾ ਹੈ ਉਹਨਾਂ ਦੀ ਸੇਫਟੀ ਹੈ ਔਰ ਇਹ ਸਾਰੇ ਨੂੰ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਇਹਨੂੰ ਵੁਹਾਨ, ਚਾਈਨਾ, ਕਸ਼ਮੀਰੀ, ਕਿਉਂਕਿ ਚਾਈਨਾ ਪਾਕਿਸਤਾਨ ਸਬੰਧ ਨੇ ਔਰ ਚਾਈਨਾ ਕਸ਼ਮੀਰ ਦੇ ਮੁੱਦੇ ਤੇ ਵੀ ਬੋਲਦਾ ਹੈ। ਸੋ ਜੇ ਹੁਣ ਕਸ਼ਮੀਰ ਦੇ ਵਿੱਚ ਕੋਈ ਕੇਸਿਸ ਇਹਨੂੰ ਚਾਈਨਾ ਦੇ ਖਾਤੇ 'ਚ ਪਾ ਦਿਓ ਔਰ ਇਹ ਜਿਹੜਾ ਉਹਨਾਂ ਨੇ ਇਹ ਵੀ ਜੰਮੂ ਕਸ਼ਮੀਰ ਨੂੰ ਕਿ ਜੀ ਉਹਨਾਂ ਨੇ ਜਿਹੜਾ ਪਹਿਲਾਂ ਜਦੋਂ ਸ੍ਰੀਨਗਰ 에ਅਰਪੋਰਟ ਤੇ ਉਤਰੇ ਉਹਨਾਂ ਨੇ ਕੋਆਪਰੇਟ ਨਹੀਂ ਕੀਤਾ, ਦੌੜ ਗਏ ਔਰ ਕੋਵਾਰਡਿਸ ਦਿਖਾਈ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਕਸ਼ਮੀਰੀਆਂ ਦੀ ਜਿਹੜੀ ਪੀੜ 5 ਅਗਸਤ ਤੋਂ ਔਰ ਉਸ ਤੋਂ ਵੀ ਰਾਦਰ 2 ਦਿਨ ਪਹਿਲਾਂ 2019 ਚ ਸੀ, ਅੱਜ ਸਾਰੀ ਦੁਨੀਆ ਉਸ ਪੀੜ ਦੇ ਵਿੱਚ ਜਿਹੜਾ ਹੈ ਉਸ ਫਸੀ ਹੈ। ਔਰ ਜ਼ਾਹਰ ਹੈ ਕਿ ਜਿੱਥੇ UN ਸੈਕਟਰੀ ਜਨਰਲ ਨੇ ਗਲੋਬਲ ਸੀਜ਼ ਫਾਇਰ ਦੀ ਗੱਲ ਕੀਤੀ ਹੈ ਸਾਰੀਆਂ ਧਿਰਾਂ ਨੂੰ, ਚੰਗਾ ਹੋਏ ਕਿ ਇੰਡੀਅਨ ਸਟੇਟ ਨੂੰ ਕਹਿਣ ਕਿ ਕਸ਼ਮੀਰ 'ਚੋਂ ਆਪਣਾ ਕੰਮ ਕੱਢੋ ਔਰ ਇਸ ਵੇਲੇ ਇਹਨੂੰ ਐਜ਼ ਏ ਹਿਊਮੈਨੀਟੇਰੀਅਨ ਡਿਜ਼ਾਸਟਰ ਸਮਝਦੇ ਹੈ। ਰਾਦਰ UN ਦੇ ਆਬਜ਼ਰਵਰ ਜਿਹੜੇ ਨੇ ਉਹ ਉੱਥੇ ਇਹਨੂੰ ਮੋਨੀਟਰ ਕਰਨ ਕਰੋਨਾ ਦੀ ਸਿਚੁਏਸ਼ਨ ਨੂੰ। ਇਹ ਨਾ ਹੋਏ ਕਿ ਵੀ ਉਹਨਾਂ ਨੇ ਇਸ ਅੰਦਾਜ਼ ਦੇ ਵਿੱਚ, ਕਿਉਂਕਿ ਅੱਜ ਇੱਕ ਖਬਰ ਜਿਹੜੀ ਮੈਂ ਟਾਈਮ ਦੀ ਲਿਮਿਟੇਸ਼ਨ ਕਰਕੇ ਡਿਸਕਸ ਨਹੀਂ ਕੀਤੀ ਕਿ FBI ਨੇ ਇਹ ਹਦਾਇਤ ਜਾਂ ਇਹ ਜਿਹੜੀ ਇਨਫੋਰਮੇਸ਼ਨ ਸਰਕੂਲੇਟ ਕੀਤੀ ਹੈ ਕਿ ਜਿਹੜੇ ਅਮਰੀਕਾ ਦੇ ਵਿੱਚ ਜਿਹੜੇ ਐਕਸਟ੍ਰੀਮ ਰੇਸਿਸਟ ਗਰੁੱਪ ਨੇ, ਜਿਨ੍ਹਾਂ ਨੂੰ ਸੁਪਰਾਮਿਸ ਕਿਹਾ ਜਾਂਦਾ ਹੈ ਜਾਂ ਕੂ ਕਲੈਕਸ ਕਲੈਨ ਇੱਕ ਜ਼ਮਾਨੇ 'ਚ 3K ਸੀ, ਉਹਨਾਂ ਨੇ ਆਪਣੇ ਵਲੰਟਰੀਆਂ ਵਰਕਰਾਂ ਨੂੰ ਕਿਹਾ ਕਿ ਵੀ ਜਿਹੜੇ ਕਰੋਨਾ ਨਾਲ ਤੁਸੀਂ ਪ੍ਰਭਾਵਿਤ ਹੋ, ਤੁਸੀਂ ਜਿੱਥੇ ਫੌਜ ਹੈ ਅਮਰੀਕਾ ਦੀ, ਪੁਲਿਸ ਹੈ, ਉਹਨਾਂ 'ਚ ਜਾ ਕੇ ਕਰੋਨਾ ਫੈਲਾਓ। ਜਿੱਥੇ ਯਹੂਦੀਆਂ ਦੇ ਇਕੱਠ ਨੇ, ਜੂਸ ਦੇ ਮਾਰਕੀਟਸ ਦੂਜੇ, ਉੱਥੇ ਫੈਲਾਓ। ਔਰ ਇਹ ਉਹਨਾਂ ਨੇ FBI ਦੀ ਹੈ ਔਰ ABC ਨਿਊਜ਼ ਨੇ ਇਸ ਨੂੰ ਦਿੱਤਾ ਹੈ। ਔਰ ਜੇ ਇਸ ਲੈਵਲ ਤੇ ਇੱਥੇ ਸੁਪਰੀਮੈਸਿਸਟ ਸੋਚ ਸਕਦੇ ਨੇ, ਸੋ ਮੈਨੂੰ ਇਹ ਲੱਗਦਾ ਹੈ ਵੀ ਈਵਨ ਕਸ਼ਮੀਰ ਦੇ ਹਵਾਲੇ ਨਾਲ ਕਹਿਣ ਨੂੰ ਇਹ ਲੋਕਡਾਊਨ ਡਬਲ ਦੇ ਥੱਲੇ ਕਿ ਜੀ ਅਸੀਂ ਪ੍ਰੋਟੈਕਸ਼ਨ ਕਰ, ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਇਹ ਉਹਨਾਂ ਨੂੰ ਇਹ ਨਹੀਂ ਹੋ ਸਕਦਾ ਕਿ ਜੀ ਉੱਥੋਂ ਵੁਹਾਨ ਤੋਂ ਆਏ ਤੇ ਇਹਨਾਂ ਨੇ ਖੁੱਲੇ ਜਾਣ ਦਿੱਤਾ ਹੈ ਤੇ ਉਹਨੂੰ ਕੋਵਾਰਡਿਸ ਕਹਿ ਰਹੇ ਨੇ ਕਿ ਕਸ਼ਮੀਰੀ ਦੌੜ ਗਏ। ਇਹ ਵੀ ਪੋਸੀਬਲ ਹੈ ਵੀ ਇਹਨਾਂ ਨੇ ਖੁਦ ਹੀ ਉਹਨੂੰ, ਕਿਉਂਕਿ ਵਾਦੀ ਦੇ ਵਿੱਚ ਆਲਰੇਡੀ ਜਿਹੜੇ ਨੇ ਉਹ 98% ਮੁਸਲਮਾਨ ਨੇ ਕਿ ਭਾਈ ਇਹਨਾਂ ਨੂੰ ਕਰੋਨਾ ਦੇ ਨਾਲ ਹੀ ਮਾਰੋ। ਸੋ ਇਸ ਦੇ ਉੱਤੇ ਅਸੀਂ ਸਮਝਦੇ ਹਾਂ ਕਿ ਯੂਨਾਈਟਿਡ ਨੇਸ਼ਨਸ ਦੀ ਸੁਪਰਵਿਜ਼ਨ ਥੱਲੇ, ਯੂਨੈਸਕੋ ਦੀ ਆਲਰੇਡੀ UN ਆਬਜ਼ਰਵਰ ਉੱਥੇ ਨੇ, ਇਸ ਨੂੰ ਮੋਨੀਟਰ ਕੀਤਾ ਜਾਣਾ ਚਾਹੀਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਦਰਸ਼ਕਾਂ ਦੇ ਜੋ ਮੈਸੇਜ ਨੇ ਉਹ ਸ਼ੇਅਰ ਕਰਨ ਜਾ ਰਹੇ ਹਾਂ। ਸੋ ਮੇਹਰ ਰਿਆਜ਼ ਜੀ ਸਾਨੂੰ ਲਿਖਦੇ ਨੇ, ਲਵ ਫॉर all of your team from Pakistan, stay blessed, thank you so much। ਜ਼ੀਮਾਨ ਬਰਾਜੀ ਕਹਿੰਦੇ ਨੇ, God bless everybody। So Abid Sabri ji likhte hain, Dr. Sahab and Neelam sister, good evening from Paris।
ਖਾਲਸਾ ਜ਼ਿੰਦਾਬਾਦ ਉਹਨਾਂ ਨੇ ਕਿਹਾ ਔਰ ਪਾਕਿਸਤਾਨ ਜ਼ਿੰਦਾਬਾਦ ਵੀ ਕਿਹਾ ਔਰ ਕਸ਼ਮੀਰ ਕਸ਼ਮੀਰ ਜ਼ਿੰਦਾਬਾਦ ਜ਼ਿੰਦਾ ਵੀ ਬਹੁਤ ਬਹੁਤ ਕਿਹਾ ਉਹਨਾਂ ਨੇ। ਸ਼ੁਕਰੀਆ ਆਬਿਦ ਸਾਬਰੀ ਜੀ। ਜੀ ਸੁਰਿੰਦਰ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਮਿਹਰ ਕਰਨ ਸਾਰਿਆਂ ਤੇ ਵਾਹਿਗੁਰੂ ਜੀ। ਬਹੁਤ ਸ਼ੁਕਰੀਆ ਸੋ ਵੀਰ ਸੁਰਿੰਦਰ ਆਬਿਦ ਸਿੰਘ। ਸਾਬਰੀ ਜੀ ਕਹਿੰਦੇ ਨੇ ਕਿ ਰੱਬ ਕਰੋਨਾ ਵਾਇਰਸ ਦੇ ਸਾਰੇ ਪੇਸ਼ੈਂਟ ਨੂੰ ਸਿਹਤ ਅਤਾ ਕਰੇ। ਬਿਲਕੁਲ ਜੀ, ਹਾਂ, ਬਿਲਕੁਲ ਅਸੀਂ ਵੀ ਦੁਆ ਕਰਦੇ ਹਾਂ। ਜੀ ਅਰਸ਼ਦ ਰਾਜ਼ਾ ਜੀ ਹਮੇਸ਼ਾ ਤਰ੍ਹਾਂ ਸਾਨੂੰ ਕਹਿੰਦੇ ਨੇ ਕਿ ਤੁਸੀਂ ਦੋਨੋਂ ਖੁਸ਼ ਰਹੋ, ਥੈਂਕ ਯੂ ਸੋ ਮਚ ਜੀ। ਐਂਡ ਫਿਰ ਮੈਸੇਜ ਆ ਸਾਡੇ ਕੋਲ ਰਾਣਾ ਇਸ਼ਤਿਆਕ ਜੀ ਦਾ, ਇਹ ਲਿਖਦੇ ਨੇ ਕਿ ਡਾਕਟਰ ਸਾਹਿਬ ਮੈਨੂੰ ਮੇਰੇ ਖਿਆਲ ਹੈ ਮੈਨੂੰ ਨਾ ਜਿਹੜਾ ਨਾਮ ਲਿਖਿਆ ਹੈ ਜਾਂ ਪੁੱਛਿਆ ਹੈ, ਮੇਰੇ ਖਿਆਲ ਤੁਸੀਂ ਪੜ੍ਹ ਦਿਓ ਨਾ। ਕਹਿੰਦੇ ਕਿ ਡਾਕਟਰ ਸਾਹਿਬ ਐਨ ਨੀਲਮ ਭੈਣ ਜੀ ਜੇ ਬਿੱਟਾ ਬਿੱਟਾ ਸਿੰਘ, ਹਾਂ ਇਹ ਉਹੀ ਬਿੱਟਾ ਇਹਨਾਂ ਦਾ ਕਾਂਗਰਸੀਆਂ ਦਾ ਕੁੱਤਾ ਹੈ ਇਸ ਉੱਤੇ। ਉਹੀ ਮੈਂ ਕਿਹਾ ਟੀਵੀ ਤੇ ਬੈਠਾ ਐਂਟਾਈ ਪਾਕਿਸਤਾਨ ਐਂਟਾਈ ਖਾਲਿਸਤਾਨ ਗੱਲਾਂ ਕਰਦਾ ਹੈ। ਠੀਕ ਹੈ। ਫਿਰ ਉਹਨਾਂ ਦਾ ਮੈਸੇਜ ਕਿ ਡਾਕਟਰ ਸਾਹਿਬ ਐਨ ਨੀਲਮ ਭੈਣ जी, अच्छा फिर ओ सॉरी ਉਹਨਾਂ ਦਾ ਹੋ ਗਿਆ। फयाज लॉन जी लिखते हैं डॉक्टर साहब कल तक हिजाब से नफरत करने वाले आज लोगों को हिजाब के तरकीब दे रहे हैं, ये है ਕੁਦਰਤ का कानून। ਹਾਂ ਬਿਲਕੁਲ ਤੁਸੀਂ ਠੀਕ ਫਰਮਾਇਆ ਫਿਆਜ਼ ਲੋਨ ਜੀ। ਹੁਣ ਤਾਂ ਸਾਰਿਆਂ ਨੂੰ ਹੀ ਲੱਗਦਾ ਕਿ ਵੀ ਹਿਜਾਬ ਔਰ ਨੱਕਾਂ ਤੇ ਮਾਸਕ ਚਾੜੇ ਹੋਏ ਨੇ। ਬਿਲਕੁਲ। ਸੋ ਮਨਿੰਦਰ ਸਿੰਘ ਬੁੱਟਰ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਲ ਜਦੋਂ ਆ ਗਿਆ ਤਾਂ ਕੋਈ ਬਚਾ ਨਹੀਂ ਹੋ ਸਕਦਾ, ਸਭ ਅਕਾਲ ਪੁਰਖ ਦੇ ਹੁਕਮ ਵਿੱਚ ਹੈ। ਹਾਂ ਵੱਡੀ ਖੇਡ ਇਹ ਰੱਬ ਦੀ ਹੈ, ਪਰ ਮੈਂ ਸਮਝਦਾ ਵੀ ਰੱਬ ਨੇ ਸਾਨੂੰ ਅਕਲ ਵੀ ਦਿੱਤੀ ਹੈ। ਇਸ ਵੇਲੇ ਜਿਹੜੀਆਂ ਡਾਕਟਰਾਂ ਦੀਆਂ ਨਸੀਹਤਾਂ ਨੇ ਔਰ ਹਕੂਮਤੀ ਨਿਜ਼ਾਮ ਜਿੱਥੇ ਜਿੱਥੇ ਨੇ ਉਹਨਾਂ ਨੂੰ ਫੋਲੋ ਕਰਨਾ ਜ਼ਰੂਰੀ ਹੈ ਬਜਾਏ ਕਿ ਥਾਲੀਆਂ ਖੜਕਾਉਣ ਦੇ। ਬਿਲਕੁਲ। ਫਿਰ ਉਹਨਾਂ ਦਾ ਮੈਸੇਜ ਹੈ ਸਿੰਘ ਜੀ ਅੱਜ ਆਪਣੇ ਲਈ ਫਾਇਦੇ ਲਈ ਚੀਨੀ ਰਾਸ਼ਟਰਪਤੀ ਨੂੰ ਟਰੰਪ ਨੇ ਕਿਹਾ ਪਹਿਲਾਂ ਕਿਉਂ ਨਹੀਂ ਦੱਸਿਆ, ਪਰ ਪਹਿਲਾਂ ਗੱਲ ਮੰਨਣ ਲਈ ਤਿਆਰ ਨਹੀਂ ਸੀ। ਅਸੀਂ डिस्कस ਕੀਤਾ ਹੈ ਇਸ ਨੂੰ ਪਹਿਲੇ। बिल्कुल जी। फयाज लोन जी लिखते हैं डॉक्टर साहब पंजाब पाकिस्तान में पहले बड़े हूँ अपनी सारे जिंदगी में इस तरह का खौफ पहले बार देख रहा हूँ। हर बंदा एक ही बात कह रहा है, अल्लाह पाक हमें ਮਾਫੀ ਦੇ। ਉਹਨਾਂ ਨੇ ਕਹਿਣ ਦਾ ਮਤਲਬ ਇਹ ਸੋ ਬਲਵਿੰਦਰ ਸਿੰਘ ਜੀ ਕਹਿੰਦੇ ਨੇ ਖਾਲਸਾ ਜੀ ਜਿਹੜੀ ਤੁਸੀਂ ਇਹਨਾਂ ਦੀ ਸੀਤਲਾ ਮਾਤਾ ਦੀ ਗੱਲ ਕੀਤੀ ਹੈ ਉਹਦਾ ਮੇਲਾ ਸਾਡੇ ਲਾਗੇ ਜਰਗ ਪਿੰਡ ਵਿੱਚ ਅੱਜ ਦੇ ਦਿਨ ਮੇਲਾ ਲੱਗਦਾ। ਹਾਂ ਇਹ ਬੜੇ ਹੋਏ ਨੇ ਜੀ ਮੰਦਿਰ ਥਾਂ ਥਾਂ ਜ਼ਰੂਰ ਮੇਲਾ ਲੱਗਦਾ ਹੋਏਗਾ। ਇੱਕ ਨਹੀਂ ਕਈ ਥਾਂ ਲੱਗਦੇ ਹੋਣਗੇ। ਪਾਕਿਸਤਾਨ ਕੈਨੇਡਾ ਲਿਖਦੇ ਨੇ ਲੌਂਗ ਲਿਵ ਖਾਲਿਸਤਾਨ। ਫਿਰ ਉਹਨਾਂ ਲਿਖਿਆ ਹਿੰਦੁਸਤਾਨ ਵਿਲ ਬੀ ਡਿਸਇੰਟੀਗ੍ਰੇਟਡ ਸੂਨ, ਟੁਕੜੇ ਟੁਕੜੇ ਹੋਏਗਾ ਜੀ। फिर हिंदुस्तान गेट आउट फ्रॉम ऑक्यूपाइड जम्मू कश्मीर एंड खालिस्तान। बिल्कुल बिल्कुल। फिर फयाज लॉन जी लिखते हैं डॉक्टर साहब इस वायरस ने फैमिली सिस्टम को जो टूट रहा था, वायरस ने इस फैमिली सिस्टम को दोबारा जोड़ने का इशारा दिया है। ਹਾਂ ਬਿਲਕੁਲ। ਹੁਣ ਤਾਂ ਇਕੱਠੇ ਬੈਠ ਕੇ ਜਿਹੜਾ ਟਾਈਮ ਹੀ ਨਹੀਂ ਸੀ ਕਿਸੇ ਕੋਲ ਇੱਕ ਦੂਜੇ ਲਈ। ਬਿਲਕੁਲ ਹੁਣ ਟਾਈਮ ਹੀ ਟਾਈਮ ਹੈ। ਹਾਂ। ਸੋ ਮਨਿੰਦਰ ਸਿੰਘ ਬੁੱਟਰ ਜੀ ਕਹਿੰਦੇ ਨੇ ਸਿੰਘ ਜੀ ਗੰਦਸਤਾਨੀਆਂ ਦੇ ਚੈਨਲ ਝੂਠ ਦੇ ਲੋਕਾਂ ਨੂੰ ਡਰਾ ਬਹੁਤ ਰਹੇ ਨੇ। ਜਦੋਂ ਤੁਸੀਂ ਆਂ ਹੀ ਗੰਦਸਤਾਨ ਰੱਖਿਆ ਫਿਰ ਗੰਦਸਤਾਨ ਨੇ ਗੰਦ ਹੀ ਪਾਉਣਾ, ਉਹਨਾਂ ਨੇ ਕਿਹੜੀ ਖੁਸ਼ਬੂ ਦੇਣੀ ਹੈ। फिर प्याज लोन जी फिर दोबारा लिखते हैं डॉक्टर साहब अल्लाह का फजल से वॉलंटियर वर्क पाकिस्तान में भी बहुत ज़्यादा हो रहा है। हाँ जी फयाज लोन जी बिल्कुल ਤੁਸੀਂ ਠੀਕ ਫਰਮਾ ਰਹੇ ਹੋ। ਇਸ ਵੇਲੇ ਸਾਰੇ ਹੀ ਜਿਹੜੇ ਰੱਬ 'ਚ ਯਕੀਨ ਰੱਖਣ ਵਾਲੇ ਲੋਕ ਨੇ ਔਰ ਈਵਨ NGOs ਅਰਾਊਂਡ ਦਾ ਗਲੋਬ ਪਾਕਿਸਤਾਨ 'ਚ ਵੀ ਜ਼ਰੂਰ, ਕਿਉਂਕਿ ਉੱਥੇ ਵੀ ਬਹੁਤ ਅੱਛੇ ਲੋਕ ਨੇ ਜਿਹੜੇ ਇਨਸਾਨੀ ਫਰਜ਼ ਸਮਝ ਕੇ ਆਪਣਾ ਜਿਹੜਾ ਉਹ ਪਰਉਪਕਾਰ ਭਲਾ ਕਰ। ਮਨਿੰਦਰ ਸਿੰਘ ਬੁੱਟਰ ਜੀ ਕਹਿੰਦੇ ਨੇ ਸਿੰਘ ਜੀ 10ਵੇਂ ਨਾਨਕ ਦਾ ਹੁਕਮ ਆ ਮੂਰਖ ਨਾਲ ਨਾ ਲੁੱਝੀਏ ਦੂਰੋਂ ਜਾਈਏ ਭਾਗ। ਬਿਲਕੁਲ ਬਿਲਕੁਲ। ਫਿਰ ਫੌਜੀਆ ਰਾਜਪੂਤ ਜੀ ਕਹਿੰਦੇ ਨੇ ਇਫ ਦੇ ਕੈਨਟ ਪ੍ਰੋਵਾਈਡ ਬੇਸਿਕ ਹੈਲਥ ਸਪਲਾਈਜ਼ ਟੂ ਡਾਕਟਰਸ ਇਨ ਕਸ਼ਮੀਰ ਇੰਡੀਅਨ ਆਰਮੀ ਕੈਨ ਗੈਟ ਦ ਵਾਇਰਸ ਟੂ। ਹਾਂ ਬਿਲਕੁਲ ਠੀਕ ਹੈ, ਪਰ ਮੈਨੂੰ ਲੱਗਦਾ ਹੈ ਕਿ ਵੀ ਇਹ ਸੱਚਮੁੱਚ ਹੀ ਉੱਥੇ ਬਾਇਓਲੋਜੀਕਲ ਵਾਰਫੇਅਰ ਵਾਂਗ ਆਪਣੇ ਆਪ ਨੂੰ ਮਹਿਫੂਜ਼ ਕਰਨ ਔਰ ਉੱਥੇ ਉਹਨਾਂ ਨੂੰ ਜਿਹੜਾ ਹੈ ਉਹ ਜਿਸ ਤਰੀਕੇ ਨਾਲ ਕਰ ਰਹੇ ਨੇ, ਕਿਉਂਕਿ ਇਹਨਾਂ ਤੋਂ ਕੁਝ ਵੀ ਐਕਸਪੈਕਟ ਕੀਤਾ ਜਾ ਸਕਦਾ। ਬਿਲਕੁਲ ਨੋ ਡਾਊਟ। ਸੋ ਇੱਥੇ ਲੈਣੇ ਅਪਡੇਟ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at
116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਗੁਰਬਾਣੀ ਵਿਚਾਰਾਂ ਦੀਆਂ। ਸੋ ਕੁਝ ਮੈਂ ਵੀ ਤੁਹਾਡੇ ਨਾਲ ਸੱਚੀਆਂ ਗੱਲਾਂ ਸ਼ੇਅਰ ਕਰਨਾ ਚਾਹੁੰਦੀ ਹਾਂ। ਸੋ ਇਸ ਤਰ੍ਹਾਂ ਹੈ, ਇਨਸਾਨ ਵੱਡਾ ਹੁੰਦਾ ਹੈ ਤਾਂ ਬਚਪਨ ਭੁੱਲ ਜਾਂਦਾ, ਵਿਆਹ ਹੁੰਦਾ ਤਾਂ ਮਾਂ-ਬਾਪ ਭੁੱਲ ਜਾਂਦਾ, ਬੱਚੇ ਹੁੰਦੇ ਨੇ ਤਾਂ ਭੈਣ ਭਰਾਵਾਂ ਨੂੰ ਵੀ ਭੁੱਲ ਜਾਂਦਾ, ਅਮੀਰ ਹੁੰਦਾ ਤਾਂ ਗਰੀਬਾਂ ਨੂੰ ਭੁੱਲ ਜਾਂਦਾ, ਤੇ ਜਦੋਂ ਬੁੱਢਾ ਹੁੰਦਾ ਤਾਂ ਭੁੱਲਿਆ ਹੋਇਆ ਸਾਰਾ ਕੁਝ ਯਾਦ ਆ ਜਾਂਦਾ ਹੈ ਨਾ। ਸੱਚੀ ਗੱਲ। ਸੋ ਹੁਣ ਆਪਾਂ ਡਾਕਟਰ ਸਾਹਿਬ ਉਹਨਾਂ ਦੇ ਵਿਚਾਰ ਸੁਣਦੇ ਹਾਂ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਬਿਲਕੁਲ, ਬੁੱਢਾ ਹੋਇਆ ਤਾਂ ਫਿਰ ਇਹ ਹੁੰਦਾ ਹੈ ਵੀ ਸਿਰ ਕੰਪਿਓ, ਪੱਗ ਡਗਮਗੈ, ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਬਿਧ ਪਈ, ਤਾਉ ਨਾ ਹਰ ਰਸ ਲੀਨ। ਸਿਰ ਕੰਬਦਾ ਹੈ, ਪੈਰ ਲੜਖੜਾ ਰਹੇ ਨੇ, ਅੱਖਾਂ 'ਚ ਨਜ਼ਰ ਨਹੀਂ ਆਉਂਦਾ ਜੀ। ਤੇ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ ਕਿ ਭਾਈ ਹੁਣ ਤੇਰਾ ਇਹ ਹਾਲ ਹੋ ਗਿਆ, ਪਹਿਲਾਂ ਤੂੰ ਕਿਉਂ ਨਹੀਂ ਇਸ ਸਾਰੇ ਨੂੰ ਯਾਦ ਕੀਤਾ। ਔਰ ਬਾਬਾ ਫਰੀਦ ਗੰਜ ਸ਼ੱਕਰ ਉਹਨਾਂ ਦਾ ਬੜਾ ਖੂਬਸੂਰਤ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ 'ਚ ਇਸ ਦੇ ਉੱਤੇ ਕਿ ਬੁੱਢਾ ਹੋਇਆ ਸ਼ੇਖ ਫਰੀਦ ਕੰਬਣ ਲੱਗੀ ਦੇ, ਕਿ ਬਈ ਉਹ ਹਾਲਤ ਬਣ ਗਿਆ। ਤੇ ਉਸ ਇਵੇਂ ਹੀ ਜਦੋਂ ਹਾਲਤ ਬੇਬਸੀ ਦੀ ਕੀ ਹੈ ਕਿ ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀਓਮ, ਫਰੀਦਾ ਇੰਨੀ ਨਿੱਕੀ ਜੰਗੀ ਹੈ ਥਲ ਡੂਗਰ ਭਵੇ ਓਮ, ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀਓਮ। ਬਾਬਾ ਫਰੀਦ ਕਹਿੰਦੇ ਨੇ ਕਿ ਇਹਨਾਂ ਛੋਟੀਆਂ ਲੱਤਾਂ ਦੇ ਨਾਲ ਮੈਂ ਕਿੰਨੇ ਥਲ ਗਾਏ, ਕਿੰਨੀਆਂ ਧਰਤੀਆਂ ਤੇ ਫਿਰਿਆ, ਕਿੰਨੇ ਪਹਾੜਾਂ ਤੇ ਚੜ੍ਹਿਆ। ਫਰੀਦਾ ਇੰਨੀ ਨਿੱਕੀ ਜੰਗੀ ਹੈ ਥਲ ਡੂਗਰ, ਡੂਗਰ ਪਹਾੜ ਨੂੰ ਕਹਿੰਦੇ ਨੇ, ਥਲ ਡੂਗਰ ਭਵਿਓਮ, ਮੈਂ ਫਿਰਦਾ ਰਿਹਾ। ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀਓਮ, ਉਹਨਾਂ ਦਾ ਪਾਣੀ ਨਾਲ ਭਰਿਆ ਕੁੱਜਾ ਜਿਹੜਾ ਹੈ ਉਸੇ ਹੀ ਕਮਰੇ ਦੀ ਨੁੱਕਰ ਤੇ ਪਿਆ ਤੇ ਉਹ ਕਹਿੰਦੇ ਨੇ ਵੀ ਮੇਰੇ 'ਚ ਹਿੰਮਤ ਨਹੀਂ ਮੈਂ ਉੱਠ ਕੇ ਉਹਨੂੰ ਚੁੱਕਾਂ, ਇਵੇਂ ਲੱਗਦਾ ਹੈ ਕਿ ਜਿਵੇਂ ਉਹ 100 ਕੋ ਜਿਹੜਾ ਦੂਰ ਹੋਏ। ਸੋ ਇਹ ਹਕੀਕਤ ਹੈ। ਤੇ ਜੇ ਇਸ ਹਕੀਕਤ ਦੀ ਸਮਝ ਅਰਲੀਅਰ ਆ ਜਾਏ ਫਿਰ ਤੁਸੀਂ ਕਿਸੇ ਦਾ ਮਜ਼ਾਕ ਨਾ ਉਡਾਓ, ਕਿਸੇ ਦਾ ਹੱਕ ਨਾ ਖੋਓ, ਕਿਸੇ ਨੂੰ ਜ਼ਲੀਲ ਨਾ ਕਰੋ, ਕਿਸੇ ਨੂੰ ਬੇਪਤ ਨਾ ਕਰੋ। ਇਹੀ ਹਕੀਕਤ ਹੈ। ਔਰ ਇਸ ਗੱਲ ਦੀ ਸਮਝ ਆਉਂਦੀ ਹੈ ਜੇ ਤੁਸੀਂ ਚੰਗੇ ਲੋਕਾਂ ਦੇ ਸਾਥ ਹੁੰਦੇ ਹੋ, ਨੇਕ ਲੋਕਾਂ ਦੀ ਸੰਗਤ ਕਰਦੇ ਹੋ, ਜਾਂ ਈਮਾਨ, ਮਜ਼ਹਬ, ਰੱਬ ਦੇ ਰਸਤੇ ਤੇ ਜਿਹੜੇ ਤੁਰੇ ਹੋਏ ਨੇ, ਜਿਨ੍ਹਾਂ ਨੂੰ ਸਿੱਖੀ ਦੇ ਵਿੱਚ ਗੁਰਮੁਖ ਕਹਿੰਦੇ ਨੇ, ਉਹਨਾਂ ਦੀ ਸੰਗਤ 'ਚ ਹੁੰਦੇ ਹੋ। ਔਰ ਇਹੀ ਸਾਡੀ ਅਰਦਾਸ ਵੀ ਹੁੰਦੀ ਹੈ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਤੇ ਉਹਦੇ ਉਲਟ ਕੌਣ ਨੇ? ਉਹ ਮਨਮੁਖ ਨੇ, ਸਾਕਤ ਨੇ, ਬੇਈਮਾਨ ਨੇ, ਉਹ ਲੋਕ ਜਿਹੜੇ ਤੁਹਾਨੂੰ ਤੁਹਾਡੇ ਨਿਸ਼ਚੇ ਤੋਂ ਡੁਲਾਉਂਦੇ ਨੇ, ਤੁਹਾਨੂੰ ਗੁੰਮਰਾਹ ਕਰਦੇ ਨੇ। ਔਰ ਭਾਈ ਗੁਰਦਾਸ ਜੀ ਜਿਹੜੇ 4 ਸਦੀਆਂ ਪਹਿਲਾਂ ਸਾਡੇ ਬਹੁਤ ਵੱਡੇ ਸਕਾਲਰ ਹੋਏ ਨੇ, ਉਹਨਾਂ ਦਾ ਜਿਹੜਾ ਕ੍ਰੀਏਟੀਵਿਟੀ ਹੈ 2 ਰੂਪ ਦੇ ਵਿੱਚ, ਇੱਕ ਅਸੀਂ ਵਾਰਾਂ ਦੇਖਦੇ ਹਾਂ ਜਿਹੜੀਆਂ ਹਿਸਟੋਰੀਕਲ ਨੇ, ਔਰ ਇਹ ਨਗੇਟਸ ਆਫ ਵਿਜ਼ਡਮ ਨੇ, ਸਪਿਰਿਚੁਅਲ ਵਿਜ਼ਡਮ ਨੇ, ਸਵਈਏ। ਉਹਨਾਂ ਦਾ 286 ਨੰਬਰ ਸਵਈਆ ਅੱਜ ਅਸੀਂ ਵਿਚਾਰ ਕਰ ਰਹੇ ਹਾਂ। 675 ਕੁੱਲ ਉਹਨਾਂ ਦੀ ਗਿਣਤੀ ਹੈ। ਔਰ ਉਹਨਾਂ ਨੇ ਜਿਹੜੇ ਕਵੀ ਹੁੰਦੇ ਨੇ, ਥਿੰਕਰ ਹੁੰਦੇ ਨੇ, ਉਹ ਇਮੇਜ 'ਚੋਂ ਗੱਲ ਆਪਣੀ ਕਹਿਣਾ ਜਾਣਦੇ ਨੇ। ਆਮ ਲੋਕਾਂ ਦੇ ਲਈ ਉਹ ਆਮ ਚੀਜ਼ ਹੀ ਹੁੰਦੀ ਹੈ, ਪਰ ਉਹ ਜਿਹਨੂੰ ਅਸੀਂ ਮੈਟਾਫਰ ਕਹਿੰਦੇ ਹਾਂ ਜਾਂ ਅਲੰਕਾਰ ਕਹਿੰਦੇ ਹਾਂ, ਹੁਣ ਅੱਗ ਹੈ ਤੇ ਪਾਣੀ ਹੈ,
ਦੋਨੋਂ ਹੀ ਨੈਸੈਸਰੀ ਐਲੀਮੈਂਟ ਨੇ ਜ਼ਿੰਦਗੀ ਦੇ। ਬਿਲਕੁਲ। ਪਰ ਹੁਣ ਇਹਨਾਂ ਦੋਨਾਂ ਦੇ ਸੁਭਾਅ ਨੇ। ਪਾਣੀ ਦਾ ਸੁਭਾਅ ਹੈ ਉੱਤੋਂ ਥੱਲੇ ਨੂੰ ਆਉਣਾ। ਹੁਣ ਜ਼ਾਹਰ ਹੈ ਵੀ ਜਦੋਂ ਕਿਸੇ ਨੇ ਹਿਊਮਿਲਿਟੀ ਸਮਝਾਣੀ ਹੈ, ਨਿਮਰਤਾ ਸਮਝਾਣੀ ਹੈ, ਤੇ ਉਹ ਇਵੇਂ ਹੀ ਸਮਝਾਏਗਾ, ਦੇਖ ਪਾਣੀ ਨੂੰ ਕਿ ਫਲ ਨੀਵੇਂ ਨੂੰ ਲੱਗਣ ਹਮੇਸ਼ਾ, ਪਾਣੀ ਨੀਵਾਂ ਬਹਿੰਦਾ ਏ, ਲੱਖ ਟਕਾ ਲੈ ਇਸ ਨੂੰ ਵਲੀਆ, ਇਹ ਨਾ ਟਿਕ ਕੇ ਬਹਿੰਦਾ ਹੈ। ਇਹ ਗੁਰੂ ਨਾਨਕ ਸਾਹਿਬ ਤੇ ਵਲੀ ਕੰਧਾਰੀ ਦਾ ਡਾਇਲੋਗ ਹੈ। ਉਹ ਪਹਾੜ ਦੇ ਉੱਤੇ ਪਾਣੀ ਰੋਕ ਲੈਂਦਾ ਤੇ ਗੁਰੂ ਸਾਹਿਬ ਜਦੋਂ ਭਾਈ ਮਰਦਾਨਾ ਜਾਂਦਾ ਹੈ ਉਸ ਨੂੰ ਵੀ ਡਿਨਾਈ ਕਰਦਾ ਹੈ। ਫਿਰ ਗੁੱਸੇ ਦੇ ਵਿੱਚ ਉਹ ਉੱਤੋਂ ਪਹਾੜ ਰੇੜਦਾ, ਉਹਨੂੰ ਗੁਰੂ ਸਾਹਿਬ ਰੋਕਦੇ ਨੇ ਔਰ ਉਹ ਦੇਖਦਾ ਵੀ ਪਾਣੀ ਤਾਂ ਥੱਲੇ ਚਲਾ ਗਿਆ, ਚਸ਼ਮਾ ਪਾਣੀ ਦਾ ਉੱਪਰ ਸੁੱਕ ਗਿਆ, ਤੇ ਉਹਨੂੰ ਫਿਰ ਸਮਝਾਉਂਦੇ ਨੇ ਕਿ ਇਹ ਵਲੀ, ਤੂੰ ਵਲੀ ਹੈ, ਰੱਬ ਦਾ ਬੰਦਾ ਹੈ। ਉਹ ਵਲੀ ਦਾ ਮਤਲਬ ਹੀ ਵਲੀ ਹੈ। ਔਰ ਕੰਧਾਰੀ ਬਹੁਤ ਮਸ਼ਹੂਰ ਸੀ ਕਿ ਵੀ ਇਹ ਗੁੱਸਾ, ਹੰਕਾਰ, ਕਿਸੇ ਚੀਜ਼ ਦੇ ਉੱਤੇ ਕਬਜ਼ਾ, ਇਹ ਜਿਹੜਾ ਇਹ ਤਾਂ ਰੱਬ ਦੀਆਂ ਦਾਤਾਂ ਨੇ। ਫਲ ਨੀਵੇਂ ਨੂੰ ਲੱਗਣ, ਅਸੀਂ ਕਹਿੰਦੇ ਹਾਂ ਕਿ ਜਿਸ ਰੁੱਖ ਨੂੰ ਫਲ ਲੱਗਦਾ ਉਹ ਝੁਕ ਜਾਂਦਾ। ਇਹ ਹਿਊਮਿਲਿਟੀ ਦੀ ਗੱਲ ਹੈ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ, ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਜੇ ਅਰਕ ਕੱਢਣਾ ਹੈ ਗੁਣਾਂ ਦਾ, ਤੇ ਫਿਰ ਦੋ ਚੀਜ਼ਾਂ ਉਹ ਸਭ ਤੋਂ ਉੱਪਰ ਆਉਂਦੀਆਂ ਨੇ। ਇੱਕ ਮਿਠਾਸ, ਤੁਹਾਡੀ ਜ਼ਿੰਦਗੀ ਦੇ ਵਿੱਚ ਮਿੱਠਾਪਨ, ਸਵੀਟਨੈਸ, ਤੁਹਾਡੇ ਬੋਲਾਂ 'ਚ ਮਿਠਾਸ, ਖੁਸ਼ਾਮਦ ਨਹੀਂ। ਇੱਕ ਉਹ ਵੀ ਹੁੰਦੇ ਨੇ ਜਿਨ੍ਹਾਂ ਨੇ ਤੁਹਾਡੇ ਤੋਂ ਕੰਮ ਕਢਾਉਣਾ, ਬਹੁਤ ਮਿੱਠੇ ਹੋ ਜਾਂਦੇ ਨੇ, ਉਹ ਨਹੀਂ, ਉਹ ਫਰਾਡ ਹੈ। ਤੇ ਦੂਸਰੇ ਨੀਵੀਂ, ਨਿਮਰਤਾ। ਔਰ ਭਾਈ ਗੁਰਦਾਸ ਜੀ ਨੇ ਅੱਜ ਦੋ ਸਿੰਬਲ ਯੂਜ਼ ਕੀਤੇ ਨੇ। ਜਿਵੇਂ ਪਾਣੀ ਉੱਤੋਂ ਥੱਲੇ ਦੀ ਆਉਂਦਾ ਹੈ, ਅੱਗ ਜਿਹੜੀ ਹੈ ਥੱਲੋਂ ਉੱਤੇ ਨੂੰ ਜਾਂਦੀ ਹੈ। ਅਸੀਂ ਕਹਿੰਦੇ ਨਾ ਭਾਂਬੜ ਬਚ ਗਿਆ। ਭਾਂਬੜ ਤਾਂ ਇਹ ਹੈ ਵੀ ਜਿਉਂ ਹੀ ਹੋਇਆ ਫਿਰ ਉੱਪਰ 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 ਜਾਂਦਾ ਜਾਂਦਾ, ਤੁਸੀਂ ਦੂਰ ਦੂਰ ਤੱਕ ਉਸ ਦੀ ਜਿਹੜੀ ਆ ਉਹਨੂੰ ਦੇਖ ਸਕਦੇ ਹੋ। ਔਰ ਇਹਨਾਂ ਦੋਨਾਂ ਨੂੰ ਹੀ ਉਹਨਾਂ ਨੇ ਜਿੱਥੇ ਪਾਣੀ ਦੀ ਸਿਫਤ ਸਲਾਹ ਕੀਤੀ ਹੈ, ਉੱਥੇ ਅੱਗ ਨੂੰ ਬਿਆਨ ਕਰਦੇ ਆ, ਪਾਣੀ ਗੁਰਮੁਖ ਹੈ, ਅੱਗ ਮਨਮੁਖ ਹੈ। ਪਾਣੀ ਰੱਬ ਦੀ ਰਾਹ ਦੇ ਉੱਤੇ ਤੁਰੇ ਹੋਏ ਲੋਕ ਨੇ, ਭਲੇ ਲੋਕ, ਸੰਤ ਲੋਕ, ਫਕੀਰ ਲੋਕ। ਔਰ ਅੱਗ ਉਸ ਵਿਕਾਰਾਂ ਦੇ ਰਸਤੇ ਤੇ ਤੁਰੇ ਹੋਏ ਹੰਕਾਰੀ ਲੋਕ, ਵਕਾਰੀ ਲੋਕ, ਸੈਲਫਿਸ਼ ਲੋਕ। ਔਰ ਭਾਈ ਗੁਰਦਾਸ ਜੀ ਸ਼ੁਰੂਆਤ ਕਰਦੇ ਨੇ, ਨਵਨ ਗਗਨ ਜਲ ਸੀਤਲ ਅਮਲ ਜੈਸੇ, ਅਗਨ ਉਰਦ ਮੁਖ ਤਪਤ ਮਲੀਨ ਹੈ, ਬਰਨ ਬਰਨ ਮਿਲ ਸਲਲ ਬਚਨ ਸੋਈ, श्याम अगन बरन छब छीन है, जल प्रतिबंध पालक, जल प्रतिबिंब पालक, प्रफुल्लित बनस्पति, अगन प्रदग्ध कर्त सुखहीन है, तैसे ही असाध साध संगम स्वभावगत, गुरमत दुरमत सुख दुखहीन है। नवन गगन जल शीतल अमल जैसे, नवन नीवे ਨੂੰ ਕਿ ਜਿਵੇਂ ਪਾਣੀ ਜਿਹੜਾ ਹੈ ਉੱਚੀ ਥਾਂ ਤੋਂ, ਗਗਨ ਉੱਚੀ ਥਾਂ ਹੈ, ਉਸ ਤੋਂ ਨੀਵੇਂ ਵੱਲ ਆਉਂਦਾ ਹੈ, ਉਸ ਦਾ ਇਹ ਅਮਲ ਜਿਹੜਾ ਹੈ ਉਸ ਨੂੰ ਠੰਡਾ ਰੱਖਦਾ ਹੈ। ਜਲ ਸੀਤਲ, ਉਹ ਠੰਡਾ ਔਰ ਮਿੱਠਾ ਹੁੰਦਾ ਹੈ, ਉੱਥੋਂ ਤੁਰਦਾ ਉੱਪਰੋਂ ਤੇ ਥੱਲੇ ਨੂੰ ਵਗਦਾ ਹੈ। ਅਗਨ ਉਰਦ ਮੁਖ ਤਪਤ ਮਲੀਨ ਹੈ, ਜਿਹੜੀ ਅੱਗ ਹੈ, ਅਗਨ ਉਰਦ ਮੁਖ ਥੱਲੋਂ ਉੱਪਰ ਨੂੰ ਜਾਂਦੀ ਹੈ, ਉਹ ਤਪਤ ਮਲੀਨ ਹੈ। ਔਰ ਇਹ ਜਿਹੜੀ ਆ ਹਰ ਚੀਜ਼ ਨੂੰ ਪੋਲਿਊਟ ਕਰ ਦਿੰਦੀ ਹੈ, ਪੋਲਿਊਸ਼ਨ, ਔਰ ਸਾੜ ਕੇ ਰੱਖ ਦਿੰਦੀ ਹੈ। ਸੋ ਇਹ ਜਿਹੜਾ ਉੱਤੋਂ ਥੱਲੇ ਨੂੰ ਆਏਗਾ ਉਹ ਮਿਠਾਸ ਵੰਡੇਗਾ, ਠੰਡ ਵੰਡੇਗਾ। ਜਿਹੜਾ ਉੱਪਰ ਨੂੰ ਜਾਏਗਾ, ਜਿਹਦਾ ਦਿਮਾਗ 7ਵੇਂ ਅਸਮਾਨ ਤੇ ਚੜਿਆ ਹੋਇਆ, ਉਹ ਦੁੱਖ ਦੇਗਾ, ਤਕਲੀਫ ਵੰਡੇਗਾ। ਬਰਨ ਬਰਨ ਮਿਲ ਸਲਲ ਬਚਨ ਸੋਈ, ਜਿਵੇਂ ਪਾਣੀ ਜਿਸ 'ਚ ਵੀ ਰਲਦਾ ਉਹਦੇ ਵਰਗਾ ਹੋ ਜਾਂਦਾ। ਸਮੁੰਦਰ 'ਚ ਜਾ ਕੇ ਤੁਸੀਂ ਇਹ ਨਹੀਂ ਦੇਖ ਸਕਦੇ ਕਿ ਪਾਣੀ ਸਤਲੁਜ ਦਾ ਹੈ ਕਿ ਬਿਆਸ ਦਾ ਹੈ ਕਿ ਰਾਵੀ ਦਾ ਹੈ। ਇਸੇ ਤਰ੍ਹਾਂ ਅੱਡ ਅੱਡ ਰੰਗਾਂ ਦੇ ਵਿੱਚ ਵੀ ਤੁਸੀਂ ਲਾਲ ਰੰਗ 'ਚ ਹੋ ਜਾਓ, ਪਾਣੀ ਲਾਲ ਹੋ ਜਾਂਦਾ ਹੈ, ਨੀਲੇ 'ਚ ਹੋਏ ਨੀਲਾ ਹੈ, ਹਰਾ ਬਣਾ ਦਿਓ ਹਰੇ 'ਚ ਹੈ। ਬਰਨ ਬਰਨ ਮਿਲ ਸਲਲ ਬਚਨ ਸੋਈ, ਸਿਆਮ ਅਗਨ ਬਰਨ ਛਬ ਛੀਨ ਹੈ। ਪਰ ਅੱਗ ਕੀ ਕਰਦੀ ਹੈ ਕਿ ਇਹ ਸਭ ਨੂੰ ਸਾੜ ਕੇ ਕਾਲੇ ਕਰ ਦਿੰਦੀ ਹੈ, ਕਿ ਉਸ ਦੀ ਖੂਬਸੂਰਤੀ ਵਿਗਾੜ ਦਿੰਦੀ ਹੈ। ਜੋ ਕੱਲ ਤੱਕ, ਔਰ ਤੁਸੀਂ ਜਿੱਥੇ ਅੱਗ ਲੱਗੀ ਹੋਏ ਬਾਅਦ ਦੇਖੋ ਧੁਆਂਖਿਆ ਹੁੰਦਾ, ਧੂਆਂ ਹੁੰਦਾ, ਉਹਨੂੰ ਕਿਹਾ ਬਰਨ ਸਿਆਮ, ਸਿਆਮ ਕਾਲੇ ਨੂੰ ਕਹਿੰਦੇ ਨੇ ਵੀ ਅੱਗ ਸਭ ਨੂੰ ਹੀ ਕਾਲਾ ਕਰ ਦਿੰਦੀ ਹੈ। ਪਾਣੀ ਜਿਸ ਰੰਗ ਦਾ ਵੀ ਹੁੰਦਾ ਹੈ ਉਸ ਦੇ ਵਿੱਚ ਰਲ ਕੇ ਉਹਦੇ ਵਰਗਾ ਹੋ ਜਾਂਦਾ ਹੈ। ਜਲ ਪ੍ਰਤੀਬਿੰਬ ਪਾਲਕ ਪ੍ਰਫੁੱਲਤ ਬਨਸਪਤੀ, ਕਿ ਪਾਣੀ ਜਿਹੜਾ ਉਹ ਤੇ ਸ਼ੀਸ਼ੇ ਵਾਂਗ ਹੁੰਦਾ ਹੈ, ਪ੍ਰਤੀਬਿੰਬ ਹੁੰਦਾ ਹੈ, ਤੁਸੀਂ ਆਪਣੀ ਸ਼ਕਲ ਵੀ ਉਹਦੇ 'ਚ ਦੇਖ ਸਕਦੇ ਹੋ। ਔਰ ਜਿਸ ਚੀਜ਼ ਨੂੰ ਵੀ ਪਾਣੀ ਲੱਗਦਾ ਹੈ, ਬਨਸਪਤੀ ਨੂੰ, ਪੌਦਿਆਂ ਨੂੰ, ਉਹਨੂੰ ਹਰਾ ਕਰ ਦਿੰਦਾ ਹੈ। ਪਾਣੀ ਪਹਿਲਾ, ਪਾਣੀ ਜਿਉ ਹੈ ਜਿਤ ਹਰਿਆ, ਲਾਈਫ ਦੇਣ ਵਾਲਾ ਪਾਣੀ। ਜਲ ਪ੍ਰਤੀਬਿੰਦ ਪਾਲਕ ਪ੍ਰਫੁੱਲਤ ਵਨਸਪਤੀ, ਕਿ ਗਰੋਥ ਆਫ
ਵੈਜੀਟੇਸ਼ਨ, ਪਲਾਂਟਸ, ਟਰੀਜ਼, ਇਹ ਪਾਣੀ ਕ੍ਰੀਏਟਿਵ ਹੈ। ਦੂਜੇ ਪਾਸੇ ਅਗਨ ਪ੍ਰਦਗਧ ਕਰਤ ਸੁਖਹੀਨ ਹੈ ਕਿ ਅੱਗ ਸਭ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ ਤੇ ਸੁਖਹੀਨ ਡਿਸਟ੍ਰੈਸ ਪੈਦਾ ਕਰਦੀ ਹੈ। ਜਦੋਂ ਹਰ ਚੀਜ਼ ਤਬਾਹ ਹੋ ਜਾਂਦੀ ਹੈ, ਸੜ ਜਾਂਦੀ ਹੈ, ਉਹਦੇ ਚੋਂ ਦੁੱਖ ਨਿਕਲਦਾ ਹੈ। ਜੀ। ਤੇ ਅਖੀਰ ਚ ਭਾਈ ਗੁਰਦਾਸ ਜੀ ਕੰਪੇਅਰ ਕਰਦੇ ਨੇ ਕਿ ਜਿਵੇਂ ਪਾਣੀ ਔਰ ਅੱਗ ਦੇ ਗੁਣ, ਬਿਲਕੁਲ ਪਾਣੀ ਕ੍ਰੀਏਟਿਵ ਹੈ, ਉਸ ਚੋਂ ਲਾਈਫ ਨਿਕਲਦੀ ਹੈ, ਜੋ ਜਿਹਾ ਹੁੰਦਾ ਉਹ ਜਿਹਾ ਬਣਾ ਲੈਂਦਾ ਹੈ ਔਰ ਉੱਤੋਂ ਥੱਲੇ ਨੂੰ ਆਉਂਦਾ ਹੈ, ਠੰਡਾ ਹੁੰਦਾ ਹੈ। ਅੱਗ ਸਭ ਨੂੰ ਸਾੜ ਕੇ ਸਵਾਹ ਕਰਦੀ ਹੈ, ਸਭ ਦੀ ਖੂਬਸੂਰਤੀ ਮੁਕਾ ਦਿੰਦੀ ਹੈ, ਜੀ। ਸਿਰਫ ਤੇ ਸਿਰਫ ਤਕਲੀਫ ਦਿੰਦੀ ਹੈ। ਇਸੇ ਤਰ੍ਹਾਂ ਤੈਸੇ ਹੀ ਅਸਾਧ ਸਾਧ ਸੰਗਮ ਸੁਭਾਵਗਤ, ਕਿ ਇਸੇ ਤਰ੍ਹਾਂ ਅੱਗ ਅਸਾਧ ਨੇ, ਮਾੜੇ ਲੋਕ ਨੇ, ਅਗਲੀ ਲੋਕ ਨੇ, ਭੈੜੇ ਲੋਕ ਨੇ, ਬਿਲਕੁਲ ਉਹਨਾਂ ਨਾਲ ਰਲੋਗੇ ਤੇ ਉਵੇਂ ਹੀ ਅੱਗ ਵਰਗੇ ਹੀ ਸਾਰੇ ਨੈਗੇਟਿਵਿਟੀ ਲਓਗੇ। ਔਰ ਪਾਣੀ ਸਾਧ ਹੈ, ਭਲਾ ਹੈ, ਸੰਤ ਹੈ, ਫਕੀਰ ਹੈ, ਚੰਗਾ ਹੈ, ਨੇਕ ਹੈ, ਜੇ ਉਹਦੇ ਨਾਲ ਜੁੜੋਗੇ, ਗੁਰਮਤ ਦੁਰਮਤ ਸੁਖ ਦੁਖਹੀਨ ਹੈ, ਗੁਰਮੁਖ ਦੇ ਨਾਲ ਜੁੜ ਕੇ ਪੀਸ ਐਂਡ ਕੰਫਰਟ, ਆਰਾਮ, ਔਰ ਮਨਮੁਖ ਦੇ ਨਾਲ ਮਿਲ ਕੇ ਕਾਜ਼ ਆਫ ਸਫਰਿੰਗ ਫॉर ਆਲ, ਇਹ ਸੁਖ ਦੁਖਹੀਨ ਹੈ ਕਿਉਂਕਿ ਉਹਨੇ ਤੁਹਾਨੂੰ ਦੁੱਖ ਹੀ ਦੇਣਾ ਹੈ। ਜੀ। ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ